ਇਹਨੇ ਨਾ 3500 ਦਾ ਕਬੂਤਰ ਲਿਆਂਦਾ, 1.5 ਲੱਖ ਦੀ ਬਾਜ਼ੀ ਜਿੱਤਿਆ। ਇਹਨੇ ਖੁਸ਼ੀ ਜੰਜ ਛੱਡਿਆ, ਉਹਨੂੰ ਬਿੱਲੀ ਪੈ ਗਈ। ਕੁੱਕੜ ਨੂੰ ਨੀਆਂ ਦਵਾਈਆਂ ਖਵਾਤੇ ਦੁੱਧ ਦੇਣ ਲੱਗ ਪਿਆ। ਆਪਣਾ ਕੁੱਤਾ ਤਿਆਰ ਕੀਤਾ ਲੜਾਈ ਵਾਸਤੇ। ਸਵੇਰੇ ਸਵੇਰੇ ਇੱਕ ਕਹਿੰਦੇ ਉਹ ਸਹੇਲ ਤੂੰ ਤਿਆਰ ਰਿਹਾ, ਮੈਨੂੰ ਇਹਦਾ ਸੇ ਨਹੀਂ ਲੱਗਦਾ। ਤੇ ਫਿਰ ਕਹਿੰਦੇ ਵਜਾਵਾਂ, ਕਹਿੰਦੇ ਵਜਾ, ਤੇ ਨਹੀਂ ਵਜਾ, ਕਹਿੰਦੇ ਨਹੀਂ ਤੁਸੀਂ ਗੱਲਾਂ ਕਰੋ। ईद मुबारक। ईद मुबारक। छोटी है ना, हाँ तो सुर भी छोटा रखो। ईद मुबारक। ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ। हाँ जरा बीमार है ते बोलो, मैं कहना थानू ईद मुबारक। कोई होना नहीं कहना है। वाह जी वाह। लो जी, आप सबको बहुत बहुत ईद मुबारक जनाब जी। खुश रहें, मुस्कुराते रहें और गम और खुशियां साथ साथ चलती रहती हैं लाइफ में। हाँ जी, इंजॉय करते रहें। आज ईद का दिन है जनाब। हमारे साथ मिठापुरी है, फैसल कालू एंड दानिश भाई और हमारा हर दिल अजीज सखावत नाज। क्या ਇਹਨੂੰ ਸਮਝ ਨਹੀਂ ਆ ਰਹੀ ਹੈ ਕੀ ਲੈਣਾ ਚਾਹ ਰਿਹਾ ਮੇਰੇ ਕੋਲੋਂ। ਇਹਨੂੰ ਕਿਸੇ ਨੇ ਕੀ ਦੱਸਿਆ ਮੇਰੇ ਕੋਲ ਕੀ ਆ ਇੱਥੇ ਜਾਂ ਰਾਤ ਵੀ ਦਿਨ ਵੀ। ਕਿਸੇ ਨੇ ਦੱਸਿਆ ਵੀ ਤੁਸੀਂ ਸ਼ਿਫਟ ਹੋ ਲੋਗੇ ਚੈਨਲ ਤੇ ਕਸਬਾ ਕਰਨ ਆਏ ਜੀ। ਉਹ ਕਸਬਾ ਲੱਗ ਰਿਹਾ ਕਿਤੇ ਕੋਈ ਗੇਮ, ਮੈਨੂੰ ਸਮਝ ਨਹੀਂ ਆ ਰਹੀ। ਖੈਰ ਚਲੋ ਕੋਈ ਗੱਲ ਨਹੀਂ, ਲੱਗ ਜਾਏਗਾ ਪਤਾ। ਦਿਲਾਂ ਦੀ ਰਾਹ ਬਣੀ ਪਈ ਆ। अब्बास भाई ਦਾ ਤਾਰਫ ਵੀ ਕਰਾਓ ਇਹਨਾਂ ਦਾ। ਔਰ ਅब्बास ਸਾਹਿਬ ਸਾਡੇ ਨਾਲ ਜਨਾਬ ਜੀ ਐਸ ਈਦ ਤੇ ਫੇਰ ਜ਼ਿੰਦਾ ਨੇ। ਔਰ ਈਦ ਤੇ ਅਗਰ ਈਦ ਤੋਂ ਲੈ ਕੇ ਈਦ ਤੱਕ ਇਹ ਸਾਡੇ ਨਾਲ ਹੁੰਦਾ ਵਾ। ਪਹਿਲੇ ਰੋਜ਼ ਤੋਂ ਲੈ ਕੇ ਈਦ ਤੱਕ ਬਸ। ਹਾਂ ਔਰ ਥਰੂ ਆਊਟ ਆਇਆ ਹੈ। ਹਾਂਜੀ, ਨਹੀਂ ਹੁਣ 15ਵੇਂ ਤੋਂ ਈਦ ਤੱਕ ਹੋ ਗਿਆ। ਇਹ ਤੇ ਚਾਹ ਚੋ ਨਹੀਂ ਹੁੰਦੀ show? ਚਾਹ ਚ ਹੁੰਦੀ ਹੈ ਭਾਜੀ। ਸਕਾਵਤ ਸਾਹਿਬ ਪਹਿਲੇ ਸ਼ੋਅ ਕਰੋ, ਪਹਿਲੇ ਸ਼ੋਅ ਚ ਜ਼ਰਾ ਦੱਸੋ। ਫਲਾਸ਼ ਪਾਈਏ। ਅੱਛਾ ਯਾਰ ਮੇਰੀ ਫਲਾਸ਼ ਪਾਈਏ ਪਹਿਲੇ ਸ਼ੋਅ ਕਰਾਂ ਵੀ ਤੂੰ। ਅੱਛਾ ਪਤਾ ਕੀ ਆ, ਇਹਨੇ ਸਕਾਵਤ ਵਿਚਾਰਾ ਨੇ ਸ਼ੋਅ ਕੀਤੇ ਨੇ ਥੀਏਟਰ ਤੇ। ਹਾਂ। ਥੀਏਟਰ ਤੇ ਮੀਂਹ ਹੋਵੇ, ਹਨੇਰੀ ਹੋਵੇ, ਦਿਲ ਕਰਦਾ ਹੋਵੇ ਨਾ ਕਰਦਾ ਹੋਵੇ, ਚਾਹ ਆਉਂਦੀ ਹੈ, ਉੱਥੇ ਭਾਜੀ ਹਸਾਉਣਾ ਵਾ, ਗੱਲਬਾਤ ਕਰਨੀ ਆ ਸਾਰਾ ਕੁਛ। ਚਾਹ ਵੀ ਆਉਂਦੀ ਹੈ। ਮਾਸ਼ਾਅੱਲਾ ਭਾਈ ਤੁਹਾਡੇ ਪੈਰਾਂ 'ਚ ਰਸੌਲੀਆਂ ਨਿਕਲ ਗਈਆਂ। ਕੀ ਸਾਹਲੇ ਤੇ ਮਤਲਬ ਤੇ ਬੈਠੇ ਭਾਜੀ ਤੇ ਟੁਰਨ ਲੱਗੇ ਹੋਏ। ਭਾਜੀ ਪੈਰ ਸੀ ਸਕੈਨ ਕਰ ਰਹੇ ਹੋ। ਇਹਨਾਂ ਨੇ ਇੱਕਦਮ ਘੁੱਟ ਕੇ ਜਰਾ ਬਣਾ ਲਗੇ। ਉਹ ਜਿਹੜੀ ਪ੍ਰਕ ਕਰਕੇ ਉੱਪਰ ਚੜਦੇ ਨੇ। ਇੱਕ ਪੈਰ 'ਚ 32 ਜੇ, ਇੱਕ 'ਚ 30 ਜੇ। ਇਹ ਉਹਨਾਂ ਲੋਕਾਂ ਲਈ ਮਸਾਜ ਹੈ ਜਿਹੜੇ ਮਹਿੰਗੀ ਮਸ਼ੀਨ ਵਗੈਰਾ ਨਹੀਂ ਖਰੀਦ ਸਕਦੇ। ਤੁਸੀਂ ਰੱਖ ਕੇ ਚੈੱਕ ਕਰੋ, ਨਾ ਸਕੂਨ ਆ ਰਿਹਾ ਹੋਵੇ ਤਾਂ ਮੈਨੂੰ ਫੜ ਲੈਣਾ। ਜੇ ਸਕੂਨ ਕਾਰਡ ਜਵੇ ਫਿਰ ਉਹ ਤੁਹਾਡੇ ਨਸੀਬ 'ਚ। ਮੈਂ ਤੇਰੇ ਸਕੂਨ ਨੂੰ ਸਿਗਰਟ ਲਾ ਦੇਣੀ ਹੈ। ਇਹਨੇ ਨਰਮ ਕਰਕੇ ਚੂਸਣ ਲੱਗੇ ਨੇ। ਨਹੀਂ ਤੁਸੀਂ ਹਰਕਤਾਂ ਚੈੱਕ ਕਰ ਵੀ ਸਕਾਵਤ ਨਾਜ਼ ਜੀ ਉਹ ਸਾਡੇ ਸ਼ੋਅ ਦੀ ਰਿਲੈਕਸੇਸ਼ਨ ਚੈੱਕ ਕਰੋ। ਆਏ ਜਦੋਂ ਜੋ ਦਿਲ ਕਰਦਾ ਉਹ ਕਰੀ ਜਾ ਰਿਹਾ। ਇਹ ਸਾਡਾ ਸ਼ੋਅ ਆ, ਇਹਨੂੰ ਕਹਿੰਦੇ ਟੀ ਟਾਈਮ। ਟੀ ਟਾਈਮ ਨਹੀਂ, ਇਹ ਸਾਡਾ ਸ਼ੋਅ ਆ ਜਿਹਦਾ ਹਾਲੇ ਤੱਕ ਅਸੀਂ ਨਾਂ ਨਹੀਂ ਰੱਖਿਆ। ਚਲੋ ਬਾਜਾ ਯਾਰ ਇੱਥੇ ਹੀ ਕਰ ਲਿਆ ਕਰੇ ਟੀ ਟਾਈਮ ਵੀ। ਨਹੀਂ ਸਾਥ ਜੀ ਨਹੀਂ ਉਸਤਾਦ ਜੀ ਮਾਲ ਇੱਕ ਮਿੰਟ ਦਾਨਿਸ਼ ਭਾਈ, ਮੈਂ ਤੇ ਦਾਨਿਸ਼ ਨਾਲ ਡਿਸਕਸ ਕੀਤੀ ਅੱਜ ਕਿ ਜਿਹੜਾ ਤੁਸੀਂ ਕਿਹਾ ਸੀ ਨਾ ਕਿ ਯਾਰ ਇੱਕ ਰਿਸਰਚਰ ਬਣੇਗਾ ਤੇ ਕਾਮੇਡੀ ਜਿਹੜੀ ਆ ਉਸ ਗੱਲ ਤੇ ਗੱਲ ਹੋਏਗੀ। ਅਸੀਂ ਉਹੀ ਡਿਸਕਸ ਕਰਦੇ ਸੀ, ਜਾਂ ਤੇ ਫਿਰ ਉਹਨੂੰ ਪ੍ਰੋਪਰ ਟੀ ਟਾਈਮ ਕਰ ਲਓ ਜਾਂ ਫਿਰ ਉਹਨੂੰ ਉਹੀ ਰੱਖੋ। ਰਿਸਰਚਰ ਭਾਜੀ ਕਰੈਕਟਰ ਕਰਨ, ਮੈਂ ਉਹਦੇ ਖਿਲਾਫ ਜਾਇਆ ਕਰਾਂ ਰਿਸਰਚ ਦੇ। ਕੌਣ ਫੈਸਲਾ ਕਰਾਉਣਾ ਤੁਸੀਂ ਉਹ ਯਾਰ ਛੱਡ ਦੇ ਯਾਰ। ਭਾਈ ਕੌਣ? ਸਾਜੀ ਈਦ ਦੇ ਦਿਨਾਂ ਬਾਕੀ ਜਿੱਦਾਂ ਤੁਸੀਂ ਤੇਰੇ ਸਾਹਮਣੇ ਬੈਠਾ ਤੂੰ ਆਪ ਪੁੱਛ ਲੈ। ਨਹੀਂ ਮੈਨੂੰ ਹੁਣ ਮੈਂ ਆਈਡੀ ਕਾਰਡ ਸੀ ਨਾ ਵੇਖਿਆ, ਮੈਂ ਤਾਂ ਤੁਹਾਨੂੰ ਹੀ ਪੁੱਛਣਾ। ਤੁਹਾਡੇ ਕੋਲ ਆਇਆ ਮੈਂ ਭਾਜੀ, ਚਾਹ ਵੀ ਨਹੀਂ ਮਿਲੀ। ਬੰਦਾ ਪੁੱਛਦਾ ਹੀ ਨਾ ਫਿਰ ਕਿ ਭਾਈ ਇਹ ਕੌਣ ਹੈ। ਉਹ ਚਾਹ ਆਉਂਦੇ ਚਾਹ ਆ ਗਈ ਹੋਵੇ ਨਾ ਤੇ ਮੈਨੂੰ ਪਤਾ ਹੋਵੇ ਵੀ ਬੰਦਾ ਕੌਣ ਹੈ। ਤੁਹਾਨੂੰ ਉਹਦੀ ਕਿਹੜੀ ਗੱਲ ਨੇ ਇਹ ਮੁਤਾਸਰ ਕੀਤਾ ਉਹਦੀ ਜਿਹੜੀ ਵੇਸਟਕੋਟ ਕਿ ਕਰੈਕਟਰ ਕਰ ਲਿਆ ਕਰੇ? ਨਹੀਂ ਉਹਨੇ ਕੀ ਕਿਹਾ ਤੁਹਾਨੂੰ? ਉਹਨੇ ਨਹੀਂ ਆਪੇ ਹਿਸਾਬ ਲਾ ਲਿਆ ਵੀ ਸਾਨੂੰ ਤੇ ਪੁੱਛੋ ਨਾ। ਨਹੀਂ ਅਸੀਂ ਕੀ ਕਰਨਾ ਚਾਹੁੰਦੇ ਹਾਂ ਯਾਰ, ਕਿ ਅਸੀਂ ਕਾਹਦੇ ਲਈ ਇੱਥੇ ਆਏ ਹਾਂ, ਕੀ ਵਜ੍ਹਾ। ਭਾਜੀ ਤੁਸੀਂ ਮਾਸ਼ਾਅੱਲਾ ਸਿੰਧੀ ਅਜਰਕ ਪਾਈ ਆ। ਇਹ ਪਕਾਨੇ ਘੜੀ ਸ਼ੋਅ ਤੋਂ ਲੈ ਕੇ ਆਏ। ਛੜੀ ਗੋ ਕਿਹੜਾ ਲਓ ਛੋਟੀ ਕੋ ਪਾਈ ਐਡੀ ਹੈ ਤੇਰੀ ਅਜਰ। ਉਹ ਭਾਜੀ ਫੈਸ਼ਨ ਹੋ ਗਿਆ ਨਾ ਹੁਣ, ਛੋਟੇ ਕੱਪੜਿਆਂ ਦਾ, ਖੁੱਲੇ ਪਹੁੰਚੇ, ਉੱਚੀਆਂ ਕਮੀਜ਼ਾਂ ਗਲ ਵਿੱਚ ਬਣ ਕੇ। ਹਾਂ ਨਾਲੇ ਛੋਟੀ ਈਦ ਆ। ਹਾਂ ਈਦ ਵੀ ਛੋਟੀ, ਵੱਡੀ ਤੇ ਲੰਮੀ ਪਾਈ ਹੁੰਦੀ ਹੈ। ਨਹੀਂ ਇਹਨੂੰ ਲੰਮੀ ਪਾ ਦੇ। ਅੱਛਾ ਇਹੀ ਵੱਡੀ ਹੋ ਕੇ ਤੇ ਲੰਮੀ। ਅੱਛਾ ਇਹ ਕੁਛ ਕਹਿਣਾ ਚਾਹ ਰਹੇ ਨੇ ਮਾਸ਼ਾਅੱਲਾ। ਉਹੀ ਤੇ ਮੈਂ ਰੋਕਣ ਆ ਸਮਰੇ। ਫੇਰ ਰੋਕ ਲੈਣੇ ਹੁਣ, ਕਿਹੜਾ ਟਾਈਮ ਲੱਗਣਾ।
ਲੈ ਵਾਰੀ ਤੇ ਲੈਣ ਦਿਓ। ਮੈਂ ਫੇਰ ਬੋਲਣਾ ਸੀ, ਮੈਂ ਫੇਰ ਕਹਿਣਾ ਸੀ ਲਈ ਕਿੱਥੋਂ ਉਹ ਨਹੀਂ ਯਾਰ ਉਹਦੀ ਵਾਰੀ ਹੈ, ਇੰਜ ਨਹੀਂ ਫੌਲ ਲੈ ਨਹੀਂ ਯਾਰ। ਵਾਰੀ ਉਹਦੀ। ਯਾਰ ਨਾਲੇ ਬਾਰ-ਬਾਰ ਤੁਸੀਂ ਚਾਹ ਦੇ ਕਹੀ ਜਾਂਦੇ ਤੇ ਫੜਾ ਕੇ ਗਏ ਸੀ ਤੁਸੀਂ ਚਾਹ, ਕਾਹਦੀ ਚਾਹ? ਚਾਹ ਬਣਾ ਕੇ ਜਾਂਦਾ ਤੂੰ ਇਹਨੂੰ ਇੰਨਾ ਫ੍ਰੀ ਕਰ ਲਿਆ ਯਾਰ। ਤੂੰ ਗੱਲ ਕਰਨ ਵਾਲੀ ਕਰਿਆ ਕਰੋ ਅੱਗੇ। ਮੈਂ ਨਾ ਵੀ ਏਡਾ ਮੂੰਹ ਇਹਦਾ ਜਿੱਥੇ ਮਰਜ਼ੀ ਰੋੜਾ ਮਾਰੋ ਮਿਸ ਨਹੀਂ ਹੁੰਦਾ। ਅੱਜ ਸੱਚੀ ਮੁੱਚੀ ਉਸਤਾਦ ਜੀ ਸਵੇਰੇ ਈਦ ਦੀ ਨਮਾਜ਼ ਪੜ੍ਹੀ, ਲੱਖ ਰੁਪਈਆ ਲੈ ਕੇ ਗੱਡੀ 'ਚ ਮੈਂ ਬਾਹਰ ਨਿਕਲਿਆ ਵਾਂ ਤੇ ਮੈਂ ਕਿਹਾ ਯਾਰ ਕਿਹਦੇ ਕੋ? ਉਥੋਂ ਅੰਦਰ ਬੜੇ ਸਖੀ ਹੁੰਦੇ ਨੇ ਨਮਾਜ਼ ਜਿਹੜੇ ਪੜਨ ਆਏ ਹੁੰਦਾ, ਉਹ ਕਈ ਆਪਣੇ ਮਜ਼ਦੂਰ ਬੱਚੇ ਦਾ ਸਦਕਾ ਲੈ ਕੇ ਆਏ ਹੁੰਦੇ, ਕਈ ਤੇ ਮੀਆਂ ਬੀਵੀ ਦੀ ਲੜਾਈ ਹੈ ਉਹਦੀ ਨਿਆਜ਼ ਸੁੱਕ ਕੇ ਆਏ ਹੁੰਦੇ। ਕਈਆਂ ਨੇ ਫਤਰਾਨਾ ਈਦ ਤੋਂ ਪਹਿਲੇ ਦੇਣਾ ਹੁੰਦਾ। ਹਾਂ ਕਈਆਂ ਦੀ ਮੱਝ ਤੇ ਨਾ ਉਮੀਦ ਨਹੀਂ ਹੁੰਦੀ ਵੀ ਕੱਟੀ ਦੇਗੀ ਕਿ ਕੱਟਾ ਦੇਗੀ, ਉਹ ਸੁੱਕ ਕੇ ਅਗਲੇ ਲੈ ਕੇ ਸਿੱਧਾ ਕਰਨਾ, ਕਈਆਂ ਦੇ ਬੱਚਾ ਵੀ ਹੋਣ ਵਾਲਾ ਹੁੰਦਾ, ਉਹ ਆ ਕੇ ਯਾਰ ਅੱਲਾ ਮੁੰਡਾ ਦੇ ਦੇਵੇ। ਹਾਂ ਭਾਜੀ ਲੱਖ ਰੁਪਈਆ ਲੈ ਕੇ ਮੈਂ ਨਿਕਲਿਆ ਉਸਤਾਦ ਜੀ ਗੱਡੀ ਤੋਂ। ਹਜ਼ਾਰ ਕਰਕੇ 200-300 ਨਮਾਜ਼ੀ ਤੇ ਹੁੰਦਾ ਹੀ ਹੈ। ਹਜ਼ਾਰ ਦੇਤਾ ਤੇ ਲੱਖ ਹੋ ਜਾਂਦਾ ਬਾਈ। ਸਾਜੀ ਭਾਈ ਫੈਸਲ ਨੂੰ ਕਿਸੇ ਨੇ ਕਿਹਾ ਕਿ ਈਦ ਦੇ ਮੌਕੇ ਤੇ ਯਤੀਮਾਂ ਦਾ ਵੀ ਖਿਆਲ ਕਰੋ, ਤੇ 3-4 ਯਤੀਮਾਂ ਨੂੰ ਸ਼ਰਾਬ ਪਿਆਤੀ। ਉਹ ਟੋਨ ਹੋ ਗਏ, ਇਹਨੂੰ ਗਾਲਾਂ ਕੱਢਣ ਲੱਗ ਪਏ। ਆਪਣੇ ਬੱਚਿਆਂ ਨੂੰ ਤੇਰੇ ਵੱਡੇ ਸਭੀ ਦੀ ਆਪਣੇ ਬੱਚਿਆਂ ਨੂੰ ਕਹਿੰਦੇ ਈਦ ਤੇ ਬੁਰਾਈ ਨਹੀਂ ਕਰਨੀ, ਆਪ ਨਮਾਜ਼ ਪੜ੍ਹ ਕੇ ਕਿਸੇ ਜੁੱਤੀ ਪਾਏ। ਉਹ ਤੇ ਭੁਲੇਖੇ ਨਾ ਭਾਈ, ਆਰਜੀ ਤੌਰ ਤੇ ਕਿਸੇ ਦੀ ਪੱਕੀ ਪਾ। ਅੱਛਾ ਈਦ ਕਿੱਦਾਂ ਗੁਜ਼ਰੀ? ਆਰਜੀ ਤੌਰ ਤੇ ਪੱਕੀ ਪਾ। ਆਰਜੀ ਤੌਰ ਤੇ ਪੱਕੀ ਪਾ ਗਿਆ ਜੀ। ਭਾਈ ਫੈਸਲ ਸਾਹਿਬ ਜੀ ਛੋਟੀ ਈਦ ਤੇ ਬਕਰਾ ਮੰਡੀ ਫਿਰਦੇ ਕਿਉਂ? ਤੇ ਉੱਥੇ ਜਾ ਕੇ ਕਹਿੰਦੇ ਯਾਰ ਹੁਣ ਜੋਸ਼ ਜਜ਼ਬਾ ਰਹਿ ਹੀ ਨਹੀਂ ਆ ਪਾਕਿਸਤਾਨ ਦੇ। ਉਹ ਵੱਡੀ ਈਦ ਤੇ ਹੁੰਦਾ ਭਾਜੀ ਜੋਸ਼ ਜਜ਼ਬਾ। ਜੋ ਜਜ਼ਬਾ ਜੋ ਅੱਛਾ ਛੋਟੀ ਤੇ ਫਿਰ ਕੇ ਤੇ ਉਹ ਖਾਲੀ ਮੰਡੀ ਦੇਖ ਕੇ ਕਹਿ ਰਿਹਾ ਕਹਿੰਦਾ ਹੁਣ ਉਹ ਜਜ਼ਬਾ ਹੈ ਨਹੀਂ। ਹਾਂ। ਵੱਡੇ ਤੇ ਨਾ ਸੇਮੀਆਂ ਦਾ ਬੱਕਰਾ ਬਣਾ ਲਿਆ। ਇਹਨੇ ਹਾਂ ਛੁਰੀ ਪੇੜਨ ਦੇ ਵਿੱਚ ਦੁੱਧ ਪਾ ਰਿਹਾ। ਉਸਤਾਦ ਜੀ ਈਦ ਤੇ ਮੈਂ ਸਾਰਿਆਂ ਦਾ ਖਿਆਲ ਕੀਤਾ, ਮੈਂ ਜੈਨੂਨ ਗਿਆ। ਤੇ ਤੇਰਾ ਵੀ ਸਭ ਨੇ ਨਹੀਂ ਕੀਤਾ, ਮੇਰਾ ਤਾਂ ਲੱਖ ਤੈਨੂੰ ਦਿੱਤਾ ਨਹੀਂ ਉਹਨਾਂ ਨੇ। ਭਾਜੀ ਇਹ ਈਦ ਤੇ ਬਾਹਰ ਖਲੋਤਾ ਸੀ, ਹਾਂ ਇਹਨੇ ਈਦ ਨਹੀਂ ਪੜੀ। ਅੱਛਾ। ਇਹ ਬਾਹਰ ਖਲੋਤਾ ਗੇਟ ਤੇ, ਇਹ ਜਿਹੜਾ ਆ ਰਿਹਾ ਸੀ ਹੱਥ ਐ ਕਰਕੇ ਦੇ ਉਹ ਐ ਗੱਲ ਯਾਰ ਦਿਓ ਯਾਰ ਫੈਸਲ ਨਾਮ ਨਹੀਂ ਯਾਰ ਦਿਓ। ਇੱਕ ਬੰਦੇ ਨੇ ਦਿੱਤਾ ਕੁਛ ਨਹੀਂ ਤੇ ਉਹਨੂੰ ਕਰਨਾ ਆਈ। ਫੈਸਲ ਰਾਮੇ ਸਾਹਿਬ ਤੇ ਬੱਚੇ ਨੇ ਇਹਨਾਂ ਕੋਲੋਂ ਈਦ ਹੀ ਮੰਗੀ ਤੇ ਉੱਥੇ ਕਰ ਭਾਜੀ ਈਦ ਤੇ ਸਹੁਰੇ ਨੇ ਕਿਹਾ ਉਹ ਕੁਛ ਆਂਦਾ ਲਈ ਆਈ ਤੇ ਸ਼ਰਾਬ ਲੈ ਗਏ। ਰਾਤ ਚ ਸੇਵੀਆਂ ਪਈਆਂ। ਉਸਤਾਦ ਜੀ ਆਹ ਕੱਪੜੇ ਪਾ ਕੇ ਆਪਣੇ ਬੱਚੇ ਨੂੰ ਕਹਿੰਦਾ ਮੈਂ ਤੋਤਾ ਨਾ ਜ਼ਦ ਚ ਆਇਆ। ਸਵੇਰੇ 5 ਵਜੇ ਉੱਠੇ, ਈਦ ਦੀ ਨਮਾਜ਼ ਪੜ੍ਹਨ ਵਾਸਤੇ ਪਰਫਿਊਮ ਲਾਇਆ, ਸੂਟ ਪਾਇਆ ਤੇ ਫਟਾਫਟ ਜਾਣ ਦੇ ਤੇ ਵਾਪਸ ਢਿੱਲਾ ਮੂੰਹ ਕਰਕੇ ਆ। ਮੈਂ ਕਿਹਾ ਕਿੱਥੇ ਨਮਾਜ਼ ਨਾ ਗਈ ਭਾਈ। 5 ਵਜੇ ਉੱਠ ਉੱਠੇ। ਅੱਛਾ ਕਿੱਥੇ ਈਦ ਕਿੱਦਾਂ ਕੀ ਬਣਿਆ? ਤਾਜੀ ਈਦ ਠੀਕ ਸਹੀ ਗੁਜ਼ਰੀ? 50-50 ਇਹ ਮਸਜਿਦ ਦੇ ਬਾਹਰ ਕਮੀਜ਼ ਲਾ ਕੇ ਖੜਾ। ਅੱਛਾ ਉਹ ਇਹ ਜਿਹੜਾ ਇਧਰੋਂ ਦੀ ਬਾਹ ਪੂਰੀ ਕੈਂਚਰ ਵੀ ਲੈ ਆਉਂਦਾ ਇੱਕੋ ਹੀ ਘੁਮਾ ਕੇ ਹਨਾ, ਜਿਹੜਾ ਇੰਜ ਕਰਕੇ ਇਧਰੋਂ ਦੀ ਵਿੱਚੋਂ ਨਿਕਲ ਵੀ ਜਾਂਦਾ ਉਹ ਹੀ ਹੈ। ਇਹਨੂੰ ਖਰਾਦ ਕਿਸੇ ਨੇ ਦਿੱਤੀ, ਹਰ ਪਤਾ ਸੀ ਕਿ ਉਹ ਕਮੀਜ਼ ਪਾ ਕਾਕਾ। ਸਾਜ ਕਿਉਂਕਿ ਆਪਣਾ ਇਨਫੋਰਮੇਸ਼ਨ ਵਾਲਾ ਸ਼ੋਅ ਆ ਤੇ ਮੈਂ ਹਾਂ। ਈਦ ਦੇ ਹਵਾਲੇ ਨਾਲ ਇਨਫੋਰਮੇਸ਼ਨ ਵੀ ਲਈ। ਅੱਛਾ ਜੀ ਹਾਂਜੀ। ਆਹਾ ਮੈਂ ਤੁਹਾਨੂੰ ਓਏ ਇੱਕ ਮਿੰਟ ਜ਼ਰਾ ਸੱਚ ਮੈਨੂੰ ਯਾਦ ਆਇਆ ਉਸਤਾਦ ਜੀ, ਕਸਮ ਵਾਲੀ ਗੱਲ ਹੈ, ਯੈਸਟਰਡੇ ਨਾਈਟ ਮੇਰੀ ਚਨੇੜ ਦਾਵਤ ਸੀ ਬੜੀ ਵੱਡੀ। ਇੱਕ ਮੈਂ ਦੁਕਾਨ ਦਾ ਇਫਤਤਾਹ ਕਰਨਾ ਸੀਗਾ। ਬੰਦ ਕਰਨੀ ਸੀ ਨਹੀਂ ਇਫਤਤਾਹ ਕਰਨਾ ਇਹੋ ਸੀਗਾ। ਜਿਹਾ ਨਾ ਸ਼ਟਰ ਸੁੱਟ ਕੇ ਫੀਤਾ ਕੱਟ ਨਹੀਂ ਉਸਤਾਦ ਜੀ ਉਹਨਾਂ ਨੇ ਝੁੱਕ ਕੇ ਨਹੀਂ। ਯਾਰ ਨਹੀਂ ਭਾਜੀ ਮੈਂ ਜੈਨੂਨ ਕਹਿ ਰਿਹਾ। ਉਸ ਤੋਂ ਬਾਅਦ ਸਰ ਨਹੀਂ ਜਦੋਂ ਉਹਨਾਂ ਨੇ ਦੁਕਾਨ ਇਫਤਾਹ ਤੇ ਬੁਲਾਇਆ ਫੀਤਾ ਉਹਨਾਂ ਨੇ ਨਾ ਚਮੜੇ ਦਾ ਬਣਵਾ ਲਿਆ ਜੋ ਲੱਗਾ ਪੌਣਾ ਘੰਟਾ ਉੱਥੇ। ਇੰਚੀ ਨਾਲ ਨਹੀਂ ਕੱਟਿਆ ਗਿਆ, ਅਖੀਰੇ ਤੋਂ ਰੰਬੀ ਕੱਟੀ। ਦੁਕਾਨ ਦੇ ਇਫਤਾਹ ਤੇ ਬੁਲਾਇਆ ਤੇ ਉਦੋਂ ਉਹਨਾਂ ਨੇ ਛੁੱਟੀ ਕਰ ਲਈ। ਨਾਲ ਦੇ ਦਾ ਘਰ ਆਇਆ। ਫੀਤਾ ਘਟਾਉਣ ਬਣਾਇਆ ਤੇ ਉਹਨਾਂ ਨੇ ਪੌਣੀ ਦਾ ਸਰੀਆ ਲਾਤਾ ਹੈਗਾ ਜੋ ਲੱਗਾ ਉੱਤੇ ਹਾਰੀ ਫੇਰ ਤੇ ਦੁਕਾਨ ਦਾ ਇਫਤਾਹ ਕੀਤਾ, ਡਾਲਾ ਚੁੱਕ ਕੇ ਲੈ ਕੇ ਆਖਿਆ ਤੇ ਉਹ ਮੇਰੇ ਸੀਲ ਦੁਕਾਨ ਦਾ ਕਰਤਾ ਹੀ। ਇਫਤਾਰ ਕਰਨ ਚਲਾ ਤੇ ਮਾਲੀ ਵਾਲੀ ਗੇਟ ਚ ਗਈ ਫਿਰੇ ਵੱਡੀ ਬੂਟੇ ਵਾਲੀ। ਪੀਤਾ ਕੱਟਿਆ ਭਾਈ ਫੈਸਲ ਨੇ, ਨਾਲ ਉਂਗਲੀ ਵੀ ਕੱਟੀ ਗਈ, ਉਹਦੇ ਪੱਟੀਆਂ ਕਰਾ ਕੇ ਬੈਠੋ। ਭਾਜੀ ਉੱਥੋਂ ਦੇਖਾਂ ਉਹ ਲੱਗੀ ਸਾਡੇ ਤੇ ਉਹਨਾਂ ਨੂੰ ਕਹਿ ਰਿਹਾ ਇੰਜ ਨੀਵਾ ਹੋ ਕੇ ਫੀਤਾ ਕੱਟ ਲੈ ਕੇ ਤਮੀਜ਼ ਵੀ ਕੱਟਿਆ ਗਿਆ। ਤੋਰੇ ਪੈ ਤੇ ਜਿੰਦ ਚੋੜ ਗਿਆ। ਨਹੀਂ ਉਸਤਾਦ ਜੀ ਸੱਚੀ ਮੁੱਚੀ ਮੈਂ ਉੱਥੇ ਦੁਕਾਨ ਦਾ ਉਹ ਇਫਤਤਾਹ ਤੇਰੇ ਕੋ ਕਿੰਨੇ ਕਰਾ ਲਿਆ ਇਫਤਾਹ? ਮੈਨੂੰ ਤੈਨੂੰ ਲਵੇ ਮੌਲਾ। ਭਾਜੀ ਉਹਨੇ ਚਲੋ ਅੱਛਾ ਐਡਾ ਮੋਟਾ ਫੀਤਾ ਕੇ ਲਾਤਾ, ਕੱਟਿਆ ਨਹੀਂ ਕਹਿੰਦੇ ਥੱਲੋਂ ਲੰਘ ਕੇ। ਕਿਉਂ ਭਾਈ ਥੱਲੇ ਦੀ ਆ ਜਾ। ਚਨੇੜ ਨਾ ਭਾਜੀ ਪੱਥਰਾਂ ਦੀ ਦੁਕਾਨ ਬਣੀ। ਹਾਂ ਇਹਨੇ ਚੱਬ ਕੇ ਦੱਸੇ ਸੀ ਕਿ ਇਹ ਸਹੀ। ਕਹਿੰਦੇ ਉਹ ਪੱਥਰ ਨਾ ਐ ਕਰਕੇ ਇਫਤਦਾ ਮੁਬਾਰਕ ਹੋ। ਅੱਛਾ ਨਹੀਂ ਉਸਤਾਦ ਜੀ ਉੱਥੇ ਨਾ ਤਕਰੀਬਨ ਸੀ 4 ਜਣੇ ਸੀ ਇਨਵਾਈਟ। ਤਾਜੀ ਇਬਤਦਾ ਤੇ 10,000 ਦਿੱਤਾ ਇਹਨਾਂ ਨੇ, ਅੱਛਾ 20 ਦਾ ਮੋਬਾਈਲ ਖਵਾਇਆ। ਕਹਿੰਦਾ ਮੈਨੂੰ 30 ਪੈ ਗਿਆ। ਲੇਕਿਨ ਉੱਥੇ ਨਾ ਜਿਹੜੀ ਸਭ ਤੋਂ ਇੰਟਰਸਟਿਡ ਗੱਲ ਸੀ ਨਾ ਉਸਤਾਦ ਜੀ, ਜਿਹੜੇ ਦੋਸਤ ਨੇ ਮੈਨੂੰ ਇਨਵਾਈਟ ਕੀਤਾ ਸੀ,
ਉਸਤਾਦ ਜੀ ਉਹਨੇ ਕਬੂਤਰ ਰੱਖੇ ਸੀ 2 ਕਰੋੜ ਰੁਪਏ ਦੀ ਬਾਜ਼ੀ ਉਹ ਹਰਿਆ ਉਸਤਾਦ। ਆ ਲੋ ਕਬੂਤਰ ਤੇ 2 ਕਰੋੜ ਰੁਪਏ ਦੀ ਬਾਜ਼ੀ ਲੱਗੀ। ਹੋਰ ਗੱਲ ਕਰ ਲੋ ਜੀ। ਦੈਟਸ ਵੈਰੀ ਇੰਟਰਸਟਡ। ਇਹਦੀ ਮਸਾਜਰ ਮਸ਼ੀਨ ਚੁੱਕ ਕੇ ਪਾਪਾ ਜੀ ਏਡੀਆਂ ਛੱਡਣ ਡਿਆ ਜਾਨੀ ਸਾਹਿਬ। ਉਹ ਨਹੀਂ, ਮੈਂ- ਸਿਖਾ ਕੇ 150 ਦਾ ਕਬੂਤਰ ਮਿਲਦਾ 2 ਕਰੋੜ ਉਹ ਕਿਵੇਂ ਜਿੱਤ ਗਿਆ? ਭਾਜੀ ਉਹ ਕਬੂਤਰ ਹੀ 80 ਲੱਖ ਰੁਪਏ ਦਾ ਕਬੂਤਰ ਸੀ ਜਿਹੜੀ ਬਾਜ਼ੀ ਲਾਈ ਹੈ। ਇਹਨੇ ਨਾ 3500 ਦਾ ਕਬੂਤਰ ਲਿਆਂਦਾ 1.5 ਲੱਖ ਦੀ ਬਾਜ਼ੀ ਜਿੱਤਿਆ। ਇਹਨੇ ਖੁਸ਼ੀ ਜੰਜ ਛੱਡਿਆ ਉਹਨੂੰ ਬਿੱਲੀ ਪੈ ਗਈ। ਉਹਨੂੰ ਸਾਜੀ 1.5 ਲੱਖ ਉਹਦੇ ਜਨਾਜ਼ੇ ਤੇ ਲਾਤਾ। ਸਾਜੀ ਕਬੂਤਰ ਨਾ ਮੰਜੀ ਤੇ ਲੈ ਕੇ ਜਾ ਰਹੇ। 150 ਰੁਪਏ ਦਾ ਛੋਟੀ ਜਿਹੀ ਮੰਜੀ ਬਣਵਾਈ ਉਸਕੋ। ਭਾਜੀ ਬਾਰਿਸ਼ ਦਾ ਵੀ ਕੁੱਕੜ ਮਰ ਗਿਆ। ਕੁੱਕੜ ਬੜਾ ਲਾਡਲਾ ਸੀ। ਮੈਂ ਤਾਂ ਫਨਾਉਣ ਜਾਣਾ, ਮੈਂ ਨਹੀਂ ਕਹਿੰਦੀ ਜਾਣਾ। ਉਹ ਮੰਜੀ ਤੇ ਪਾ ਕੇ ਜਾ ਰਹੇ ਤੇ ਰੋਜ਼ ਰੋ ਕੇ ਮੇਰੇ ਜਨਾਜ਼ੇ ਨਾਲ ਬੰਦੇ ਵੇਖ ਕੇ ਕਹਿੰਦਾ ਕਬਰ 'ਚ ਪਾਣੀ ਪਾ ਕੇ ਨਾ ਮਈਏ ਸ਼ੋਰੇ ਵਾਲੀ ਕਰ ਲੋ। ਰਸ਼ ਬਹੁਤ ਹੋ ਗਿਆ। ਨਹੀਂ ਮੈਂ ਰਾਸ਼ੀ ਬਹੁਤ ਆ ਗਿਆ, ਮਈਏ ਤੇ ਪਤਲੀ ਕਰ ਲੋ ਦਾ। ਸਾਡੇ ਸਭ ਨੂੰ ਥੋੜਾ ਜਨਾਜ਼ਾ ਆ ਜਾਏ। ਲਾ ਕੇ ਇਹ ਪਾਣੀ ਇਹਨਾਂ ਪੱਕ ਇਹਨੇ ਜਨਾਜ਼ੇ 'ਚ ਰੋਟੀ ਚੂਰ ਲਈ। ਕਹਿੰਦਾ ਲਾਲਾ ਕ ਅਫਸੋਸ ਕਰਿਓ। ਉਹ ਕਬੂਤਰ ਨੂੰ ਕਹਿੰਦਾ ਜੀ ਮੈਂ ਗੋਲੀ ਮਾਰਨੀ ਹੈ, ਮੈਂ ਇਹਨੂੰ ਮਾਰ ਦੇਣਾ। ਉਹ ਨਾਲ ਦਾ ਕਰੈਕਟਰ ਕਹਿੰਦਾ ਯਾਰ 80 ਲੱਖ ਰੁਪਏ ਮੇਰੇ ਕੋਲ ਲੈ ਲਾ ਮਾਰਨਾ। ਉਹ ਕੋਈ ਨੁਸਖੇ ਦੇ ਵਿੱਚ ਵਾਧਾ ਘੱਟ ਹੋਇਆ। ਉਹ ਜਿਹੜਾ ਨੁਸਖਾ ਦਿੰਦੇ ਨੇ ਨਾ ਉਹਦੇ ਚ ਵਾਧਾ ਘੱਟ ਉਹ ਜ਼ਿਆਦਾ ਉੱਚੀ ਚਲਾ ਗਿਆ। ਲੈ ਚਾਂਚ ਚ ਵੱਜ ਗਿਆ। ਉੱਤੇ ਸੁਪਰਮੈਨ 'ਚ ਵੱਜ ਕੇ ਵਾਪਸ ਆ ਗਿਆ। ਇਹ ਉਹ ਸਹੀ ਉੱਤੇ ਵੱਜ ਗਿਆ। ਫਿਰ ਉਸ ਤੋਂ ਬਾਅਦ ਓਏ ਇੰਨਾ ਬੱਗੂ ਸੀ। ਇੰਨਾ ਉੱਚਾ ਚਲੇਗਾ ਚੰਨ ਵਾਲੀ ਮਾਈ ਨੇ ਪਾ ਲਿਆ ਨਾ ਪਤਾ ਮੇਰੇ ਕੋ ਡਾਕ ਆਈ ਹੈ। ਉਹ ਕਬੂਤਰ ਖੋਲ ਕੇ ਵੇਖਣ ਦੀ। ਤੈਨੂੰ ਪਤਾ ਕੀ ਖਵਾਉਂਦੇ ਆ? ਉਸਤਾਦ ਜੀ ਮੈਂ ਉਹੀ ਤੇ ਕਹਿਣ ਡਿਆ ਮੈਂ ਤਾਂ ਹੈਰਾਨ। ਬੜੇ ਬੜੇ ਬੰਦੇ ਜ਼ੁਲਮ ਕਰਦੇ ਆ। ਇਹ ਜ਼ੁਲਮ ਕਰਦਾ ਉਹ ਜ਼ੁਲਮ ਓਏ ਆਪਣੀ ਮਰਜ਼ੀ ਨਾਲ ਨਹੀਂ ਉੱਡਦਾ ਉਹ। ਇਹ ਤਾਂ ਵਿਚਾਰਾ ਆਪਣੀ ਉਸ ਕੰਡੀਸ਼ਨ 'ਚ ਆ ਜਾਂਦਾ ਵਾ, ਤੜਫ ਦੇ ਵਿੱਚ ਉੱਡਦਾ। ਮੈਡੀਸਨ ਕੋਈ ਦਵਾਈ। ਬੜੇ ਕਬੂਤਰ ਬਹਿੰਦੇ ਨਹੀਂ, ਡਿੱਗਦੇ ਆ। ਹਾਏ 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 ਜ਼ੁਲਮ ਆ ਸਾਈ ਸੱਚੀ ਜ਼ੁਲਮ ਆ। ਉਹਨੂੰ ਇੰਨਾ ਕਿ ਹੀਟ ਅਪ ਕਰ ਦੇਣਾ ਕਿ ਉਹ ਪਾਗਲ ਹੋ ਕੇ ਉੱਡਦਾ ਰਹਿੰਦਾ ਵਾ। ਤੇਰੀ ਕੀ ਸਲਾਹ ਵੀ ਉਹ ਆਪਣੇ ਸ਼ੌਕ ਨਾਲ ਉੱਡਦਾ? ਭਾਈ ਉਹ ਵੀ ਕਿਸੇ ਧੀ ਪੁੱਤ ਆ। ਹਾਂਜੀ ਉਸ ਤੋਂ ਬਾਅਦ ਉਹ ਕਬੂਤਰਾਂ ਕਹਿੰਦਾ ਦਾ ਵੀ ਇੱਕ ਖਾਨਦਾਨ ਹੈ ਭਾਜੀ। ਹਾਂਜੀ ਤੇ ਬੱਗੂ ਭਾਈ ਉਹਨਾਂ ਦਾ ਸੀਗਾ। ਉਹ ਉਸਤਾਦ ਜੀ ਕੁੱਕੜ ਸੀ ਬੱਗੂ, ਦੇਸੀ ਉਹ ਬਦਾਮ। ਉਹ 35 ਲੱਖ ਰੁਪਇਆ ਜਿੱਤ ਕੇ ਆਇਆ ਸੀ। ਬੱਬੂ ਇਹ ਜਗਾ ਉੱਤੇ ਦੁਆ ਕਰਦਾ ਮੈਨੂੰ ਕੁੱਕੜ ਹੀ ਬਣਾ ਦਿੱਤਾ। ਭਾਜੀ 35 ਬੜਾ ਲੱਖ ਬੜਾ ਮਹਿੰਗਾ ਕਬੂਤਰ, ਲੱਖ 2 ਲੱਖ 10 ਲੱਖ ਰੁਪਏ ਦਾ। ਨਹੀਂ ਇਹ ਜ਼ੁਲਮ ਹੈ। ਕੁੱਕੜ 10 ਲੱਖ ਦਾ ਕਬੂਤਰ ਲਿਆ ਕੇ ਤੇ ਆਂਗੇ ਬਿੱਲੀ ਕੇ ਲੈ ਗਈ। ਇਹਨੇ ਕਬੂਤਰ ਡਾਇਆ ਬਾਜ਼ੀ ਤੋਂ ਨੀਵਾਂ ਨੂੰ ਉੱਡੇ। ਉਹ ਕਹਿੰਦੇ ਨੀਵਾਂ ਨੂੰ ਉੱਡ ਡਿਆ। ਕਹਿੰਦਾ ਜਦੋਂ ਪਾਉਣੀ ਬਾਜ਼ੀ ਨਾਲ ਇਦਾਂ ਹੀ ਉੱਡਣਾ। ਤੇ ਬਾਜਰੇ ਹੀ ਖਾਂਦਾ ਹੋਰ ਕੀ ਖਾਂਦਾ। ਮਹਿੰਗੀ ਐ ਲੋਕ ਨਾ ਪਾਉਂਦੇ। ਅੱਛਾ ਪ੍ਰੋਫਾਈਲ ਵਾਲੀ ਵੀ 10 ਲੱਖ ਦੀ ਸ਼ਰਤ ਲੱਗੀ ਵੀ ਉਹਨੇ ਕਬੂਤਰ ਛੱਡਿਆ ਠਾ ਉਹ ਗਿਆ ਵੀ ਭਾਈ 18 ਘੰਟੇ ਹੋ ਗਏ ਇਹਨੇ ਕਬੂਤਰ ਇੰਜ ਛੱਡਿਆ। ਵਾਪਸ ਅੱਧੇ ਮਿੰਟ ਬਾਅਦ ਦੇਖਿਆ ਤੂੰ ਥੱਲੇ ਬੈਠਾ। ਕਹਿੰਦਾ ਸਾਲਿਆ ਤੈਨੂੰ ਮੈਂ ਡਾਇਆ। ਤੇ ਵੀ ਕਬੂਤਰ ਇਹਦਾ ਕਿੱਥੇ ਉੱਡਣਾ ਸੀ? ਉਹ ਭਾਈ ਮੈਂ ਉਹਨੂੰ ਸਾਹਮਣੇ ਬਿਠਾ ਕੇ ਤੇ ਆਪ ਬਦਾਮ ਖਾਂਦਾ ਤੇ ਕੋਈ ਉੱਡ ਵੀ ਗਿਆ ਆਪ ਤੋਂ। ਸਾਜੀ ਇਹਨਾਂ ਨੇ ਇਦਾਂ ਸੁੱਟਿਆ ਕਬੂਤਰ, ਉਹ ਉਦਾਂ ਹੀ ਉਸੇ ਰਫ਼ਤਾਰ 'ਚ ਵਾਪਸੀ ਆ। ਭਾਜੀ ਐਡਾ ਜਿਵੇਂ ਉਹ ਰਬੜ ਦੇ ਇਹ ਕਹਿੰਦਾ ਚੈਮਰ ਲੱਗਾ ਹੋਇਆ। ਕਹਿੰਦਾ ਪਾਰ ਪੱਤ ਗਈ। ਉਹ ਆਪਣੇ ਮੁਲਾਜ਼ਮ ਨੂੰ ਮਾਰਨ ਡਿਆ ਉਸਤਾਦ ਜੀ। ਉਹ ਕਬੂਤਰ ਜਿਹੜਾ ਹਰਿਆ ਨਾ ਬਾਜ਼ੀ ਉਹਦੇ ਇੱਥੇ ਆ ਕੇ ਗੁੜਗੁੜੂ ਕੀਤਾ ਨਾ ਤੇ ਉਹਨੇ ਮੁਲਾਜ਼ਮ ਨੂੰ ਕੁੱਟਿਆ। ਕਹਿੰਦਾ ਨੇ ਨੁਸਖਾ ਗਲਤ ਦਿੱਤਾ, ਉਹ ਵਿਕ ਗਿਆ। ਇਹਨਾਂ ਦਾ ਉਹ ਇੱਕ ਕਬੂਤਰ ਨੇ ਦੱਸਿਆ ਕਿ ਕਬੂਤਰ ਨੂੰ ਸਾਜੀ ਗੁੜਗੁੜੂ ਕਰਕੇ ਉਹਨਾਂ ਦਾ ਕਬੂਤਰ ਗੁੱਡਰ ਕੋ ਕਰਦਾ ਸੀ। ਇਹਦਾ ਕਬੂਤਰ ਇੱਥੇ ਆ ਕੇ ਬੈਠਾ ਉਹਨੇ ਦੁਰ ਫਿਟੇ ਮੂੰਹ ਗਈ। ਇਹਨੇ ਭੁੱਖਾ ਕਬੂਤਰ ਉਡਾਤਾ। ਲੈ ਆਪ ਥੱਲੇ ਬੈਠਾ ਤੇ ਉਹ ਹੋਟਲ ਤੇ ਰੋਟੀ ਖਾ ਰਿਹਾ। ਉਹ ਕੋਗਾਂ ਨੂੰ ਕੀ ਬੀਏ ਤੇ ਉੱਤਰ ਗਏ। ਸਾਰੇ ਇਹ ਬੜੇ 2 ਦਿਨ ਉੱਡਦੇ ਰਹਿੰਦੇ ਆ। ਹਾਂ 24 ਘੰਟੇ। ਤੇ ਨਾਲੇ ਤੁਸੀਂ ਕਹਿੰਦੇ ਮਰਜ਼ੀ ਨਾਲ ਨਹੀਂ ਉੱਡਦਾ। ਆਹੋ ਮੈਡੀਸਨ ਮੈਡੀਸਨ ਨਾਲ ਉੱਡਦਾ ਹੀ ਰਹਿੰਦਾ ਨਾ ਉਹ। ਆਹੋ ਜਿਹਨੂੰ ਜਿੰਨੀ ਪਾਵਰ ਆ, ਜਿੰਨੀ ਗੱਲਬਾਤ ਆ। ਹੁਣ ਮਾੜਾ ਜਿਹਾ ਉਹਦਾ ਮਿਹਦਾ ਵਿਚਾਰੇ ਦਾ ਹੁੰਦਾ, ਥੋੜਾ ਜਿਹਾ ਸਕਦਾ ਉਹਨੂੰ ਬਦਾਮ ਦੀਆਂ ਗਿਰੀਆਂ, ਉਹਨੂੰ ਚਾਰੇ ਮਗਜ਼, ਉਹਨੂੰ ਪਤਾ ਨਹੀਂ ਕੀ ਫਿਰ ਉਹਨੂੰ ਹੋਰ ਕੋਈ ਨੁਸਖੇ। ਅੱਛਾ ਤੇ ਸਾਰੇ ਨਹੀਂ ਉੱਡਦੇ, ਉਹ ਖਾ ਕੇ ਕਈ ਕਬੂਤਰ ਮਰ ਵੀ ਜਾਂਦੇ ਕਿ ਉਹਨੂੰ ਵੀ ਦਵਾਈ ਲੜ ਗਈ ਮਰ ਕੇ। ਇੱਕ ਝੋਨਾ ਹੁੰਦਾ ਉਸਤਾਦ ਜੀ। ਉਹ ਝੋਲਾ ਝੋਲਾ ਪਿਆ ਹੁੰਦਾ ਉਹਨੂੰ ਜਿਹਦੀ ਝੋਲਾ ਕੌਣ ਬਿਮਾਰੀ ਸਾਡੇ ਸਾਰੇ ਆਪਣੇ ਕਬੂਤਰ ਇੰਜ ਕਰਕੇ ਛੱਡਣ ਤੇ ਇਹਨਾਂ ਦਾ ਠੱਪੇ ਵਾਲਾ ਕਬੂਤਰ ਸੀਗਾ ਮਾਰਨ। ਨਹੀਂ ਇਹਨੇ ਕਬੂਤਰ ਛੱਡਿਆ, ਉਹ ਇੰਨਾ ਕਮਜ਼ੋਰ ਇਹਨੇ ਇੰਜ ਕਰਕੇ ਇੰਜ ਛੱਡਿਆ ਤੇ ਬਾਅਦ ਦੇਖਿਆ ਤਾਂ ਹੱਥ ਨਾਲ ਚਿੰਬੜਿਆ। ਕੁੱਤੇ ਪੇ ਉੱਠੇ ਉਸ ਤੋਂ ਬਾਅਦ ਕਹਿੰਦੇ ਕਬੂਤਰ ਉੱਡ ਨਹੀਂ ਦਿਆ ਤੇ ਉਹ ਚਿੱਟੇ ਜੋਗਰ ਸੀਗੇ। ਨੀਂਦ ਚ ਚਿੱਟੇ ਜੋਗਰ ਤਾਂ ਛੱਡਦੇ। ਰਾਤ ਨੂੰ ਉਹਨੂੰ ਹੀ ਬਾਜਰਾ ਪਾਉਂਦਾ ਬੂਟ ਪਾਇਆ ਬਾਜਰੇ। ਚਿੱਟੇ ਜੋਗਰ ਹੀ ਨੀਂਦ ਵਿੱਚ ਤਾਂ ਛੱਡਦੇ ਆਪਣੇ। ਉਹ ਨਹੀਂ ਮੈਂ ਬੜਾ ਹੈਰਾਨ ਹੋਇਆ ਉਸਤਾਦ ਜੀ ਵੇਖ ਕੇ। ਨਹੀਂ ਕੀਮਤ ਨਹੀਂ, ਇਹ ਕੀਮਤਾਂ ਵਾਕਈ ਹੈ ਨੇ। ਕਬੂਤਰੀ ਨੇ ਆਂਡੇ ਨਹੀਂ ਦਿੱਤੇ। ਐਡਵਾਂਸ ਬੁਕਿੰਗ ਲੱਖ ਰੁਪਏ ਦਾ ਆਂਡਾ
ਉਹ ਨਸਲੀ ਹੋਏਗਾ ਨਾ ਕੋਈ। ਨਹੀਂ ਅੱਛਾ ਇਹ ਬੜੀ ਬੜੀ ਬੈਟ ਲੱਗਦੀ ਹੈ, ਇਹ ਸ਼ਰਤਾਂ ਲੱਗਦੀ ਹਾਂਜੀ ਕਰੋੜਾਂ ਰੁਪਏ ਦੀ। ਕਰੋੜ ਰੁਪਇਆ ਸਹੀ ਕਹਿ ਰਿਹਾ। ਮੈਂ ਸਾਹਮਣੇ ਦੇਖ ਕੇ ਠੀਕ ਆਇਆ ਕਹਿ ਰਿਹਾ। ਸਹੀ 2 ਕਹਿ ਰਿਹਾ। ਕਰੋੜ ਦੀ 7 ਕਬੂਤਰਾਂ ਦੀ ਲੜੀ ਬਣਾ ਕੇ ਸਾਫਾ ਪਾਇਆ। ਭਾਜੀ ਲੱਖਾਂ ਰੁਪਇਆ ਲਾ ਕੇ ਇੱਕ ਫੰਕਸ਼ਨ ਤੇ ਗਿਆ, ਸੱਤਾਂ ਨੇ ਬਿਠਾ ਕਰਤੀ। ਨਹੀਂ ਭਾਈ ਮੈਂ ਵੇਖਿਆ, ਮੈਂ ਤੇ ਹੈਰਾਨ ਤੇ ਪਰੇਸ਼ਾਨ ਹੋ ਗਿਆ ਭਾਈ। ਨਹੀਂ ਨਹੀਂ ਇਹ ਹੁੰਦਾ ਫੈਸਲ ਸਾਹਿਬ, ਇਹ ਕਰੋੜਾਂ ਰੁਪਇਆ ਲਾ ਕੇ ਆ ਪਿਸਤੇ ਬਦਾਮ ਖਵਾ ਕੇ ਕਬੂਤਰ ਪਾ ਲਿਆ, ਜਿੱਦਣ ਬਾਦੀ ਸੀਗੀ ਉਹ ਕੁਰਸੀ ਥੱਲੇ ਆ ਗਏ। ਨਹੀਂ ਆਪਣੇ ਥੱਲੇ ਹੀ ਆ ਗਿਆ। ਆਪਣੇ ਥੱਲੇ ਆ ਗਏ। ਉਸਾ ਜੀ ਸ਼ੌਕ ਕੋਈ ਵੱਡਾ ਹੀ ਕਰਨਾ ਚਾਹ ਰਹੇ ਆ। ਕੁੱਕੜਾਂ ਦੀ ਜਿਹੜੀ ਲੜਾਈ, ਤੂੰ ਨਾ ਕੋਈ ਉਹਨਾਂ ਦੀ ਕੁੱਕੜਾਂ ਦੇਖੀ, ਕੁੱਕੜ ਕੇ ਉਡਾਈ ਖੂਨੋਂ ਖੂਨ ਕਰ ਦਿੰਦੇ ਕੁੱਕੜ ਇੱਕ ਦੂਜੇ ਸਾਜੀ ਇਹ ਵੀ ਸੁਣਿਆ ਨੂੰ। ਜ਼ੁਲਮ ਆ। ਉਸਾ ਜੀ ਉਹ ਨਹੀਂ ਜ਼ੁਲਮ, ਘਿਓ ਖਾਈ ਜਾਂਦੇ, ਦੇਸੀ ਘਿਓ, ਬਦਾਮ, ਖਸ਼ਖਾਸ, ਚਾਰੋਂ ਕੌਣ? ਮਤਲਬ ਕੁੱਕੜ। ਯਾਰ ਉਹ ਨਹੀਂ ਖਾਈ ਜਾਂਦੇ, ਉਹਨੂੰ ਖਵਾਈ ਜਾਂਦੇ ਨੇ। ਹਾਂ ਉਹ ਕੀਮਾ ਵੀ ਖਵਾਉਂਦੇ ਨੇ ਤੇ ਉਹ ਬੰਦੇ ਨੂੰ ਪੈ ਜਾਂਦਾ ਉਹ ਕੁੱਕੜ। ਹਾਂਜੀ। ਤੇ ਜਿਹੜੇ ਦੇਸੀ ਕੁੱਕੜ ਨੇ ਨਾ ਸਹੀ ਪਲੇ, ਉਹ ਬੰਦੇ ਨੂੰ ਪੈ ਜਾਂਦੇ ਨੇ। ਲੇਕਿਨ ਉਹ ਜਦੋਂ ਕੁੱਕੜ ਉਹਦੇ ਤਾਜੀ ਕੁੱਕੜ ਉਹਦੇ ਕੋਲ ਆਇਆ, ਮੈਂ ਆ ਵੇਖਿਆ, ਉਹਨੇ ਕਿਹਾ ਕੁਕੜੂ ਕੁੜੂ, ਉਹਨੇ ਕੀਮਾ ਪਾਇਆ ਨਾ ਤੇ ਉਹ ਆ ਕੇ ਕਹਿੰਦਾ ਕੁਕੜੂ ਕੁੜੂ। ਉਹਨੇ ਕਿਹਾ ਵੀ ਸਬਜ਼ੀ ਪਾ। ਨਹੀਂ ਉਹਨੇ ਮੁਲਾਜ਼ਮ ਨੂੰ ਕੁੱਟਿਆ, ਉਰੇ ਆ ਕਹਿੰਦਾ ਵੱਡਾ ਵਾ ਨਾ, ਤੈਨੂੰ ਨਹੀਂ ਪਤਾ ਉਹ ਨਹੀਂ ਖਾਂਦਾ, ਪਰ ਉਹਨੇ ਫਿਰ ਮੁਲਾਜ਼ਮ ਨੂੰ ਕੁੱਟਿਆ, ਕਹਿੰਦਾ ਵੇਖ ਕੁੱਕੜ ਨੂੰ ਅੱਛਾ ਹੁਣ ਮੈਂ ਤੈਨੂੰ ਕੁੱਟਣਾ। ਕੁੱਕੜ ਨੂੰ ਇੰਨੀਆਂ ਦਵਾਈਆਂ ਖਵਾ ਕੇ ਦੁੱਧ ਦੇਣ ਲੱਗ ਪਿਆ। ਉਹਦਾ ਪਤਲਾ ਹੋ ਗਿਆ। ਇਹਦਾ ਕੁੱਕੜ ਲੜਾਈ ਵਾਸਤੇ ਕਿਹਾ ਪਿੱਛੇ ਨੂੰ ਆਈ ਜਾਵੇ। ਮੈਂ ਕਿਹਾ ਲੜਦਾ ਨਹੀਂ, ਕਹਿੰਦਾ ਭਾਈ ਉਹ ਸਾਰਾ ਸਾਲ ਰੂੜੀਆਂ ਫੋੜ ਕੇ ਲਾੜੂ ਤਾਂ ਭਲਾ। ਕੁੱਕੜ ਲੜਾਉਣ ਗਿਆ ਤੇ ਕਹਿ ਰਿਹਾ ਕੁੱਕੜ ਜੱਗੇ ਦਾ। ਕੁੱਕੜ ਚੰਗੇ ਦਾ। ਕੁੱਕੜ ਦੇ ਪੈਰਾਂ ਥੱਲੇ ਮੋਟਰਸਾਈਕਲ ਟੂਪਾਂ ਕੱਟ ਕੇ ਲਾ ਕੇ ਤੇ ਸਮੁੰਦਰ 'ਚ ਛੱਡਤਾ ਜਾਂਦੇ। ਕੁੱਤਿਆਂ ਦੀ ਲੜਾਈ ਹੁੰਦੀ ਹੈ, ਮਾਰ ਦਿੰਦੇ। ਓਏ ਆਹੋ ਤੂੰ ਕੋਈ ਅਲੱਗ ਕਰਨਾ ਚਾਹ ਰਿਹਾ ਨਾ, ਤੂੰ ਉੱਡਣ ਵਾਲੇ ਕੁੱਤੇ ਲੈ। ਉੱਡਣ ਵਾਲਾ ਕੁੱਤਾ ਹਾਂ ਤੇ ਲੜਾਈ ਸ਼ੌਕ ਤੇ ਵੱਡਾ ਹੋਵੇ ਨਾ ਸਕਾਰ ਆਹੋ ਇਹ ਕੋਈ ਵੱਡਾ ਹੀ ਹੈ, ਉਹਨੂੰ ਪਰ ਲਵਾ ਲਾ। ਉੱਡਣ ਵਾਲਾ ਕੁੱਤਾ ਕਿਹੜਾ ਹੁੰਦਾ? ਉਹਨੂੰ ਪਰ ਲਵਾ ਲਾ ਨਾ, ਮੁਰਗੇ ਤੇ ਪਰ ਲਾ ਕੇ ਉਹਨੂੰ ਲਾ ਦੇ। ਠੀਕ ਹੈ ਤੇ ਚੁੰਝ ਉਹਦੇ ਇੱਥੇ ਚੁੰਝ ਲਾ ਦੇ ਉਹਦੀ। ਤੂੰ ਆਪਣੇ ਹੈਪੀ ਜਿਹੜਾ ਤੇਰਾ ਕੁੱਤਾ ਵਾ ਉਹਨੂੰ ਭੇਜ ਲੜਾਈ 'ਚ। ਹਾਂ ਪਾਕਿਸਤਾਨ ਜੀ ਲੱਗੇ ਸੀ ਲੜਾਈ ਮਤਲਬ ਇੱਥੇ ਲੈ ਲਿਆ ਉਹਨੂੰ ਲੜਾਈ 'ਚ ਭੇਜ, ਪੈਸੇ ਕਮਾ। ਆਪ ਜੋ ਜਿੰਨਾ ਉਹਨੂੰ ਸੁਲਾਹ ਵਾਲੀ ਜਗ੍ਹਾ ਤੇ ਲਿਆ ਰਿਹਾ। ਆਹੋ ਉਹਨੂੰ ਪਹਿਲੇ ਲੜਾਈ ਵਾਲੀ ਜਗ੍ਹਾ ਤੇ ਲੈ ਜਾ। ਨਹੀਂ ਉਹ ਰਨਰ ਆਪੇ ਆਪਣਾ ਕੁੱਤਾ ਤਿਆਰ ਕੀਤਾ ਲੜਾਈ ਵਾਸਤੇ। ਸਵੇਰੇ ਸਵੇਰੇ ਦੇਖ ਕੇ ਕਹਿੰਦੇ ਉਹ ਸੇਲ ਤੂੰ ਤਿਆਰ ਰਿਹਾ, ਮੈਨੂੰ ਇਹਦਾ ਸੇ ਨਹੀਂ ਲੱਗਦਾ। ਨਹੀਂ ਸਾਜੀ ਉਹ ਕੁੱਤਾ ਬੜਾ ਨਸਲੀ ਕੁੱਤਾ। ਬਹੁਤ ਨਸਲੀ ਭਾਈ, ਲੇਕਿਨ ਆਪ ਆਦਰ ਨਸਲਿਆ ਕੋ ਗਿਆ। ਭਾਜੀ ਉਹਨੂੰ ਪਾਇਆ ਹੀ ਕੁਛ ਨਹੀਂ ਵਿਚਾਰੇ ਨੂੰ, ਜਦੋਂ ਪਾਉਣਾ ਹੀ ਕੁਛ ਨਹੀਂ ਕਰਦਾ, ਉਦੋਂ ਨਸਲੀ ਕਾਹਦਾ ਰਹਿ ਗਿਆ ਉਹ। ਕੀ ਗੱਲ ਉਹਦੀ ਜਦਾਦ ਤੇ ਉਹਦੇ ਨਾਲ ਆ ਭਾਜੀ ਉਹਨੂੰ ਗੋਸ਼ਤ ਤਾਂ ਨਹੀਂ ਪਤਾ, ਹਮਸਾਇਆ ਦਾ ਕੁੱਤਾ ਬੋਟੀ ਲੈ ਕੇ ਤੁਹਾਨੂੰ ਕਹਿੰਦਾ ਓਏ ਓਏ ਹਾਂ ਕੀ ਆ। ਇਹਨੇ ਜੁਮੇਰ ਦਿਨ ਕੁੱਤਾ ਲੜਾਉਣਾ ਸੀ ਤੇ ਜੁਮੇਰਾਤ ਨੂੰ ਉਹਨਾਂ ਆਪ ਲੜ ਪਏ। ਨਹੀਂ ਕੋਈ ਫੈਸਲ, ਪੈਸੇ ਕਮਾ ਤੂੰ ਵੀ ਲੜਾ ਉਹਨੂੰ, ਦੜਾ। ਤੇਰੀ ਮਿਹਰਬਾਨੀ ਫਿਲਮ ਦਿਖਾ, ਕੁੱਤੇ ਨੂੰ ਕਿਸ ਕਰਨ ਦਾ। ਉਧਰ ਵੇਖ, ਉਧਰ ਵੇਖ। ਉਹਨੇ ਪਤਾ ਇਹ ਕੁੱਤਾ ਦੇ ਅੱਗੋਂ ਜਾ ਕੇ ਤੇਰਾ ਪਤਾ ਹੱਥ ਕੇ ਕਹਿੰਦਾ ਉਧਰ ਵੀ ਵੇਖ। ਸਾਦਾ ਕੁੱਤਾ ਲੈ ਆਇਆ ਸਾਦੀ, ਉਹਨੂੰ ਕੰਨ ਭਰ ਭਰ ਕੇ ਲੜਾਤਾ ਦੂਸਰੇ ਨੇ। ਅੱਛਾ ਉਹਨੂੰ ਚੁੱਕ ਕੇ। ਆਹੋ ਕਹਿੰਦਾ ਤੇਰੀ ਕੁੱਤੀ ਹੈ। ਤੇਰੇ ਪਿਓ ਨੇ ਮਾਰਿਆ ਸੀ। ਤੂੰ ਜਦੋਂ ਕੰਮ ਤੇ ਚੱਲ ਜਾਂਦਾ ਪਤਾ ਕੀ ਕਰਦਾ, ਕੁੱਟਕੁਆ। ਜਰਮਨ ਸ਼ੈਫਰਡ ਆ ਆਹੋ ਤੇ ਰੂੜੀ ਤੇ ਜਿਹੜੇ ਵਾਰਾ ਕੁੱਤੇ ਫਿਰਦੇ ਉਹਨੂੰ ਕਹਿੰਦਾ ਮੈਨੂੰ ਖਿਲਾ ਲਓ, ਮੈਨੂੰ ਵੀ ਨਾਲ ਖਿਲਾ ਲਓ। ਲੈ ਮੈਨੂੰ ਵੀ ਖਿਲਾ ਲਓ। ਨਹੀਂ ਕੁੱਤਾ ਮਿੱਠੇ ਨਸਲੀ ਆ। ਹਾਂਜੀ ਭਾਈ ਉਹ ਦੱਸੋ ਯਾਰ ਨਸਲੀ ਸੀਗਾ ਉਹ। ਹੈਗਾ ਹੁਣ ਲੈ ਉਹਦਾ ਤੂੰ ਜੋ ਹਾਲ ਕਰਤਾ ਭਾਜੀ ਉਹਨੂੰ ਪਤਾ ਹੀ ਨਹੀਂ ਕੀ ਖਾਣਾ ਪੀਣਾ ਵਾ। ਯਾਰ ਉਹਨੂੰ ਪਤਾ ਵਾ ਇਹ ਹੋਰ ਪੁੱਠੇ ਜੇ ਹੁਣ ਪਾਵੇ ਤੇ ਹੁਣ ਕੁਝ ਕਰਿਓ। ਇਹ ਸਾਡੀ ਕਸਮ ਵਾਲੀ ਗੱਲ ਹੈ, ਮੈਂ ਪਰਸੋਂ ਉਹਦੇ ਲਈ ਬੋਰਾ ਲੈ ਕੇ ਆਇਆ, ਪੂਰਾ ਖੁਰਾਕ। ਉਹਦੇ ਚ ਪਾਤਾ ਬੋਰੇ ਚ ਉਹਨੂੰ। ਭਾਜੀ ਕੁੱਤੇ ਦੇ ਇੱਥੋਂ ਝੱਗ ਨਿਕਲਣੇ, ਡਾਲਾ ਨਿਕਲਣੀਆਂ। ਮੈਂ ਕਿਹਾ ਕੀ ਖਾਤੇ, ਇੱਕ ਤਾਂ ਸਹੀ ਨੇ ਸ਼ੈਂਪੂ ਪਾਤਾ। ਉਹ ਤੋਂ ਕਹਿੰਦਾ ਮੈਂ ਅੰਦਰੋਂ ਧੋਣਾ ਨਹੀਂ। ਕੈਨਨ ਫਸਟ ਸਟਾਰ ਇਹਦਾ ਵਾਹਦ ਕੁੱਤਾ ਜਿਹੜਾ ਆਪਣੀਆਂ ਹੱਡੀਆਂ ਆਪ ਗਿਣ ਲੈਂਦਾ, ਐਡਾ ਕਮਜ਼ੋਰ। ਭਾਜੀ ਕੁੱਤੇ ਦੇ ਦੋ ਤੋਂ ਮਲਾਈ ਲਾ ਕੇ ਲੈ ਗਿਆ, ਦੱਸ ਕਹਿੰਦਾ ਇਹ ਖਾਣੀ ਤੂੰ। ਮਲਾਈ ਤਾਂ ਖੈਰ ਤੂੰ ਖਾਂਦਾ ਹੀ ਨਹੀਂ। ਇਹ ਪਾਉਂਦੇ ਹੀ ਨਹੀਂ ਕੁੱਤਾ ਦੁੱਧ ਪੀਂਦਾ ਹੀ ਨਹੀਂ ਹੈਗਾ। ਭਾਜੀ ਚੁੱਪ ਦੇਣਾ ਹੀ ਨਹੀਂ। ਲੈ ਕੌਣ ਕਹਿੰਦਾ ਨਹੀਂ ਪੀਂਦਾ? ਸਾਜੀ ਮੈਂ ਕਹਿੰਦਾ ਤੂੰ ਫੇ ਉਹਦਾ ਆਪ ਪੀਂਦਾ ਹੋਏਗਾ। ਕੁੱਤਾ ਉਸਾਜੀ ਦੁੱਧ ਜਿਹੜਾ ਨਾ ਕੁੱਤੇ ਲਈ ਮੁਫੀਦ ਨਹੀਂ ਹੈਗਾ। ਦਹੀਂ ਪਾਓ, ਦਹੀਂ ਉਹਨੂੰ ਪਾਈਦਾ। ਹਾਂ ਕੁੱਤੇ ਦਾ ਦੁੱਧ ਪਾਓਗੇ ਉਹਦੇ ਵਾਲ ਉਤਰਨ ਲੱਗ ਪੈਣਗੇ। ਹਾਂ ਫੈਸਲ ਪਿੰਡੀੋਂ ਲੈ ਕੇ ਆਇਆ ਕੁੱਤਾ ਵਾ। ਅੱਛਾ ਜੀ ਸ਼ੌਕ ਹੁੰਦਾ ਵਾਕਈ। ਸਾਡੇ ਕੋਲ ਵੀ ਇੱਕ ਕੁੱਤਾ ਹੁੰਦਾ ਸੀ ਬਾਹਰ ਨਾ ਬਨੇ, ਮਤਲਬ ਮੇਰਾ ਘਰ ਸੀ ਪਹਿਲਾ ਜਿਹੜਾ, ਉਹਦੇ ਛੱਤ ਤੇ ਮੈਂ ਮੰਜੀ ਡਾਈ ਤੇ ਇੱਥੇ ਉਹਨੇ ਕੁਝ ਸੌਣਾ ਬਨੇਰੇ ਤੇ, ਗਲੀ 'ਚ ਵੀ ਧਿਆਨ ਹੈ ਤੇ ਉਹਦੇ ਉੱਤੇ ਵੀ। ਤੇ ਰਾਤ ਨੂੰ ਮੈਂ ਸੁੱਤਾ ਪਿਆ ਤੇ ਆਵਾਜ਼ ਆਈ ਪਾ, ਮੈਂ ਦੇਖਿਆ ਤੇ ਗਲੀ 'ਚ ਡਿੱਗਾ। ਉਹ ਕਹਿੰਦੇ ਸੁੱਤੇ ਦੀ ਗੱਲ ਧਰਮ ਕੀਤਾ ਗਲੀ 'ਚ ਡਿੱਗਾ ਤੇ ਮੈਨੂੰ ਕਹਿਆ ਮੈਂ ਉਤਰ ਕੇ ਕੁੰਡੀ ਖੋਲ ਕੇ ਉਹਨੂੰ ਅੰਦਰ ਲੈ ਆਇਆ ਦੁਬਾਰਾ। ਸਾਡਾ ਦੋਸਤ ਹੈ ਲੱਡੂ, ਉਹਨੇ ਇੱਕ ਕੁੱਤਾ ਰੱਖ ਲਿਆ ਤੇ ਐਡਾ ਕੱਦ ਉਹਦਾ, ਉਹ ਸ਼ਿਕਾਰੀ ਟਾਈਪ ਨਹੀਂ, ਬਰੀਕ ਮੂੰਹ ਵਾਲਾ, ਉਹ ਕੁੱਤਾ ਰੱਖ ਲਿਆ ਤੇ ਉਹਨੂੰ ਨਾ ਮਾਰਨ ਡਿਆ ਰੱਸੀ ਨਾਲ। ਮੈਂ ਕਿਹਾ ਕੀ ਹੋਇਆ? ਕਹਿੰਦਾ ਖਾਨ ਸਾਹਿਬ
ਬਦਤਮੀਜ਼ ਏਦਾਂ ਕਹਿੰਦਾ ਰਾਮ ਤਲਬ ਸਾਡੇ ਤੋਂ ਪਹਿਲੇ ਸੁੱਤਾ ਹੁੰਦਾ ਭਾਜੀ ਆਰਾਮ ਤਲਬ ਇਹਨਾਂ ਦਾ ਜਿਹੜਾ ਜਰਮਨ ਸ਼ੈਫਰਡ ਪਿੱਛੋਂ ਨੀਵਾ ਬਹੁਤ ਉਹ ਐ ਲੱਗਦਾ ਉਹਦਾ ਫਟਾ ਲੱਗ 70 ਅੰਦਰ ਵਾੜਨ ਦੇ ਮੈਂ ਕਿਹਾ ਪਿੱਛੋਂ ਨਹੀਂ ਹੋ ਕਹਿੰਦਾ 1 ਬਿਲੀਅਨ ਕੁੱਤਾ ਹੈ ਨਹੀਂ ਸਲਾਈਡ ਆ ਨਾ ਉਹ ਸਲਾਈਡ ਇੱਕ ਅੰਨੇ ਕੁੱਤੇ ਦੇ ਸਾਹਮਣੇ ਗੇਸ ਟੁੱਟੀ ਹੋਇਆ ਨੂੰ ਜਾਣ ਲੱਗ ਪਿਆ। ਇਹਨੇ ਆਪਣੇ ਕੁੱਤੇ ਦੇ ਸਾਹਮਣੇ ਗੇਂਦ ਦਿੱਤੀ ਉਹਨੂੰ ਤਾਂ ਵੇ ਕਹਿੰਦਾ ਉਸਤਾਦ ਬੜੀ ਦੂਰ ਸਿੱਟੀ ਬੜੀ ਤਰਵਾ ਬੜੀ ਤਰਵਾ ਯਾਰ ਮੈਂ ਨਹੀਂ ਜਾਂਦਾ ਪਹਿਲੇ ਨਹੀਂ ਸਾਡੀ ਗੇਂਦ ਗੁੰਦਾ ਵਾਲਾ ਨਹੀਂ ਉਹ ਤੇ ਵੈਸੇ ਹੀ ਬੜਾ ਯਾਨੀ ਕਿ ਕਾਬਲ ਕੁੱਤਾ ਹੈਗਾ। ਕਾਬਲ ਮਤਲਬ ਕੀ ਤੈਨੂੰ ਮੈਨੂੰ ਕੋਈ ਵੀ ਹੱਥ ਲਾਏਗਾ ਉਹਨੂੰ ਪੈ ਜਾਏਗਾ। ਭਾਜੀ ਉਹ ਪੈ ਜਾਏਗਾ ਆਰਾਮ ਕਰੇਗਾ ਉਹਨੂੰ ਫਟੇਗਾ ਨਹੀਂ। ਹਾਂਜੀ ਉਹ ਪੈ ਜਾਏਗਾ ਆਹ ਸੌਂ ਜਾਏ ਹਾਂ ਚੋਰ ਦੀ ਜ਼ਰੂਰਤ ਨਹੀਂ ਮੇਰੇ ਏਰੀਏ 'ਚ ਵੀ ਆ ਜਾਏ। ਉਹ ਤਾਂ ਪਤਾ ਚੋਰਾਂ ਨੂੰ ਪਤਾ ਤੇਰੇ ਘਰ ਹੀ ਕੁਛ ਨਹੀਂ ਉਹ ਕੁੱਤੇ ਦੀ ਵਜ੍ਹਾ ਤੋਂ ਨਹੀਂ, ਉਹ ਤੇ ਹਾਲਾਤ ਦੀ ਵਜ੍ਹਾ ਤੋਂ ਹੈ। ਨਹੀਂ ਕੁੱਤਾ ਆਪ ਲਿਆ ਕੇ ਦਿੰਦਾ ਯਾਰ ਫੈਸਲਾ ਨਾਲ ਗੱਲ ਕਰੀ ਯਾਰ ਤੇਰੀ ਮਿਹਰਬਾਨੀ ਇਹ ਮੈਨੂੰ ਕਹਿੰਦੇ ਵੀ ਹਰ ਫਲ ਪਹਿਲੋਂ ਮੇਰੇ ਘਰ ਆਉਂਦਾ ਪਰੇਸ਼ਾਨ ਮੈਂ ਕਿਹਾ ਯਾਰ ਬੜੀ ਗੱਲ ਤੇ ਮੈਂ ਵੇਖਿਆ ਨਹਿਰ ਤੇ ਰਹਿੰਦਾ ਤੇ ਪੈਪ ਆਪਣੇ ਨੂੰ ਪਾਇਆ ਜਿਹੜਾ ਨਹਿਰ 'ਚ ਫਲ ਆਉਂਦਾ ਨਾ ਇਹਦੇ ਘਰੋਂ ਹੋ ਕੇ ਦੁਬਾਰਾ ਨਹਿਰ 'ਚ ਜਾਂਦਾ ਇਹਦੇ ਘਰ ਚੋਰ ਹੈ ਤੇ ਘਾਟਾ ਫੋਲ ਫਲੀਆ ਕਰਕੇ ਇਹਨਾਂ ਨੂੰ ਕਹਿੰਦੇ ਆ ਫਾੜੋ ਪੈਸੇ ਬੱਚਿਆਂ ਨੂੰ ਦਹੀਂ ਗਵਾਲ ਪਾ ਉਹ ਤਾਂ ਚੋਰ ਨੂੰ ਕਹਿੰਦਾ ਥੋੜੇ ਆ ਬੱਚੇ ਬਹੁਤ ਨੇ। ਕਹਿੰਦਾ ਹਰ ਫਲ ਪਹਿਲੇ ਮੇਰੇ ਘਰ ਆਉਂਦਾ ਆਹੋ ਮੈਂ ਕਿਹਾ ਹਾਂ ਮੈਂ ਗਿਆ ਤੇ ਉੱਪਰ ਜਿਹੜੇ ਕਿਰਾਏਦਾਰ ਸੀ ਉਹ ਮੰਡੀ ਦਾ ਕੰਮ ਕਰਦੇ ਸੀ ਉੱਤੇ ਲੈ ਕੇ ਜਾਂਦੇ ਸੀ ਰੋਜ਼ ਗੋਲੀਆਂ ਦਾ ਕੰਮ। ਆਹ ਅੱਛਾ ਭਾਈ ਤੁਸੀਂ ਦੱਸੋ ਕੀ ਕਹਿਣ ਲੱਗੇ ਸੀ ਮੈਂ ਦੱਸਣ ਲੱਗਾ ਸੀ ਕਿ ਬਾਦਸ਼ਾਹ ਕਿਵੇਂ ਈਦ ਮਨਾਉਂਦੇ ਸੀ ਸਰ। ਹਾਂ ਅੱਛਾ ਚੈਨਲ ਆਖਰਲੇ ਜਿਹੜੇ 2 ਮੁਗਲ ਬਾਦਸ਼ਾਹ ਨਾ ਉਹਨਾਂ ਦੀ ਕੋਈ ਹਿਸਟਰੀ ਮੈਫੂਮ ਬਹਾਦਰ ਸ਼ਾਹ ਜ਼ਫਰ ਤੇ ਉਸ ਦਾ ਤੋਂ ਪਹਿਲੇ ਜੇ ਉਹਨਾਂ ਨੇ ਸਟਾਰਟ ਜਦੋਂ ਚਾਂਦ ਰਾਤ ਦਾ ਪਤਾ ਚੱਲ ਜਾਂਦਾ ਸੀ ਕਿ ਨਾ ਈਦ ਦਾ ਚੰਦ ਨਜ਼ਰ ਆ ਗਿਆ ਵਾ 5 ਤੋਪਾਂ ਚਲਾਉਂਦੇ ਸੀ ਹੈ 5 ਤੋਪਾਂ ਚਲਾਉਂਦੇ ਸੀ ਐਲਾਨ ਕਰਨ ਵਾਸਤੇ ਕਿ ਚੰਦ ਨਜ਼ਰ ਆ ਗਿਆ। ਤੇ ਦਿਨੇ ਇਹਨਾਂ ਦੇ ਵੀ- ਦਿਨੇ ਸੁੱਤੇ ਰਹਿੰਦੇ ਸੀ ਰਾਤੀ ਸਾਰੀਆਂ ਖਰਚੀਆਂ ਗਈਆਂ ਨਹੀਂ ਯਾਰ ਉਹ ਮਤਲਬ ਇਹ ਆ ਕਿ ਵੀ ਬਾਦਸ਼ਾਹ 5 ਤੋਪਾਂ ਦੀ ਸਲਾਮੀ ਜਿਹਨੂੰ ਕਹਿੰਦੇ ਆ ਪੰਜੀ ਕਹਿੰਦੇ ਸੀ 5 ਤੋਪਾਂ ਚਲਾਉਣੀਆਂ ਉਹ ਈਦ ਦਾ ਐਲਾਨ ਹੁੰਦਾ ਸੀ ਕਿ ਚੰਦ ਕਿ ਵੀ ਨਜ਼ਰ ਈਦ ਬਾਦਸ਼ਾਹ ਲੋ ਕਿ ਵੀ ਤੁਹਾਨੂੰ ਮੁਬਾਰਕ ਹੋਵੇ ਤੇ ਵੀ ਸਵੇਰੇ ਈਦ ਆ ਕਿਉਂਕਿ ਉਹ ਕਿਲਾ ਹੁੰਦਾ ਸੀ ਨਾ ਉੱਚੀ ਹਾਂ। ਜਗ੍ਹਾ, ਉਹ ਤੋਂ ਚੰਦ ਪਹਿਲੇ ਨਜ਼ਰ ਆਉਂਦਾ ਸੀ ਜੀ ਉਸਤਾਦ ਜੀ ਉਹ ਹਨਾ ਜਿਹੜੇ ਮੈਨੂੰ ਜ਼ਿਆਦਾ ਪਤਾ ਕਿਉਂਕਿ ਮੈਂ ਮੁਗਲ ਹੈਗਾ। ਬਾਬਾ ਉਸਤਾਦ ਜੀ ਸੱਚੇ ਜਿਹੜੇ ਰਹੋ ਆ। ਈਦ ਜਿਹੜੀ ਨਾ ਮੈਨੂੰ ਸ਼ੈਰੀ ਪਤਾ ਥੋੜਾ ਲੈ ਕੇ ਮੁਗਲ ਸਾਹਿਬ ਕਿਲੇ 'ਚ ਫਿਰਨ ਦੇ ਕਹਿੰਦਾ ਮੈਂ ਅੱਜ ਕੱਟ ਕੇ ਲੈ ਜਾਣੀ ਨਹੀਂ ਕਹਿੰਦਾ ਮੈਂ ਆਪਣਾ ਹਿੱਸਾ ਨਾਰ ਲੈਣਾ ਕਲੀ ਕੱਢਣ ਇਹਨਾਂ ਕੋ ਹੁਣ 21 ਤੋਪਾ ਹੈ ਨਹੀਂ ਸੀ ਬੱਚਿਆਂ ਨੂੰ ਠਾ ਕੇ ਮੂੰਹ ਨਾ ਕਰਨ ਦੇ ਤੇ ਬੱਚੇ ਮਹੱਲੇ ਚ ਦੱਸੇ ਚੰਨ ਆ ਗਿਆ ਚੰਦ ਨਜ਼ਰ ਆ ਗਿਆ। ਲੋਕ ਗਿਣਦੇ ਸੀ ਜਿਹੜੇ ਇੱਕੀ ਪਟਾਕੇ ਤੋਪਾਂ- ਹੁੰਦੇ ਸੀ ਨਾ ਉਹ ਤੋਪ ਦਾ ਜਿਹੜਾ ਗੋਲਾ ਉਹਦੀ ਆਵਾਜ਼ ਹੁੰਦੀ ਸੀ ਲੋਕ ਗਿਣਦੇ ਸੀ 5 ਹੋਰ ਸਿਸਟਮ 21 ਤੋਪ ਯਾਨੀ ਕਿ ਕਿਸੇ ਨੂੰ ਸਲਾਮੀ ਦੇਣੀ ਓਏ ਆਹ 21 ਤੋਪਾਂ ਦੀ ਸਲਾਮੀ ਸੁਣੀ ਉਹ ਹੋਰ ਜਗ੍ਹਾ ਤੇ ਜਿਹੜੇ 25 ਉਹ ਵੱਡੀ ਈਦ ਦਾ 23 ਜਿਹੜੇ ਹੁੰਦੇ ਸੀ ਛੋਟੀ ਈਦ ਦੇ ਹੁੰਦੇ ਸੀ ਅਗਰ ਕੋਈ ਮਰ ਜਾਂਦਾ ਸੀ ਉਹਦੇ 7 ਵਾਰੀ 7 ਪਟਾਕੇ ਹੁੰਦੇ ਸੀ ਸਾਰੀਆਂ ਤੋਪਾਂ ਦੇ ਖਾਨਦਾਨ ਤੇ ਚੱਲ ਗਈ ਸੱਤ ਕਰਕੇ ਇਹ ਵੀ ਮੁਗਲ ਆ ਬਾਬਾ ਜੀ ਇਹਨੇ ਵੀ ਈਦ ਸਵੇਰੇ ਨੇ ਕਿਹਾ ਇਹਨੂੰ ਪਤਾ ਲੱਗਾ ਕਿ ਇਹਨੇ ਕਿਹਾ ਭਾਜੀ ਸੁਬਾਹ ਈਦ ਹੈ ਤੇ ਕੀ ਕਰਨਾ ਉਹਨੇ ਕਿਹਾ ਚਲਾਓ ਤੇ ਇੱਕੋ ਹੀ ਗੋਲਾ ਸੀ ਤੇ ਇੱਕ ਗੋਲਾ ਚਲਾ ਕੇ ਤੇ ਬੈਠਾ ਵੇਟ ਕਰ ਰਹੇ ਨੇ ਕਿ ਚਲਾਉਂਦੇ ਨਹੀਂ ਕਹਿੰਦਾ ਭਾਜੀ ਗੋਲਾ ਲੈਣ ਗਿਆ ਉਹ ਕਹਿੰਦਾ ਚੰਦ ਨਿਕਲੇ ਤੇ ਮੈਨੂੰ ਭੁਲੇਖਾ ਪੈ ਗਿਆ ਤਾਂ ਜੀ 21 ਤੋਂ 5 ਕਰਕੇ ਚਲਾਈਆਂ ਪਿੱਛੋਂ ਹਲਾਲ ਕੇ ਵੀਡੀਓ ਨੇ ਕਹਿੰਦਾ ਈਦ ਪਰਸੋਂ ਆ ਕਿ ਤੋਪਾਂ ਨਹੀਂ ਸੀ ਆ 21 ਰੈਕਲੇ ਚਲਾਉਂਦੇ ਸੀ ਅੱਛਾ ਉਹ ਇਦਾਂ ਕਰਦੇ ਸੀ 25 ਉਹਨਾਂ ਨੇ ਤੋਪਾਂ ਚਲਾਉਣੀਆਂ ਨੇ 21 ਹਾਂ ਉਹਦੀ ਆਵਾਜ਼ ਹੋਏਗੀ ਬਹੁਤ ਜ਼ਿਆਦਾ ਤੋਪ ਦੀ ਬਹੁਤ ਜ਼ਿਆਦਾ ਫਿਰ ਬਾਦਸ਼ਾਹ ਨਹੀਂ ਗੁੰਗੀਆਂ ਤੋਪਾਂ ਵਿੱਚ ਸਾਇਲੈਂਟ ਆ ਜਿਹੜੇ ਸਿਰਫ ਮੁਗਲਾਂ ਦੀ ਹੁੰਦੀਆਂ ਅੱਛਾ ਤਾਂ ਜੀ ਫਿਰ ਬਾਦਸ਼ਾਹ ਹੁਣੀ ਸੋ ਜਾਂਦੇ ਸੀ ਤੇ ਫਿਰ ਨੌਕਰ ਚਾਕਰ ਜਿਹੜੇ ਨੇ ਉਹ ਹਾਥੀਆਂ ਨੂੰ ਰੰਗ ਕਰਦੇ ਸੀ ਕਿ ਖੁਸ਼ਨੁਮਾ ਉਹ ਲੱਗੇ ਫਿਰ ਡੇਮੋ ਹਾਥੀ ਨੂੰ ਕੌਣ ਰੰਗ ਕਰਦਾ ਯਾਰ ਨਹੀਂ ਕਈਆਂ ਦੀ ਸਲਾਬ ਆ ਜਾਂਦਾ ਤੇ ਮੈਂ ਸਦਕੇ ਜਾਵਾਂ ਵੀ ਸੁੰਡ ਰੰਗ ਕੀਤੀ ਹੋਵੇ ਉਹ ਡਾਂਸ ਕਰਨ ਵਾਲਾ ਪੈਪ ਲੱਗਣੀ ਸੀਗੀ ਰੰਗ ਤੋਂ ਪਹਿਲੇ ਰੇਖ ਮਾਰ ਲਾਉਂਦੇ ਆ ਉਹ ਨਹੀਂ ਵੀ ਕਈ ਹਾਥੀ ਐਸੇ ਉਹਨਾਂ ਨੂੰ ਸਲਾਬ ਵੀ ਚੜੀ ਕਿ ਭਾਜੀ ਉਹ ਪਾਣੀ ਵਾਲੀ ਸਾਈਡ ਤੇ ਖੜੇ ਇਸ ਲਈ ਰੰਗ ਫੇਰ ਰੰਗ ਕਰਨ ਲਈ ਘੋੜੀਆਂ ਲੱਭਣ ਦੇ ਹਾਥੀ ਨੂੰ ਵੀ ਸਾਰਾ ਹਾਥੀ ਰੰਗ ਕੀਤਾ ਤੇ ਹਾਥੀ ਕਹਿੰਦਾ ਪੂਛ ਰਿਆਂ ਦੀ ਮੈਂ ਬਹਿਣਾ ਹੁੰਦਾ ਨਹੀਂ ਰੰਗ ਤੋਂ ਮੁਰਾਦ ਉਹਦਾ ਇਹ ਆ ਕਿ ਉਹਦੇ ਉੱਤੇ ਜਿਹੜੀ ਉਹਨਾਂ ਦੇ ਉਹ ਸਾਰਾ ਪਾਉਂਦੇ ਹੁੰਦੇ ਸੀ ਨਹੀਂ ਹਾਥੀ ਪੂਰਾ ਹੀ ਰੰਗ ਸਜਾ ਉਹ ਯਾਰ ਜਾਣਦੇ ਯਾਰ ਕਿੱਥੇ ਆ ਹਾਂ ਸਹੀ ਗੱਲ। ਸੱਚੀ ਓਏ ਉੱਤੇ ਲੱਕੜ ਲੁੱਕੜ ਲਾ ਕੇ ਸੀਟ ਲਾ ਕੇ ਤੇ ਉਹ ਹਾਂ ਏਦਾਂ ਹੋਏ ਦਾ ਕਾਰ ਪੜ ਗਿਆ ਭਾਜੀ ਹੁਣ ਆ ਵੀ ਮੁਗਲਾ ਹਾਥੀ ਹੈ ਨਹੀਂ ਤੇ ਚੂਹਾ ਰੰਗ ਕੀਤਾ ਹੋਇਆ ਪਰ ਹਾਥੀ ਜਿਹੜੇ ਆ ਉਹ ਆਮ ਦਿਨਾਂ 'ਚ ਫਿਰਦੇ ਆ ਡਿਜ਼ਾਈਨ ਵਾਲੇ ਈਦ ਤੇ ਉਹ ਰੰਗ ਮਤਲਬ ਐਸ਼ ਕਲਰ ਦਾ ਰੰਗ ਫੇਰਦਾ ਨਾ ਉਹਨੂੰ ਹਾਥੀ ਨੂੰ ਉਹ ਯਾਰ ਹਾਥੀ ਸਕਿਨ ਉਹਦੀ ਜਿਲਦ ਦੇ ਉੱਤੇ ਜਿਵੇਂ ਅਸੀਂ ਬੱਕਰੀਆਂ ਦੀ ਈਦ ਮੁਬਾਰਕ ਨਹੀਂ ਅੰਮ੍ਰਿਤ ਦੀ ਮੈਨੂੰ time। ਇਸੇ ਸਟਾਈਲ ਨਾਲ ਇਹ ਚੀਜ਼ ਆ। ਚੀਜ਼ ਸਜਾਉਣੀ ਹੈ ਅੱਛਾ ਉਹਨੂੰ ਸਜਾ ਲੈਣਾ ਉਹਦੇ ਪੈਰਾਂ ਪੂਰਾ ਦੇ ਈਦ ਮੁਬਾਰਕ ਲਿਖਦੇ ਤੇ ਨੇ ਲਸ਼ਕਰ ਜਾਂਦੇ ਸੀ ਈਦਗਾਹ ਵੇਖਣ ਕੇ ਕੀ ਸਿਸਟਮ ਬਾਦਸ਼ਾਹ ਦੇ ਆਨ ਦੇ ਮੁਤਾਬਕ ਹੋ ਗਏ ਆ ਇੰਤਜ਼ਾਮ ਇਹ ਮੁਗਲ ਸੀ ਨਾ ਇਹਦਾ ਭਰਾ ਏਡਾ ਮੋਟਾ ਸੀ ਨੇ ਸੁੰਡ ਖਰੀਦ ਕੇ ਉਹਨੂੰ ਲਾਤੀ ਲੋਕਾਂ ਨੂੰ ਕਹਿੰਦਾ ਮੇਰਾ ਹੱਥ ਇੱਕ ਸੁੱਤਾ
ਅੱਛਾ ਅੱਛਾ, ਯਾਨੀ ਉਹਨਾਂ ਦਾ ਇਤਮਾਮ ਇਹ ਹੁੰਦਾ ਸੀ। ਹਾਥੀ ਉਸਤਾਦ ਜੀ ਨੇ ਰੰਗ ਕਰਾਇਆ, ਉਹ ਇੰਨੀਆਂ ਪਟੀਨਾਂ ਭਰਾਈਆਂ ਵਿੱਚੋਂ ਗੈਂਡਾ ਬਣ ਗਿਆ। ਕਾਜੀ ਰੰਗ ਤੋਂ ਪਹਿਲੇ ਉਹਦੀ ਸੁੰਡ ਤੇ ਅਖਬਾਰ ਲਵੇਟ ਕੇ ਉਹਨੂੰ ਗਾਲਣਾ ਕਰਨ। ਯਾਰ ਉਹ ਸ਼ੀਸ਼ੇ ਤੇ ਵੀ ਪਾਇਆ ਹੋਵੇ। ਆਹੋ। ਬਾਦਸ਼ਾਹ ਉਸਤਾਦ ਜੀ ਰੰਗ ਦਾ ਆਰਡਰ ਨਸ਼ਈ ਨੂੰ ਦੇ ਦਿੱਤਾ, ਉਹ ਟਰੂ ਤੋਂ ਵੀ ਅੱਗੇ ਲੈ ਗਿਆ। ਉਹ ਥੋੜੇ ਲੰਘ ਗਈ ਤੇ ਦੋ ਲੱਤਾਂ ਕੀਤੀਆਂ। ਤੇ ਕਪਾਚਰ ਕਰ ਰੰਗ ਤੇ ਡਾਰਕ ਬਲੈਕ ਜਿਹੜਾ ਕਲਰ ਦੱਸਿਆ ਸਾਰੇ ਰਾਤ ਕਾਲੇ ਕੀਤੇ। ਰਾਤ ਨੂੰ ਨਜ਼ਰ ਨਹੀਂ ਆਉਂਦੇ। ਸਾਰਾ ਰੰਗ ਕਰਕੇ ਸੁੰਡ ਤੋਂ ਬਾਅਦ ਉਹ ਟੋਕਨ ਕੱਢਣ ਦਿਆ। 2 ਘੰਟੇ ਲਾ ਕੇ ਹਾਥੀ ਰੰਗ ਕੀਤਾ ਤੇ ਹਾਥੀ ਨੇ ਕੰਧਰਾ ਢੋਲਾ ਲਈ, ਸਾਰੇ ਗਿੱਲੇ ਖਰਾਬ ਹੋ ਗਿਆ। ਸਾਰੀ ਕੰਧ ਵੀ ਹੋ ਗਈ। ਫਿਰ ਉਸਤਾਦ ਜੀ ਸਵੇਰੇ ਸਵੇਰੇ ਉੱਠ ਜਾਣਾ, ਬਾਦਸ਼ਾਹਾਂ ਨੇ ਹਮਾਮ ਝੰਡੀਆਂ ਨਾਲ ਸਜਾਏ। ਉਹ ਲੱਖ ਦੀ ਹਜਾਮਤ ਦਾ ਯਾਰ। ਹਾਂ ਹਜਾਮ ਹਮਾਨ। ਅੱਛਾ ਸ਼ਾਹੀ ਹਮਾਮ ਸਜੇ ਹੁੰਦੇ ਸੀ, ਕਹਿੰਦਾ ਅਸੀਂ ਨਹੀਂ ਗੁਬਾਰੇ ਲਾ ਕੇ ਸੈੱਟ ਸਜਾਇਆ ਆਪਣਾ। ਅੱਛਾ ਉਹ ਵੀ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਬੈਠੋ ਪਹਿਲੇ ਇਹਨੂੰ ਅੱਜ ਮੈਂ ਕਰ ਲਵਾਂ। ਆਹੋ। ਨਹੀਂ ਨਹੀਂ ਯਾਰ, ਜਦੋਂ ਬਾਦਸ਼ਾਹ ਹੁਣ ਜਾਂਦਾ ਹੋਏਗਾ ਇhtਮਾਮ ਨਾਲ ਈਦ ਪੜਨ। ਹਾਂਜੀ, ਉਹ ਮੈਂ ਸਾਰਾ ਦੱਸਦਾ ਸਰ। ਅੱਛਾ ਪਹਿਲੇ ਅੱਬੇ ਨੂੰ ਈਦ ਨੂੰ ਮਾਰ ਪਈ, ਉਹਨੇ ਬਾਦਸ਼ਾਹ ਨੂੰ ਢੱਕ ਲਾ ਦਿੱਤਾ। ਅੱਛਾ। ਉਸਤਾਦ ਜੀ ਫਿਰ ਬਾਦਸ਼ਾਹ ਨਹਾਉਂਦੇ ਧੋਂਦੇ ਨੇ ਹਮਾਮ ਚ। ਉਹ ਤਾਂ ਕਹਿੰਦਾ ਗਾਨੀ ਵਾਲਾ ਬਾਦਸ਼ਾਹ ਹੋ ਗਿਆ। ਨਹੀਂ ਬਾਦਸ਼ਾਹ ਵੀ ਨਾਮ ਤੇ ਨਾ ਦੇ। ਯਾਰ ਸ਼ਾਹੀ ਹਮਾਮ ਉਹਨਾਂ ਦੇ ਮਹਿਲ ਚ ਹੀ ਹੁੰਦੇ ਆ। ਕਿੱਥੇ ਨਹਾਉਂਦੇ ਨੇ ਉਹ? ਹਾਂ ਫਿਰ ਉਸਤਾਦ ਜੀ ਪੋਸ਼ਾਕ ਪਾਉਂਦੇ ਆ, ਹਾਂ। ਤੇ ਨਵੇਂ ਜਿਹੜੇ ਅੱਗੇ ਨਹੀਂ ਪਾਏ ਹੁੰਦੇ ਉਹ ਲਿਬਾਸ ਪਾਉਣਾ। ਰਾਤ ਪਾਉਂਦੇ ਨੇ। ਅੱਛਾ, ਹੀਰੇ ਜਵਾਹਰਾਤ ਵੀ ਨਵੇਂ। ਹਾਂਜੀ। ਹਾਂ ਈਦ ਵਾਲੇ ਲੈ ਹੁੰਦੇ ਸੀ। ਈਦ ਵਾਲੇ ਲੈਦਾ ਤੋਂ ਮੁਰਾਦ। ਫਿਰ ਉਹ ਜਿਹੜਾ ਰਾਤੀ ਹਾਥੀ ਰੰਗ ਕਰਾਇਆ, ਉਹਦੇ ਤੇ ਬਹਿ ਕੇ ਸਵਾਰੀ। ਅੱਗੇ ਪਿੱਛੇ ਵਾਹ ਵਾਹ। ਪ੍ਰੋਟੋਕੋਲ। ਦਿਲ ਕਰੇ ਗਿੱਲੇ ਗਿੱਲੇ ਹਾਥੀ ਦੇ ਬਹਿ ਜਵੇ। ਅੱਗੇ ਕੋਈ ਬਾਦਸ਼ਾਹ ਨੂੰ ਬਾਦਸ਼ਾਹ ਵੀ ਨਹੀਂ, ਸਾਰਾ ਨਿਜ਼ਾਮ ਤੇ ਰੰਗ। ਰੰਗ ਹੋ ਗਿਆ। ਹਾਥੀ ਰੰਗ ਕਰਕੇ ਆਲੇ ਦੁਆਲੇ ਅੱਗ ਬਾਲ ਦਿੰਦੀ ਤੇ ਖਲੋਤਾ ਰਹਿੰਦਾ। ਅੱਛਾ, ਥੱਲੇ ਕੋਲੇ ਲਾਏ। ਹਾਥੀ ਰੰਗ ਕਰਕੇ ਉਧਰ ਈਦ ਦਾ ਟਾਈਮ ਹੋ ਗਿਆ ਤੇ ਰੁਵਾ ਫੇਰ। ਨਹੀਂ 2 ਕੋਡ ਕਰਦੇ ਸੀ ਕਿ ਇੱਕ? ਨਹੀਂ ਨਹੀਂ, ਉਦੋਂ ਵੀ ਮੈਂ ਸਮਝ ਗਿਆ ਉਹ ਯਾਰ, ਉਹ ਪੂਰਾ ਹਾਥੀ ਨਹੀਂ ਹੋਏਗਾ ਵੀ ਇੱਕੋ ਰੰਗ ਦਾ ਕਰਤਾ, ਉਹਦਾ ਡਿਜ਼ਾਈਨ ਬਣਾਉਂਦੇ ਹੋਣੇ ਰੰਗ। ਹਾਂ ਅੱਛਾ ਡੱਬੀਆਂ ਉਸਤਾਦ ਜੀ, ਭਰਤੀਆਂ ਵਿੱਚੋਂ। ਉਸਤਾਦ ਜੀ ਇਹ ਵੀ ਗੱਲ ਵੈਸੇ ਰਿਸਰਚ ਹੈਗੀ ਏ ਕਿ ਹੁਣ ਟਾਈਮ ਹੈਗਾ, ਘੜੀ ਵੇਖਦੇ 11 ਵਜੇ 12 ਵਜੇ। ਪਹਿਲੇ ਲੋਕ ਟਾਈਮ ਕਿਸ ਤਰ੍ਹਾਂ? ਘੜੀ ਬੜੀ ਦੇਰ ਦੀ ਯਾਦ ਹੋਈ। ਨਹੀਂ ਉਸਤਾਦ ਜੀ, ਘੜੀ ਤੋਂ ਪਹਿਲੇ ਉਹ ਵੀ ਮਿੱਟੀਆਂ ਸਿਆਣੇ ਰੇਤ ਕਹਿੰਦੇ ਕਿ ਸੀ ਨਾ, ਉਹ ਤੀਲਾ ਕੱਢ ਕੇ ਨਾ ਇੰਜ ਪਰਛਾਵੇਂ ਦੇ ਹਿਸਾਬ ਨਾਲ ਹਿਸਾਬ ਲਾਉਂਦੇ ਸੀ, ਤੀਲੀ ਦਾ ਪਰਛਾਵਾਂ ਕਿੱਧਰ ਨੂੰ। ਜਿਵੇਂ ਹੁਣ ਵੀ ਨਾ ਕਈ ਪੜ੍ਹੇ ਲਿਖੇ ਲੋਕ ਨਹੀਂ ਕਹਿੰਦੇ ਮੇਰੇ 9 o'clock ਦੇਖੋ, ਯਾਨੀ ਕਿ ਤੁਹਾਡੇ ਸਾਹਮਣੇ ਇੱਕ ਕਲਾਕ ਹੈ, ਜਿੱਥੇ 9 ਵਜੇ ਨੇ ਉਸ ਸਾਈਡ ਤੇ ਵੇਖੋ, ਮੈਂ ਇਸ਼ਾਰਾ ਕਰ ਰਿਹਾ। ਇਸ ਤਰ੍ਹਾਂ ਉਹ ਨਾ ਹਿਸਾਬ ਲਾ ਲੈਂਦੇ, ਅਗਰ ਐ ਨੂੰ ਸੂਰਜ ਪਰਛਾਵਾਂ ਇੱਧਰ ਤੀਲੀ ਦੇ ਰਹੀ ਹੈ, ਨਹੀਂ ਤੇ ਜਦੋਂ ਝਾੜ ਹੋਇਆ ਚਾੜੋ ਦਿਨ ਫਿਰ ਨਹੀਂ ਸੀ ਕੁਛ। ਉਧਰ ਬੇਟਾਈਮ ਹੋਏ। ਉਧਰ ਕਹਿੰਦੇ ਸੀ ਅੱਜ ਕੁਛ ਵੀ ਨਹੀਂ ਬਚਿਆ। ਅੱਜ ਜ਼ੀਰੋ ਸ਼ੋ ਹੋ ਰਿਹਾ। ਆ ਛੁੱਟੀ ਹੈ। ਅੱਜ ਛੁੱਟੀ। ਓਏ ਆਹੋ ਵੀ ਜਦੋਂ ਝਾੜ ਆ, ਜਦੋਂ ਸੂਰਜ ਨਹੀਂ ਨਿਕਲਿਆ ਉਦੋਂ ਉਹਨੇ ਗੱਡ ਕੇ ਨਾ ਕਹਿੰਦੇ ਸੀ 1 ਵਜ ਕੇ ਤੇ ਕੁਛ ਵੀ ਨਹੀਂ ਹੋਇਆ। ਨਹੀਂ ਨਹੀਂ ਯਾਰ, ਇੱਕ ਵਾਰ ਤਾਂ ਅੰਦਾਜ਼ਾ ਜਿੱਦਾਂ ਦਾ ਥੋਕਦਾ ਨਹੀਂ ਹੁੰਦਾ, ਇਸ ਟਾਈਪ ਦਾ ਇੱਕ ਮਟੀਰੀਅਲ ਹੁੰਦਾ ਜੋ ਅੱਜ ਵੀ ਮਿਲ ਜਾਂਦਾ ਵਾ ਬਾਜ਼ਾਰੋਂ। ਉਹਦੇ ਅੰਦਰ ਬਰੀਕ ਜਿਹੜਾ ਰੇਤ ਟਾਈਪ ਕੋਈ ਮਟੀਰੀਅਲ ਹੁੰਦਾ ਸੀ, ਉਹ ਇੰਨਾ ਕੁ ਹੁੰਦਾ ਸੀ ਕਿ ਉਹਨੂੰ ਤੁਸੀਂ ਇੱਕ ਸਾਈਡ ਤੇ ਖਾਲੀ ਹੋ ਗਿਆ ਨਾ, ਇਹ ਹੁਣ ਵੀ ਪਿਆ ਡੈਕੋਰੇਸ਼ਨ ਪੀਸ ਪੀਸ ਹੁੰਦਾ, ਉਹਨੂੰ ਤੁਸੀਂ ਇੰਜ ਪੁੱਠਾ ਕਰ ਦਿਓ, ਉਹਦੇ ਵਿੱਚੋਂ ਨਿਕਲਣ ਲੱਗ ਪੈਂਦਾ। ਹਾਂਜੀ ਹਾਂਜੀ ਮੈਂ ਉਹ ਦੇਖਿਆ। 24 ਘੰਟਿਆਂ ਚ ਜਾਂ 12 ਘੰਟਿਆਂ ਚ ਉਹ ਉੱਪਰੋਂ ਥੱਲੇ ਜਾਂਦਾ ਸੀ। ਯਾਨੀ ਉਹਦੀ ਢੇਰੀ ਦੇ ਹਿਸਾਬ ਨਾਲ ਲੱਗਦਾ ਸੀ ਪਤਾ ਕਿ 9 ਵਜੇ 3 ਵਜੇ 12 ਵਜੇ ਜਿੰਨਾ ਉਹਦੀ ਉਹਦੇ ਹਿਸਾਬ ਨਾਲ ਮਕਦਾਰ। ਤੇ ਜਦੋਂ ਪੂਰਾ ਥੱਲੇ ਚੱਲ ਜਾਂਦਾ ਸੀ ਉਹਨੂੰ ਫਿਰ ਇੰਜ ਕਰ ਦਿੰਦੇ ਸੀ। ਸਰਦਾਰ ਸਾਹਿਬ ਕਹਿੰਦੇ, ਅਸੀਂ ਕਹਿੰਦੇ ਘੜੀਆਂ ਤੋਂ ਬਗੈਰ ਟਾਈਮ ਪੁੱਛ ਲੈਂਦੇ ਸੀ। ਉਹ ਕਿਦਾਂ? ਸਰਦਾਰ ਕਮਾਲ ਤੋਂ ਕਹਿੰਦੇ ਸੀ ਰਾਤ ਨੂੰ ਬੂਹੇ ਅੱਗੇ ਗਾਣੇ ਗਾਈਦੇ ਨੇ ਤੇ ਅੰਦਰੋਂ ਆਵਾਜ਼ ਹੁੰਦੀ, ਕਿਹੜਾ ਹੁੰਤਰਾ ਜਿਹਨੂੰ 12 ਵਜੇ ਗਾਣੇ ਚੜੇ। ਪਿਛਲੇ ਵਾਲਾ ਟਾਈਮ ਦੇਖਦੇ ਸੀ ਸਕਾਵਾ ਸਾਹਿਬ, ਝਾੜ ਵਾਲੇ ਦਿਨ ਇੱਕ ਬੰਦੇ ਨੇ ਪੁੱਛਿਆ ਕੀ ਟਾਈਮ ਹੋਇਆ, ਕਹਿੰਦੇ ਭਾਜੀ ਸਵਾ ਪਤਾ ਨਹੀਂ ਕੀ ਹੋਇਆ। ਸਵਾ ਪਤਾ ਨਹੀਂ ਕੀ ਹੋਇਆ। ਸਵਾ ਵੱਜ ਕੇ ਪਤਾ ਨਹੀਂ ਕੀ ਹੋਇਆ। ਉਹ ਟੀਲਾ ਠੱਕੇ ਠੋਕਿਆ ਵਾ ਤੇ ਝਾੜ ਹੋ ਗਿਆ ਤੇ ਟਾਈਮ ਤੇ ਕਹਿੰਦੇ ਲਓ ਜੀ 2.5 ਦਿਨ ਹੋ ਗਏ। ਹਾਂ, ਉਹਨੇ ਕਿਹਾ ਝਾੜ ਵਾਲੇ ਦਿਨ ਉਹਨੇ ਕਿਹਾ ਸਖਾਬੋ ਟਾਈਮ ਕੀ ਹੋਇਆ? ਕਹਿੰਦਾ ਭਾਜੀ ਪੂਰੇ ਪਤਾ ਨਹੀਂ ਕਿੰਨੇ ਵੱਜ ਗਏ। ਅੱਛਾ ਇਹ ਬਜ਼ੁਰਗ ਨੇ ਇਹੋ ਜਿਹੇ ਟੇਕੇ ਲਾਉਂਦੇ ਹੁੰਦੇ ਸੀ। ਆਹੋ। ਝਾੜਾਂ ਦੇ ਇੱਕ ਬਾਬਾ ਸੀ, ਉਹ ਹੁਣ ਮਤਲਬ ਸ਼ਹਿਰਾਂ ਦੇ ਨਾਂ ਨੇ ਤੇ ਉਹ ਦੱਸਦਾ ਸੀ ਇਹਦਾ ਨਾਂ ਕਿਵੇਂ ਪਿਆ। ਉਹਨੇ ਕਹਿੰਦੇ ਸ਼ਾਹਕੋਟ, ਕਹਿੰਦਾ ਹਾਂ ਇੱਕ ਸ਼ਾਹ ਤੇ ਕੋਟ ਪਾ ਕੇ ਬੈਠਦਾ ਸੀ ਆਹੋ। ਤੇ ਲੋਕੀ ਇਹਨੂੰ ਸ਼ਾਹਕੋਟ ਕਹਿਣ ਲੱਗ ਪਏ। ਫਿਰ ਕਹਿੰਦੇ ਜੀ ਗੱਟ ਵਾਲਾ, ਕਹਿੰਦਾ ਗੱਟ ਹੁੰਦੀ ਸੀ ਨਾ ਉੱਤੇ ਨਾਲ ਆਲਾ ਫਿਰਦਾ ਹੁੰਦਾ ਸੀ ਤੇ ਉਹਨੇ ਕਿਹਾ ਗੱਟ ਵਾਲਾ। ਕਹਿੰਦਾ ਉਹਨੇ ਕਿਹਾ ਲਾਇਲਪੁਰ, ਕਹਿੰਦਾ ਲਾਇਲ ਹੁੰਦਾ ਸੀ ਇੱਕ, ਉਹਦੇ ਨਾਲ ਇੱਕ ਪੁਰ ਬੈਠਾ ਸੀ। ਲੈ ਔਰ ਬਸ ਉਹਨੇ ਕਿਹਾ ਲਾਇਲਪੁਰ ਹੋ ਗਿਆ, ਉਹ ਲਾਇਲਪੁਰ ਦੋਨੇ ਬੈਠੇ ਤੇ ਕੋਲੋਂ ਹੀ ਮਤਲਬ ਆਈਡੀਆ ਲਾ ਗਿਆ। ਆ ਬੰਦਾ ਠੀਕ ਉਸਤਾਦ ਜੀ ਮੈਨੂੰ ਯਾਦ ਆਇਆ, ਇੱਕ ਭੇਲੀ ਬਣਾਓ ਉਸਤਾਦ ਜੀ, ਉਹ ਸਕਾਵਾ ਸਾਹਿਬ ਨੂੰ ਉਸਤਾਦ ਜੀ, ਉਹ ਜਿਹੜੇ ਸ਼ਹਿਰ ਦਾ ਨਾਂ ਸੀ ਤੁਸੀਂ ਲਿਆ,
ਹਾਂ ਖੜੀਪਾ ਉਹ ਯਾਰ ਜਾ ਯਾਰ ਦੱਸ ਓ ਜਾ ਯਾਰ। ਨਹੀਂ ਹੋਰ ਅਸੀਂ ਡਿੱਟ ਗਏ, ਸਾਡੇ ਕੋਲ ਪੁੱਜਿਆ ਹੀ ਨਹੀਂ ਗਿਆ। ਉਸਤਾਦ ਜੀ ਕਹਿੰਦੇ ਵੀ ਸ਼ਹਿਰ ਦਾ ਨਾਮ ਅਗਰ ਤੁਸੀਂ ਦੱਸਤਾ ਮੈਂ ਕਿਹਾ ਮੈਂ ਇੱਕ ਐਕਟ ਕਰਾਂਗਾ, ਤੁਸੀਂ ਸ਼ਹਿਰ ਦਾ ਨਾਮ ਦੱਸਣਾ। ਕਹਿੰਦੇ ਚਲੋ ਜੀ ਕਰੋ। ਮੈਂ ਕਿਹਾ ਖੱਪ ਗਏ। ਕਹਿੰਦੇ ਉਸਤਾਦ ਜੀ ਹਾਰ ਗਏ। ਮੈਂ ਕਿਹਾ ਹੜੱਪਾ ਹੜੱਪਾ। ਹਾਂ ਚਲੋ ਕਿਹੜਾ ਮੁਲਕ ਜਿਹਦਾ 6-7 ਨਾਂ ਪੁਕਾਰੇ ਜਾਂਦੇ ਨੇ? ਇੰਡੀਆ ਇੰਗਲੈਂਡ ਨਹੀਂ, ਇੰਗਲੈਂਡ ਨਹੀਂ, ਇੰਡੀਆ ਦੇ 4 ਨੇ ਨਾ। ਬਰਤਾਨੀਆ ਇੰਗਲੈਂਡ this one. ਇੰਗਲੈਂਡ ਦੇ ਕੀ ਹੈ? Okay. ਯੂਨਾਈਟਿਡ ਲੰਡਨ, ਯੂਨਾਈਟਿਡ ਕਿੰਗਡਮ, ਯੂਕੇ UK, ਬਰਤਾਨੀਆ, ਇੰਗਲਿਸਤਾਨ, ਬਲੈਤ, ਅਵਲੈਤ ਵੀ ਕਹਿੰਦੇ ਆ, ਕੁਵੈਤ ਵੀ। ਨਹੀਂ, ਇੰਡੀਆ ਦੇ ਇੰਡੀਆ, ਭਾਰਤ, ਹਿੰਦੁਸਤਾਨ, ਉਹ 3-4 ਹੀ ਨੇ, 3। ਬਲਕਿ 3 ਹੀ ਨੇ। ਹਾਂ, ਇਹ ਲੰਡਨ ਹੈ ਜਿਹਦੇ 6 ਨਾਮ ਲਏ ਜਾਂਦੇ। ਸਾਡਾ ਪਾਕਿਸਤਾਨ ਤੇ ਮਰਦ ਦਾ ਇੱਕ ਨਾਮ ਹੁੰਦਾ। ਹਾਂ ਹਾਂ ਵਾਹ ਵਾਹ ਵਾਹ। ਉਸ ਤੋਂ ਅਸੀਂ ਬਾਅਦ ਇੱਕ ਜ਼ੁਬਾਨ ਵਾਲੇ ਮੁਲਕ ਹਾਂ। ਸਾਡੀਆਂ ਚ ਬਾਦਸ਼ਾਹ ਹੁਣੇ ਨਹਾ ਕੇ ਪੁਸ਼ਾਕ ਪਾ ਕੇ ਹੀਰੇ ਜਵਾਹਰਾਤ ਲੈ ਕੇ ਨਿਕਲੇ ਨੇ ਤੇ ਖੁਰਕ ਪੈ ਗਈ। ਤੇ ਉਧਰ ਬਹੁਤ ਸ਼ਗਨ ਹੋਏ ਤੇ ਆਈ। ਉਹ ਭਾਈਆਂ ਰਾਤੀ ਕਿੰਨੇ ਭਾਈ ਸੀ? ਕੋਕਾ ਫਿਰ ਗਿਆ ਉਹਦੇ। ਤੇ ਹਾਥੀ ਤੇ ਬੈਠੇ ਅੱਜ ਲਿਟਾਉਂਦੇ ਆ। ਅੱਛਾ ਹਾਥੀ ਦਾ ਰੰਗ ਬਾਦਸ਼ਾਹ ਨੂੰ ਲੱਗ ਗਿਆ। ਅੱਛਾ। ਉਹ ਪੁਸ਼ਾਕ ਪਾ ਕੇ ਨਿਕਲੇ ਨੇ। ਉਨੀ ਦੇਰ ਚ ਸ਼ਾਹੀ ਬੁਅਰਜਰ ਨੇ ਸਾਰਾ ਸਿਸਟਮ, ਪਤਾਸੇ, ਸੇਵੀਆਂ, ਦੁੱਧ ਵਾਲੀਆਂ ਮਿੱਠਾ ਮੂੰਹ ਜਾਨੀ। ਮਿੱਠੀਆਂ ਚੀਜ਼ਾਂ ਬਣਾ ਕੇ 10 ਰੱਖੀਆਂ ਨੇ। ਮੁਗਲ ਵੀ ਪਤਾਸੇ ਖਾਂਦੇ। ਹਾਂ। ਕਾਹਦਾ ਬਾਦਸ਼ਾਹ ਯਾਰ? ਸਵੀਟ ਦੇ ਵਿੱਚ ਨਾ ਸਾਰਾ ਕੁਝ ਆਉਂਦਾ ਸੀ। ਬਾਦਸ਼ਾਹ ਉਹਨਾਂ ਨੇ ਅੱਜ ਹਲਕਾ ਜਿਹਾ ਚੱਖਣਾ ਵੇ ਤੇ ਕਰੂਲੀ ਕਰ ਦੇਣੀ ਬਾਅਦ ਚੋਂ, ਤੇ ਬਾਕੀ ਸਾਰਾ ਵੰਡ ਦੇਣਾ। ਇੱਕ ਜਗ੍ਹਾ ਪਤਾਸੇ ਪਏ ਸੀ, ਬਾਦਸ਼ਾਹ ਬਹਿ ਗਿਆ ਉੱਤੇ। ਇੱਕ ਬੰਦਾ ਆ ਕੇ ਤਾਂ ਉੱਠ ਯਾਰ ਪਤਾਸੇ ਭੰਨਤੇ ਹੀ ਸਾਰੇ। ਪਤਾਸੇ ਭੁੰਨਦੇ। ਉਹ ਤਾਂ ਕਹਿੰਦਾ ਬਾਦਸ਼ਾਹ ਨੇ ਪਤਾਸੇ ਭੁੰਨਦੇ ਆ। ਉਹਨੇ ਇੱਕ ਬੰਦੇ ਨੇ ਕਿਹਾ ਜਾ ਯਾਰ ਉਹਨੂੰ ਰੋਕ, ਬਾਦਸ਼ਾਹ ਉੱਤੇ ਤਾਂ ਪਤਾਸੇ ਭੰਨੀ ਜਾ ਰਹੇ। ਅੱਛਾ ਉਸ ਤੋਂ ਬਾਅਦ ਹੀ ਹਾਥੀ ਦੀ ਸਵਾਰੀ ਆਉਂਦੀ ਹੈ। ਅੱਛਾ। ਲਾਓ ਲਸ਼ਕਰ ਦੇ ਨਾਲ ਉਹ ਫਿਰ ਤੁਰ ਪੈਂਦੇ ਆ ਈਦਗਾਹ। ਰਸਤੇ 'ਚ ਅਸ਼ਰਫੀਆਂ ਨਿਛਾਵਰ ਕਰਦੇ ਅੱਛਾ ਇਹ ਹਲੇ ਜਾ ਰਿਹਾ ਵਾ ਇਹ ਵਾਹ ਵਾਹ ਪੜਨ। ਵਾਹ। ਰਸਤੇ 'ਚ ਅਸ਼ਰਫੀਆਂ। ਨਿਛਾਵਰ ਕਰਦਾ ਜਾਂਦੇ ਇਹ ਛੱਤੇ। ਅੱਛਾ ਬਾਬਾ। ਫੈਸਲੇ ਭਾਈ ਕਿ ਸਾਜੀ ਈਦ ਪੜਨ ਜਾਂਦਾ ਤੇ ਕੋੜੇ ਵਾਲੇ ਛਾਪਰ ਸੁੱਟਾਉਂਦੇ ਆ। ਉਹਨੂੰ ਪੜ ਕੇ ਉਹ ਛਾਪੜ ਤੇ ਲਿਖਿਆ ਸ਼ਰਫੀ। ਬਾਦਸ਼ਾਹ ਇਹਦੇ ਕੋਲੋਂ ਬਾਦਸ਼ਾਹ ਲੰਘਿਆ, ਉਹਨੇ ਅੰਜ ਸਿੱਟੀ ਤੇ ਦਿਆ ਵੱਜੀ ਤੇ ਬਾਦਸ਼ਾਹ ਨੂੰ ਵਾਲ ਫਿਰ। ਨਹੀਂ ਇਹ ਅਸ਼ਰਫੀਆਂ ਤੇ ਗੰਢੇਰੀਆਂ ਸੁੱਟ ਰਿਹਾ। ਉਹ ਵੀ ਚੁੱਪੋ ਚੁੱਪੋ। ਇਹਨੇ ਇਹ ਬਾਦਸ਼ਾਹ ਸੀ ਤੇ ਅਸ਼ਰਫੀ ਜਿਹੜੀ ਨਾ ਉਹਨੂੰ ਲਾਸਟਕ ਪਾ ਕੇ ਅੱਗੇ ਅਸ਼ਰਫੀ ਬਣੀ ਅੰਜ ਸਿੱਟੀ ਜਾਣਾ। ਯਾਨੀ ਸਾਰੇ ਮੁਲਕ ਚ ਇੱਕੋ ਹੀ ਸੁੱਟ। ਪੂਰੇ ਮੁਲਕ 'ਚ ਕੋਈ ਕਮਾਈ ਜਾ ਰਹੀ। ਸਾਡੀਆਂ ਬਾਦਸ਼ਾਹ ਸੀਗਾ ਅਸ਼ਰਫੀਆਂ ਸਿੱਟੀਆਂ ਤੇ ਘਰ ਆ ਕੇ ਮਲਕਾ ਨੂੰ ਕਹਿੰਦੇ ਮੈਂ ਪਤਾ ਨਹੀਂ ਕਿੱਥੇ ਅਸ਼ਰਫੀਆਂ ਸਿੱਟ ਲਈਆਂ। ਨਹੀਂ ਜਾਂਦਾ ਹੋਇਆ ਸ਼ਰੀਫੇ ਸੁੱਟ ਗਿਆ ਤਾਂ ਆਂਦੀ ਵਾਰੀ ਲੱਭ ਰਿਹਾ ਸੀ। ਹਾਂ ਕਹਿੰਦਾ ਕੀ ਆ, ਕਹਿੰਦਾ ਪਤਾ ਨਹੀਂ ਯਾਰ ਮੈਂ ਕਿਤੇ ਅਸ਼ਰਫੀਆਂ ਸਿੱਟ ਬੈਠਾ। ਤਾਂ ਕਿ ਉਸ ਤੋਂ ਬਾਅਦ ਫਿਰ ਨਮਾਜ਼ ਦਾ ਇਤਮਾਮ ਖੁਤਬੇ ਦੇ ਵਿੱਚ। ਭਾਜੀ ਤੁਸੀਂ ਏਦਾਂ ਫੇਲਣੇ ਆ ਇਹ। ਅੱਛਾ ਯਾਰ ਮੇਰੀ ਗੱਲ ਸੁਣੋ, ਅਸੀਂ ਬਹੁਤ ਹੁਣ ਬੋਲ ਲਿਆ, ਨਾਦਰੀਨ ਐਵੇਂ ਸ਼ੁਗਲ ਮੇਲਾ। ਹੁਣ ਅਸੀਂ 10-15 ਮਿੰਟਾਂ ਨਾਲ ਜਿਹੜੇ ਸਾਡੇ ਲੈਜੈਂਡ ਗੁਜ਼ਰ ਗਏ ਨੇ ਨਾ, ਉਹਨਾਂ ਦੀਆਂ ਗੱਲਾਂ ਆਪਾਂ ਇਸ ਕਾਲ ਵਿੱਚ ਸੁਣਾਂਗੇ। ਵਾਹ ਵਾਹ ਵਾਹ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਇਸ ਦਿਨ ਦੇ। ਸਭ ਤੋਂ ਪਹਿਲੇ ਮਾਨ ਸਾਹਿਬ ਹੋ ਗਏ, ਮਸਤਾਨਾ ਸਾਹਿਬ ਹੋ ਗਏ, ਸਾਰਿਆਂ ਦੀਆਂ ਇੱਕ ਦੋ ਗੱਲਾਂ, ਸਾਰਿਆਂ ਦਾ ਦੱਸਿਆ, ਸਾਰਿਆਂ ਨੂੰ ਟ੍ਰਿਬਿਊਟ ਕਰਨਾ ਸੀ ਅੱਜ ਦੇ ਦਿਨ, ਉਹਨਾਂ ਨੂੰ ਯਾਦ ਕਰਨਾ। ਯਾਨੀ ਉਹਨਾਂ ਦੀਆਂ ਕੋਈ ਨਹੀਂ ਹੈਪੀਨੈਸ ਗੱਲਾਂ happiness ਵਾਲੀ। ਅੱਛੀਆਂ ਮਜ਼ੇਦਾਰ। ਮਸਤਾਨਾ ਸਾਹਿਬ ਦੀ ਕੋਈ ਗੱਲ। ਮਸਤਾਨਾ ਸਾਹਿਬ ਦੀ ਲੜਾਈ ਹੋ ਗਈ ਕਿਤੇ ਅੱਛਾ। ਤੇ ਆਏ ਨੇ ਬਾਗ ਥੀਏਟਰ ਤੇ ਸੱਟ ਲੱਗੀ ਹੈ। ਓਏ ਸਾਰੇ ਪਰੇਸ਼ਾਨ ਕਿ ਮਸਤਾਨਾ ਸਾਹਿਬ ਕੀ ਹੋਇਆ ਕੀ ਹੋਇਆ? ਸੱਟ ਲੱਗ ਗਈ ਯਾਰ। ਨਹੀਂ ਹੋਇਆ ਕੀ ਗੱਲ ਕੀ ਹੋਈ ਹੈ? ਤੂੰ ਸਾਰੇ ਸ਼ਹਿਰ ਤੇ ਨਹੀਂ ਦੱਸ ਰਹੇ ਕਿ ਲੜਾਈ ਹੋਈ। ਕਹਿੰਦੇ ਯਾਰ ਮੂੰਹ ਡਿੱਗ ਪਿਆ ਸੀ ਕਿਸੇ ਦੇ ਠੁੱਡ ਤੇ। ਠੋਡ ਤੇ ਵਾਹ ਵਾਹ ਵਾਹ। ਜਾਂ ਲੱਤ ਵੱਜੀ ਸੀ। ਅੱਛਾ ਮਸਤਾਨਾ ਸਾਹਿਬ ਨਾਲ ਤੁਸੀਂ ਆਫ ਕੈਮਰਾ ਵੀ ਕਾਫੀ ਗੱਲਾਂ ਬਾਤਾਂ ਕਰੀਆਂ ਨੇ। ਉਹ ਕਿਦਾਂ ਦੀ ਤਬੀਅਤ ਸੀ ਉਹਨਾਂ ਦੀ? ਮਸਤਾਨਾ ਸਾਹਿਬ ਤੇ ਇੱਕ ਸਟਾਰਟ ਉਹਨਾਂ ਦਾ ਜਿਹੜਾ ਸੀ ਨਾ, ਨਹਾਇਤ ਦਰਵੇਸ਼ ਤੇ ਪਿਆਰ ਭਰਿਆ, ਮੁਹੱਬਤ ਭਰਿਆ। ਫਿਰ ਅੱਗੇ ਜਦੋਂ ਇੱਕ ਪੇਰ ਬਣਿਆ ਉਸ ਤੋਂ ਬਾਅਦ ਉਹਨਾਂ ਦੀ ਤਬੀਅਤ ਚਿੜਚਿੜੀ ਹੋ ਗਈ। ਜਿਹੜੇ ਦੋਸਤ ਸਨ ਉਹੀ ਉਹਨਾਂ ਨੂੰ ਬੁਰੇ ਲੱਗਣ ਲੱਗ ਪੈਂਦੇ ਸਨ। ਫਿਰ ਉਸ ਤਬੀਅਤ ਇਹ ਹੋ ਗਈ ਕਿ ਅਸੀਂ ਹੁਣ ਬਚਣ ਲੱਗ ਪਏ ਸੀ ਕਿ ਮੂਡ ਕਿਹੋ ਜਿਹਾ, ਕੋਲ ਬੈਠੀਏ ਕਲਾਸ ਲੱਗਣੀ ਹੈ ਜਾਂ, ਤੇ ਜ਼ਿਆਦਾਤਰ ਕਲਾਸ ਹੀ ਲੱਗਦੀ ਹੁੰਦੀ ਸੀ। ਤੇ ਜਦੋਂ ਜਿਹੜਾ ਸੀ ਨਾ ਉਹਨਾਂ ਦਾ ਸਟਾਰਟ, ਉਹ ਏਡਾ ਮੁਹੱਬਤ ਭਰਿਆ। ਜਦੋਂ ਅਸੀਂ ਨਵੇਂ ਆਏ ਤੇ ਅੰਦਰ ਹੀ ਜਾ ਕੇ ਅੰਦਰ ਹੀ ਨਾ ਫੀਲਡ ਵਿੱਚ ਮਸਤਾਨਾ ਸਾਹਿਬ ਅੰਦਰ ਦੇ ਬੜੇ ਮਤਲਬ ਕਿ ਸੱਚੇ ਤੇ ਪੱਕੇ ਆਦਮੀ, ਜਿੰਨਾ ਟੁਰਨਾ ਪੱਕੇ ਟੁਰਨਾ, ਜਿਹਦੇ ਨਾਲ ਗੱਲ ਕਰ ਲਈ ਉਹ ਫਾਈਨਲ ਕਰਨੀ। ਵਾਹ ਵਾਹ। ਤੇ ਜੇ ਵਿੱਚ ਕੋਈ ਧੋਖਾ ਕਰੇਗਾ
ਉਹਦੇ ਨਾਲ ਫਰੇਂਚ ਦੀ ਸਾਈਡ ਵਟਣੀ ਹੈ ਕਿ ਉਹ ਤੜਫ ਜਾਏਗਾ ਮਾਫੀਆਂ ਮੰਗ ਮੰਗ ਕੇ ਕਿ ਨਹੀਂ ਭਾਈ ਉਹਨੇ ਕਹਿ ਜੋ ਦਿੱਤਾ ਬਸ। ਤੇ ਮਸਤਾਨਾ ਸਾਹਿਬ ਦੀ ਟੋਨ ਟੈਂਪੋ ਥੀਏਟਰ ਵਾਸਤੇ ਬਈ ਆਈਡੀਅਲ ਟੋਨ ਨਹੀਂ ਹੈ ਹੀ ਨਹੀਂ ਉਹਦੀ ਕੋਈ ਬਈ ਐਡੀ ਕਲੀਅਰ ਔਰ ਐਡੀ ਜ਼ੋਰਦਾਰ ਜਾਨਦਾਰ ਔਡੀ ਉਹ ਦੂਰ ਤੱਕ ਜਾਣ ਵਾਲੀ ਆਵਾਜ਼ ਹਾਂ ਵਾਹ ਵਾਹ ਵਾਹ। ਬਹੁਤ ਘੱਟ। ਨਹੀਂ ਉਹ ਉਹਨਾਂ ਦਾ ਸਟਾਈਲ ਹੀ ਆਪਣਾ ਸੀ। ਠੀਕ ਹੈ। ਤੇ ਜਿੱਥੇ ਆਏ ਨੇ ਤੇ ਮਾਸ਼ਾਅੱਲਾ ਲੈਕਿੰਗ ਉਹਨਾਂ ਦੀ ਇੱਕ ਬੰਦੇ ਨੂੰ ਐਂਟਰੀ ਕਲੈਪ ਇੱਕ ਹੁੰਦੀ ਉਹ ਹੈ ਆਹਾ ਮਸਤਾਨਾ ਸਾਹਿਬ ਨੇ ਆਵਾਜ਼ ਦਿੱਤੀ ਤੇ ਕਲੈਪ ਹੋ ਗਈ ਹਾਂ ਬਾਹਰੋਂ ਹੀ ਬਾਹਰੋਂ ਹੀ ਹਾਂ ਅੰਦਰ ਐਂਟਰ ਹੋਏ ਨੇ ਤੇ ਕਲੈਪ ਹੋ ਗਈ ਤੇ ਉਹ ਬੰਦਾ ਐਵੇਂ ਕਿ ਰੋਕ ਰਿਹਾ ਤੇ ਕਲੈਪ ਵਧੀ ਜਾ ਰਹੀ ਹਾਂ ਬਾਹਰ ਨਿਕਲ ਗਏ ਨੇ ਫੇਰ ਕਲੈਪ ਹੋ ਰਹੀ ਹਾਂ ਨਹੀਂ ਉਹ ਭਾਈ ਫੇਰ ਅੰਦਰ ਆਏ ਨੇ ਤੇ ਕਹੇ ਤੇ ਫੇਰ ਰੋ 5-7 ਕਲੈਪਾਂ ਯਾਰ ਐਸੀ ਲਾਈਕਿੰਗ ਨਹੀਂ ਤਾਂ ਇਦਾਂ ਹੀ ਹੁੰਦਾ ਵੀ ਬੰਦਾ ਇੰਟਰ ਹੋਇਆ ਤੇ ਕਲੈਪ ਹੋ ਗਈ ਬਸ। ਹਾਏ ਹਾਏ ਤੇ ਉਹ ਭਾਈ ਜਦੋਂ ਦਿਲ ਕਰੇ ਉਦੋਂ ਲੈ ਲੈਂਦਾ ਸੀ ਉਹ ਤੋਂ ਹੀ ਤੇ ਬਗੈਰ ਬੋਲਣ ਤੋਂ ਹੀ ਕੱਲ ਤਾਂ ਕੌਨਫੀਡੈਂਸ ਕਲੈਪ ਤੋਂ ਆਉਂਦਾ ਸੀ ਹਾਂ ਐ ਜੀ ਸੁਣ ਲਓ ਉਹ ਸੁਣ ਲਓ ਜੀ ਇੰਨੀ ਤਾਕਤ ਹੈ ਅਗਲਾ ਮਰ ਗਿਆ ਕਿ ਪਤਾ ਨਹੀਂ ਹੁਣ ਕੀ ਕਰਦਾ। ਠੀਕ ਹੈ ਅਮਾਨ ਸਾਹਿਬ ਦੇ ਕੰਨ ਫੜੇ ਜਾਂਦੇ ਸਨ ਜਦੋਂ ਉਹਨਾਂ ਦੇ ਅਮਾਨ ਸਾਹਿਬ ਨੇ- ਇੱਕ ਮਿੰਟ ਓਏ 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 ਤੇ ਫਿਰ ਇਹ ਕੀਤਾ ਕਿ ਉਹਦੀ ਕਲੈਪ ਹੋ ਰਹੀ ਹਾਂ ਮੈਂ ਕਿਹਾ ਮਾਨ ਸਾਹਿਬ ਇਹਨੂੰ ਕਹਿੰਦੇ ਯਾਰ ਮਸਤਾਨਾ ਬਾਹਰ ਆਰਟ ਸੀ ਮੈਨੂੰ ਨਹੀਂ ਸੀ ਪਤਾ ਲੱਗਦਾ ਇਹਨੇ ਅੱਗੋਂ ਕੀ ਕੀ ਕਹਿ ਕਹਿ ਦੇਣਾ ਤੇ ਕਿਦਾਂ ਨੂੰ ਟੁਰ ਪਿਆ। ਵਾਹ ਜੀ ਮਸਤਾਨਾ ਸਾਹਿਬ ਥੋੜੇ ਰਮਦਾਨ ਸ਼ਰੀਫ ਅਮਾਨ ਸਾਹਿਬ ਦੀ ਬਰਸੀ ਸੀ ਸਤਾਜੀ। ਹਾਂ ਮਾਨ ਸਾਹਿਬ ਦੀ ਬਰਸੀ ਸੀ ਗੱਲ ਤੋਂ ਬਾਅਦ ਅਮਾਨੁੱਲਾ ਸਾਹਿਬ ਤੇ ਹਾਏ ਹਾਏ ਮੈਂ ਅੱਗੇ ਕਹਿਣਾ ਕਿ ਅੱਛਾ ਆਬਦ ਖਾਨ ਸਾਹਿਬ ਆਬਦ ਖਾਨ ਸਾਹਿਬ ਤੇ ਉਹ ਸਾਡੀ ਗੱਲਾਂ ਦੇ ਹੋਰ ਹੈ ਵੀ 24 ਘੰਟੇ ਦੇ ਖਿਜੇ ਨੇ ਉਹ ਨਾ ਹੁਣ ਮਤਲਬ ਚੇਜ਼ ਆ ਉਹਨਾਂ ਦਾ ਉਹ ਹੈ ਕਿ ਜਵਾਦ ਵਸੀਮ ਸਾਹਿਬ ਤੇ ਉਹ ਮੈਂ ਹੁਣ ਨਵਾਂ ਆਇਆ ਨਾ ਤੇ ਮੇਰੀ ਫਿਰਨੀ ਵੇਖ ਰਹੇ ਨੇ ਕਿ ਉਹ ਵੇਖਦਾ ਰਹੇ ਹੁਣ ਸੀਨੀਅਰ ਨੇ ਤੇ ਉੱਤੇ ਬੈਠੇ ਨੇ ਤੇ ਸਾਰੇ ਨੂੰ ਮਾਸਟਰ ਫਰੇਮ 'ਚ ਵੇਖ ਰਹੇ ਨੇ ਯਾਨੀ ਹਰ ਬੰਦਾ ਉਹਨਾਂ ਦੀ ਨਜ਼ਰ 'ਚ ਕਿਤੇ ਕਿਸੇ ਨੂੰ ਨਹੀਂ ਪਤਾ ਕਿੱਥੇ ਬੈਠੇ ਨੇ ਤੇ ਇੰਜੋਏ ਕਰ ਰਹੇ ਹਰ ਬੰਦੇ ਨੂੰ। ਠੀਕ ਹੈ ਆਓ ਲੋਕ ਕੇ ਵੇਖ ਰਹੇ ਨੇ। ਜਿਹੜਾ ਬੰਦਾ ਹੁਣ ਐਂਟਰ ਹੋਇਆ ਉਹਨੂੰ ਕਲੈਪਾਂ ਹੋਈਆਂ ਤੇ ਉਹ ਤੋਂ ਬਾਹਰ ਵੇਖੋ ਬਾਹਰ ਵੇਖ ਯਾਰ ਆਪਸ ਚ ਸਵਾਦ ਲੈਣ ਦਾ ਆਹੋ ਠੀਕ ਹੈ। ਤੇ ਜਦੋਂ ਉਹ ਐਂਟਰੀ ਕਰਕੇ ਆਇਆ ਤੇ ਕੁਛ ਨਹੀਂ ਹੋਇਆ ਤੇ ਉਹ ਵੇਖੀ ਯਾਰ ਮੈਂ ਉਹਨਾਂ ਦੇ ਪਿੱਛੇ ਬੈਠ ਕੇ ਮੈਂ ਦੇਖ ਰਿਹਾ ਇਹ ਕੀ ਕਰ ਰਹੇ ਨੇ। ਨਹੀਂ ਉਹ ਕਹਿੰਦਾ ਜੀ ਭਾਜੀ ਆਬਦ ਖਾਨ ਸਾਹਿਬ ਨਾ ਬਾਜੇ ਵਾਲੇ ਬੜੇ ਨੇ ਵਿਆਹਾਂ ਦੇ ਬਾਜੇ ਵਜਾਉਣਾ ਤੇ ਗਾਹ ਗਾ ਰਿਹਾ ਤੇ ਕਹਿੰਦਾ ਜੀ ਫਲਾਂ ਜਗ੍ਹਾ ਤੇ ਬਾਜੇ ਵਜਾਉਣੇ ਨੇ ਵਿਆਹ ਤੇ ਕਿੰਨੇ ਪੈਸੇ 20,000 ਰੁਪਇਆ 20,000 ਰੁਪਏ ਚ ਕਹਿੰਦੇ 20,000 ਰੁਪਏ ਚ ਨਵੀਆਂ ਵਰਦੀਆਂ ਨਵੇਂ ਬਾਜੇ ਆ ਪਾਲਿਸ਼ ਵਾਲੇ ਇਹ ਬਤਰ ਕਹਿੰਦਾ ਤੁਸੀਂ ਤਾਂ ਕਰਨਾ ਜੀ ਵਰਦੀਆਂ ਥੋੜੀਆਂ ਹਲਕੀਆਂ ਪਾ ਲੈਣਾ ਫੇਰ ਕਹਿੰਦਾ ਚੱਲ ਵਰਦੀਆਂ ਥੋੜੀਆਂ ਹਲਕੀਆਂ ਪਾ ਲਾਂਗੇ 15,000 ਦੇ ਦੀ ਨਹੀਂ ਜੀ ਹੋਰ ਵਰਦੀਆਂ ਥੋੜੀਆਂ ਤੁਸੀਂ ਹਲਕੇ ਪੁਰਾਣੀਆਂ ਵਰਦੀਆਂ ਪਾ ਲੈਣਾ ਕੋਈ ਪਾਰਟੀਆਂ ਪੁਰਾਣੀਆਂ ਪਾ ਲੈਣਾ ਕੋਈ ਐਡਾ ਸਾਡਾ ਕੋਈ ਰੌਲਾ ਨਹੀਂ ਇਸ ਤੇ ਵਾਜੇ ਸੁਣਨੇ ਨੇ ਚੱਲ 10,000 ਦੇ ਦੀ ਤੇ ਕਹਿੰਦਾ ਜੀ ਹੋਰ ਪਰ ਕਰਦੇ ਨਾ 1,000-1,500 ਤੇ ਗੱਲ ਆ ਗਈ ਵੀ ਮਾਠੀਆਂ ਵਰਦੀਆਂ ਤੇ ਵੀ ਪੁਰਾਣੀਆਂ ਸ਼ਰਟਾਂ ਪਾ ਲੈਣਾ ਤੇ ਐਂਡ ਤੇ ਕਹਿੰਦਾ ਜੀ ਇਸ ਤਰ੍ਹਾਂ ਕਰਨਾ ਤੇ ਤੁਸੀਂ ਪੈਸੇ ਥੋੜੇ ਘਟਾ ਲਓ ਤੁਸੀਂ ਨਿਕਰਾਂ ਕੱਲੀਆਂ ਪਾ ਕੇ ਆ ਜਾਣਾ ਤੇ ਆਬਦ ਖਾਨ ਸਾਹਿਬ ਨੂੰ 20,000 ਤੋਂ ਤੁਰੇ ਨੇ ਤੇ ਲੈ ਕਹਿੰਦੇ ਭਾਈ ਸਾਹਿਬ ਅਸੀਂ ਬਾਜੇ ਵਜਾਉਣਾ ਨਾ ਤੁਹਾਡੀ ਮਾਂ ਦੀ ਲਾਸ਼ ਰਾਵੀ ਜੋੜੀ ਕੱਢੀ ਨਿਕਰਾ ਪਾ ਗਿਆ ਰਾਵੀ ਚੋਰੀ ਤੁਹਾਡੀ ਮਾਂ ਦੀ ਰਾਵੀ ਜੋੜੀ ਕੱਢਣ ਆਉਣੀ ਇੱਕ ਆਰਟਿਸਟ ਬੜੇ ਸ਼ਰਾਰਤੀ ਹੋਏ ਨੇ ਅਸ਼ਰਫ ਰਾਈ ਸਾਹਿਬ ਹਾਏ ਹਾਂ ਯਾਰ ਬੈਕ ਸਟੇਜ ਉਹਨੂੰ ਬੰਦੇ ਦੀ ਸ਼ਰਾਰਤ ਹੀ ਹਰ ਬੰਦੇ ਕੋਡੂ ਸਾਹਿਬ ਜਵੇਦ ਕੋਡੂ ਸਾਹਿਬ ਹਿੱਟ ਹੋਏ ਨੇ ਤੇ ਲੰਡਨੋਂ ਆਏ ਨੇ ਤੇ ਸੋਹਣਾ ਇੱਕ ਉਹਨਾਂ ਨੇ ਟਰੈਕ ਸੂਟ ਪਾਇਆ ਤੇ ਚਿੱਟੇ ਰੰਗ ਦੇ ਬੂਟ ਪਾਏ ਨੇ ਪਾਂਡਿਆਂ ਵਾਂਗੂ ਬੂਟ ਚਮਕ ਰਹੇ ਠੀਕ ਹੈ ਤੇ ਲਾ ਕੇ ਨੇ ਤੇ ਉਹਨਾਂ ਦੀ ਆਦਤ ਸੀ ਐਂ ਕਰਕੇ ਬਹਿਣਾ ਕੁਰਸੀ ਤੇ ਬੈਠੇ ਤੇ ਬੂਟ ਥੱਲੇ ਪੈ ਕਿਹਦਾ ਦੇ ਕੋਡੂ ਸਾਹਿਬ ਚਿੱਟੇ ਬੂਟ ਹੁਣ ਪੈਣ ਤੇ ਕੁੱਤੇ ਆਏ ਬੈਠੇ ਨੇ ਆ ਸਾਰੇ ਨਾਲ ਗੱਲਾਂ ਕਰ ਰਹੇ ਹੋਰ ਫਿਰ ਸੁਣਾ ਕਿ ਕੈਸੇ ਤੇ ਰਾਈ ਸਾਹਿਬ ਨੇ ਦੂਰੋਂ ਕਿਤੇ ਵੇਖਿਆ ਤੇ ਪਤਾ ਨਹੀਂ ਕੀ ਸੁਝੀ ਪਿੱਛੋਂ ਆਏ ਨੇ ਕੁਰਸੀ ਤੇ ਹੱਥ ਪਾ ਕੇ ਤੇ ਇੱਕ ਬੂਟ ਚੁੱਕੇ ਉਹ ਪਿੱਛੋਂ ਜਾ ਕੇ ਕਾਲਾ ਰੰਗ ਫੇਰ ਤੇ ਲਿਆ ਕੇ ਉੱਥੇ ਹੀ ਰੱਖ ਦਿੱਤਾ ਅੱਛਾ ਬੂਟ ਖਿੱਚਿਆ ਤੈਨੂੰ ਕਾਲਾ ਰੰਗ ਕਰਕੇ ਵਾਪਸ ਉੱਥੇ ਹੀ ਰੱਖ ਦਿੱਤਾ ਹੁਣ ਕੋਡੂ ਸਾਹਿਬ ਨੇ ਚਿੱਟੇ ਬੂਟ ਲਾਏ ਚੱਲੀਏ ਫਿਰ ਚਲੋ ਜੀ ਇੱਕ ਕਾਲਾ ਤੇ ਇੱਕ ਚਿੱਟਾ ਇਹ ਰਾਈ ਸਾਹਿਬ ਨੇ ਕੀਤਾ ਹੁਣ ਤੇ ਉਧਰੋਂ ਪੱਕੇ ਹੋ ਗਿਆ ਕੀ ਹੋਇਆ ਕੋਡੂ ਸਾਹਿਬ ਆ ਬਸ ਕਰਦੇ ਹੋ ਰਾਈ ਸਾਹਿਬ ਮੈਂ ਜਾਣਦਾ ਤੁਹਾਨੂੰ ਇਹ ਤੁਹਾਡੀ ਹੀ ਸ਼ਰਾਰਤ ਹੈ
ਨਹੀਂ ਮੈਨੂੰ ਤਾਂ ਪਤਾ ਹੀ ਨਹੀਂ, ਤੈਨੂੰ ਕਿਵੇਂ ਨਹੀਂ ਪਤਾ? ਅੱਛਾ ਜੀ, ਖਾਲਦ ਬਾਦਾਰ ਸਾਹਿਬ, ਉਹ ਤੇ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ। ਖਾਲਦ ਬਾਦਾਰ ਸਾਹਿਬ ਯਾਰ ਉਹ ਇੰਨੇ ਬਰੀਕ ਹੀ ਆ। ਉਹਨਾਂ ਦੇ ਵੀ ਟੋਨ ਟੈਪ ਹੋਏ ਸੀ। ਨਹੀਂ ਬਰੀਕ ਐਸੀ ਗੱਲ। ਮੈਂ ਕਹਿੰਦਾ ਅਤਾਈ ਹੋ ਕੇ ਸੁਰੀਲੇ ਵੀ ਬਰੀਕ ਵੀ, ਕਾਮੇਡੀ ਵੀ ਉੱਡੀ, ਤੇ ਮਤਲਬ ਜੋ ਮਰਜ਼ੀ ਕਰਵਾ ਲਓ, ਤੇ ਕੰਟੀਨਿਊਟੀਆਂ ਉਹਨਾਂ ਵਰਗੀਆਂ ਖੇਡਾਂ ਹੀ। ਆਵਾਜ਼ ਕੈਸੀ ਟਾਟਾ ਸੀ। ਮੈਂ ਕਹਿੰਦਾ ਅੱਜ ਵੀ ਉਂਝ ਦੀ ਆਵਾਜ਼ ਹੈ ਮਾਸ਼ਾਅੱਲਾ। ਵਾਹ ਵਾਹ ਵਾਹ। ਸਹੀ ਆਈਡੀਅਲ ਫਨਕਾਰ ਥੇ ਉਹ ਵੀ ਉਸਤਾਦ ਜੀ ਉਹ ਵੀ ਜਵਾਦ ਵਸੀਮ ਸਾਹਿਬ, ਓਏ ਜਵਾਬ ਸਾਹਿਬ ਤੇ ਜਿਹੜਾ ਮਸਲਾ ਬਿਆਨ ਕਰ ਰਹੇ ਨੇ। ਨਹੀਂ ਆਏ ਨਹੀਂ ਮਿਲਣ ਆਪਣੇ ਕਰੈਕਟਰ ਕੇ ਭੈਣ ਨੂੰ ਮਿਲਣ ਆਏ, ਤੇ ਘੋੜੇ ਤੇ ਹੋਣਾ, ਤੇ ਮੈਨੂੰ ਕਹਿੰਦੇ ਉਹ ਰੈਸਲਾ ਜੇ ਅਸੀਂ ਬਣਾ ਲੈਂਦੇ ਸੀ, ਤੇ ਲੱਕੜ ਵਾਲੇ ਘੋੜੇ ਚ ਆ ਗਏ। ਲੱਕੜ ਵਾਲੇ ਘੋੜੇ ਤੇ। ਲੱਕੜ ਵਾਲੇ ਘੋੜੇ ਚ ਬੜੇ ਨੇ। ਅੱਛਾ। ਵਿੱਚ ਨਹੀਂ ਬੰਦਾ ਫੜ ਕੇ ਤੇ ਆਹੋ ਆਹੋ ਆਹੋ। ਉਹ ਘੋੜਾ ਉਹ ਆ ਰਹੇ ਤੇ, ਉਹ ਜਦੋਂ ਤੇ ਫਰਾਕ ਜਿਹਾ ਵੀ ਹੁੰਦਾ। ਤੇ ਹੁਣ ਆ ਰਹੇ ਨੇ, ਆ ਕੇ ਨਾ ਆਪੇ ਹੀ ਤੇ ਆਪੇ ਕਹਿ ਰਹੇ ਰੁੱਖ ਛਾੜ ਹੁਣ ਅੱਗੇ ਲੰਘਣਾ ਹੀ ਆਪੇ ਹੀ ਵਿੱਚ। ਯਾਰ ਜਵਾਦ ਵਸੀਮ ਸਾਹਿਬ ਜੀ। ਅੱਛਾ ਜੀ, ਮੈਨੂੰ ਪੱਤੇ ਲੈ ਗਿਆ। ਵਾਹ ਵਾਹ। ਨਹੀਂ ਉਹ ਅੰਦਰ ਆਉਂਦੇ ਨੇ ਤੇ ਮਸਤਾਨਾ ਸਾਹਿਬ ਖੜੇ ਨੇ, ਤੇ ਅੰਦਰ ਆਏ ਨੇ, ਤੇ ਉਹ ਬੁੱਢੀ ਘਰ ਵਾਲੀ ਕਹਿੰਦੀ ਐ ਬੈਠੋ ਭਾਜੀ। ਭਾਜੀ ਕਹਿ ਦਿੱਤਾ ਤੇ ਟੱਪ ਕੇ ਤੇ ਸੋਫੇ ਦੇ ਉੱਤੇ ਟੱਪ ਕੇ ਸੋਫੇ ਦੀ ਢੋ ਤੇ ਖਲੋ ਕੇ ਇੰਜ ਕਰਕੇ ਉਹਨਾਂ ਲੜ ਰਹੇ। ਭਾਜੀ ਕਹਿ ਦਿੱਤਾ, ਘਰ ਆਇਆ ਨੂੰ ਭਾਜੀ ਕਹਿੰਦਾ ਵਾ। ਸਾਡੇ ਮਰਦਾਂ ਨੇ ਸਾਡੀਆਂ ਮਰਦਾਂ ਨੇ ਕਦੀ ਤੁਹਾਡੇ ਘਰ ਆ ਕੇ ਤੁਹਾਡੀ ਬੁੱਢੀ ਨੂੰ ਭਾਜੀ ਕਹਿ। ਯਾਰ ਦੱਸ ਤੇ ਪੂਰਾ ਇੰਨੇ ਕਰਕੇ ਲੜ ਰਹੇ ਨੇ। ਅਮਾਨ ਸਾਹਿਬ ਨਾਲ ਕੀ ਮੈਂ ਧੱਕਾ ਪਾਇਆ? ਅਮਾਨ ਸਾਹਿਬ ਕਹਿੰਦੇ ਸਦਰ ਬਣਾਉਣਾ ਇਸ ਮਹੱਲੇ ਦਾ, ਸਦਰ ਬਣਨਾ ਚਾਹੀਦਾ ਕੋਈ ਨਾ ਕੋਈ, ਫਨਕਾਰਾਂ ਦਾ। ਉਹ ਬਣਨਾ ਚਾਹੀਦਾ। ਤੇ ਅਮਾਨ ਸਾਹਿਬ ਕਹਿ ਰਹੇ, ਤੇ ਆਓ ਜਵਾਬ ਸਾਹਿਬ ਕਹਿੰਦੇ ਇਹੀ ਤੇ ਮੈਂ ਕਹਿਣਾ, ਕੋਈ ਸਦਰ ਬਣਨਾ ਚਾਹੀਦਾ। ਤੇ ਕਹਿੰਦੇ ਠੀਕ ਹੈ, ਸਦਰ ਬਣਾ ਲੈਣੇ, ਤੁਸੀਂ ਮੇਰੇ ਵਾਲੇ ਕਮਰੇ 'ਚ ਬੈਠੋ ਨਾ ਸਾਰੇ, ਤੇ ਮੀਟਿੰਗ ਕਰੋ ਉੱਥੇ, ਤੇ ਜਿਹੜਾ ਸਦਰ ਬਣਦਾ ਰਾਇ ਲੈ ਕੇ ਤੇ ਸਦਰ ਬਣਾ ਦਿਓ। ਕਹਿੰਦਾ ਯਾਨੀ ਇਨਸਾਨਾਂ ਨੂੰ ਲੈ ਕੇ ਤੇਰੇ ਕਮਰੇ 'ਚ ਵੜ ਜਾ। ਉਹ ਤੇਰੇ ਕਮਰੇ 'ਚ ਤੇ ਬਿੱਲੀ ਬੱਚੇ ਨਹੀਂ ਦਿੰਦੀ। ਇੱਕ ਵਾਰੀ ਬਿੱਲੀ ਬੱਚੇ ਦੇ ਦਿੱਤੇ, ਉਹਦੇ ਬੱਚਿਆਂ ਨੇ ਕਿਹਾ ਅੰਮੀ ਸਾਨੂੰ ਇਹਦੇ ਨਾਲੋਂ ਕੂੜੇ ਤੇ ਜਨਮ ਦੇ ਲੈਂਦੇ, ਇੱਥੇ ਨਾ ਦਿੰਦੇ ਮਿਆਉ ਮਿਆਉ। ਨਹੀਂ ਜਦੋਂ ਅਮਾਨ ਸਾਹਿਬ ਨੇ ਕਿਹਾ ਸਦਰ ਬਣਾ ਦੋ ਮੈਨੂੰ, ਉਸ ਕਮਰੇ ਨੂੰ ਖੇਡੇ ਨੇ ਤੇਰੇ ਕਮਰੇ 'ਚ, ਉਹ ਤੇਰੇ ਤੇ ਬੈੱਡ ਤੇ ਲਿਖਿਆ ਜੁੱਤੀਆਂ ਸਮੇਤ ਬੈਠੇ। ਜੁੱਤੀ ਸਮੇਤ ਬੈਠੇ। ਆ ਤੇਰੇ ਕਮਰੇ 'ਚ ਸੇਬ ਲੈ ਜੀਏ ਤੇ ਮਲੋਕ ਬਣ ਜਾਂਦਾ। ਯਾਰ ਕਹਿੰਦੇ ਤੇਰੇ ਕਮਰੇ 'ਚ ਮੱਖੀਆਂ ਨਹੀਂ ਜਾਂਦੀਆਂ ਤੇ ਸਾਡੇ ਪੈਰ ਗੰਦੇ ਹੋ ਜਾਂਦੇ। ਵਾਹ ਵਾਹ। ਯਾਰ ਦੱਸ ਯਾਰ। ਹੋਰ ਕੌਣ ਹੈ? ਸ਼ੌਕੀ ਖਾਨ ਸਾਹਿਬ। ਸ਼ੌਕੀ ਖਾਨ ਸਾਹਿਬ ਵੀ ਇੱਕ ਮਤਲਬ ਉਹ ਰੌਣਕੀ ਫਨਕਾਰ। ਵੀ ਡਰਾਮਾ ਸ਼ੁਰੂ ਨਹੀਂ ਹੋਇਆ ਨਾ, ਤੇ ਸ਼ੌਕੀ ਖਾਨ ਸਾਹਿਬ ਆ ਗਏ ਨੇ ਵਿੰਗ 'ਚ, ਸਮਝੋ ਡਰਾਮਾ ਸ਼ੁਰੂ ਹੋ ਗਿਆ। ਵੀ ਗੇਟ ਵਾਲੇ ਤੋਂ ਲੈ ਕੇ ਜਿਹੜਾ ਮੇਨ ਹੈ ਨਾ ਅਫਸਰ, ਯਾਨੀ ਹੈਡ ਜਿਹੜਾ, ਉਹਦੇ ਨਾਲ ਜੁਗਤਾ। ਇਹ ਚਾਹ ਵਾਲੇ ਤੋਂ ਗੇਟ ਵਾਲਾ, ਝਾੜੂ ਵਾਲਾ, ਸਫਾਈ ਵਾਲਾ, ਸੈੱਟ ਵਾਲਾ, ਪੇਂਟ ਵਾਲਾ, ਪਲਾਸ, ਇਲੈਕਟ੍ਰੀਸ਼ੀਅਨ, ਸਾਰਿਆਂ ਨੂੰ ਜਿੱਥੋਂ ਲੰਘ ਰਹੇ ਨੇ ਜੁਗਤਾਂ ਹੀ ਕਰ ਰਹੇ ਨੇ। ਉਹ ਮਰਿਆ ਤੂੰ ਸੁਭਾ ਫਿਟਮ ਹੋਇਆ ਹੁੰਦਾ, ਤੂੰ ਸੁਭਾ ਆਇਆ ਉਹ ਇੱਧਰ ਆ ਮਰੇ। ਉਹ ਕਰਦੇ ਸੀ ਨਾ ਗੁੱਜਰ ਪ੍ਰੋਡਕਸ਼ਨ 'ਚ ਕੰਮ। ਬਹੁਤ ਹੀ ਮਜ਼ੇਦਾਰ ਗੱਲ। ਕਹਿੰਦੇ ਯਾਰ ਹੁਣ ਬੈਠੇ ਨਾ ਦੁੱਖ ਸੁੱਖ ਬੋਲੇ, ਮੈਨੂੰ ਕਹਿੰਦੇ ਸਖਾਵਤ ਮੈਂ ਤਾਂ ਜਾਨ ਛਡਾਉਣ ਡਿਆ, ਗੁਜਰਾਂ ਕੋ ਮੇਰੀ ਜਾਨ ਛੁੱਟ ਜਾਏ, ਮੇਰੇ ਕੋ ਪੈਸੇ ਲੈ ਲੈਣ ਯਾਰ, ਜਿੰਨੇ ਮੈਨੂੰ ਦਿੱਤੇ ਨੇ ਮੇਰੇ ਕੋ ਪੈਸੇ ਲੈਣ, ਮੈਨੂੰ ਖੁੱਲ ਕੇ ਕੰਮ ਕਰਨ ਦੇਣ, ਮੈਨੂੰ ਨਾ ਕਿਤੇ ਜਾਣ ਦਿੰਦੇ ਨੇ, ਨਾ ਮੇਰੀ ਪੇਮੈਂਟ ਵਧਾਉਣ ਦੇ ਨੇ। ਮੈਂ ਤਾਂ ਕਹਿੰਦਾ ਮੇਰੇ ਕੋ ਪੈਸੇ ਲੈ ਲੈਣ। ਤੇ ਪਿੱਛੇ ਨਾ ਉਹ ਭਾ ਗੁਜਰ ਸਿੰਘ ਐਡਾ ਲੰਮਾ ਕੱਦ 7.5 ਫੁੱਟ ਦਾ, ਉਹ ਆ ਕੇ ਖੜੇ ਹੋ ਗਏ ਲਾਈਨ ਦੇ ਉੱਤੇ, ਤੇ ਥੱਲੇ ਕਹਿੰਦੇ ਲੈਣ ਮੇਰੇ ਕੋ ਪੈਸੇ, ਮੇਰੀ ਜਾਨ ਛੱਡਣ ਤੇ ਉਹਨੇ ਕਿਹਾ ਸ਼ੌਕੀ ਖਾਨ ਹਾਂਜੀ। ਕਹਿੰਦੇ ਤੂੰ ਕੀ ਕਹਿ ਰਿਹਾ, ਪੈਸੇ ਲੈ ਲਓ। ਕਹਿੰਦੇ ਹਾਂਜੀ ਮੈਂ ਕਿਹਾ। ਤਾਂ ਕਹਿੰਦਾ ਲਿਆ ਦੇ ਪੈਸੇ। ਕਹਿੰਦੇ ਕਿੱਥੋਂ ਦਵਾਂ? ਅੱਛਾ ਸ਼ੌਕੀ ਖਾਨ ਸਾਹਿਬ ਦੀ ਗੱਲ ਆ, ਫੋਨ ਕੀਤਾ, ਉਹਨੇ ਕਿਹਾ ਜੀ ਪੁਰਾਣੇ ਦਾ ਪ੍ਰੋਗਰਾਮ ਕਰਾਉਣਾ ਵਾ ਤੇ ਕਿੰਨੇ ਪੈਸੇ? ਤੇ ਕਹਿੰਦੇ ਜੀ 1 ਲੱਖ ਰੁਪਇਆ। ਉਦੋਂ ਕਹਿੰਦੇ ਜੀ 1 ਲੱਖ ਰੁਪਇਆ ਕਿਉਂ ਜੀ? 1 ਲੱਖ ਰੁਪਇਆ ਕਿਉਂ ਲੈਣਾ? 1 ਲੱਖ ਰੁਪਇਆ ਕਿਉਂ ਲੈਣਾ? ਕਹਿੰਦੇ ਕਿਉਂਕਿ ਮੈਂ ਕਦੀ ਲਿਆ ਨਹੀਂ। ਕਿਉਂਕਿ ਮੈਂ ਕਦੀ ਲੱਖ ਰੁਪਇਆ ਲਿਆ ਨਹੀਂ। ਸਾਹਮਣੇ ਦੀ ਗੱਲ ਹੈ ਭਾਜੀ ਬੱਬੂ ਬਰਾੜ ਸਾਹਿਬ। ਅੱਛਾ ਬੱਬੂ ਬਰਾੜ ਸਾਹਿਬ ਵੀ ਇੱਕ ਇੰਗਲਿਸ਼ ਸਟਾਈਲ ਦੇ ਫਨਕਾਰ। ਹਾਂ ਹਾਂ ਇੰਗਲਿਸ਼ ਕੌਨਫੀਡੈਂਸ ਉਹਨਾਂ ਦਾ ਵੀ ਸਟੇਜ ਤੇ ਇਹੋ ਜਿਹੀ ਕੰਟੀਨਿਊਟੀ ਉਹਨਾਂ ਵਰਗੀ ਵੀ ਕਿਸੇ ਨੇ ਨਹੀਂ ਖੇਡੀ। ਬਦਲੇ ਇੱਕ ਗੱਲ ਤੇ ਡਰਾਮਾ ਕਰਤਾ ਸਾਰਾ।
ਹਾਂ ਉਹ ਤੁਸੀਂ ਵੇਖਿਆ ਹੋਗਾ ਆਵਾਜ਼ਾਂ ਵਜਾਉਣ ਦੇ ਹਾਂ 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 ਬਾਜਾ ਵਜਾਉਣਾ ਨਹੀਂ ਉਹ ਕਹਿੰਦੇ ਹਜੇ ਠਹਿਰ ਜਾ ਅੱਛਾ ਚਲੋ ਠੀਕ ਹੈ ਮੈਂ ਪੈਸੇ ਬੜੇ ਹੋਏ ਆ ਨਾ ਇਹ ਸਿਰਫ ਤਿੰਨ ਗੱਲਾਂ ਹੀ ਕਰ ਇਹ ਉਹ ਫੇਰ ਗੱਲ ਹੁਣ ਵਜਾਣਾ ਜੀ ਉਹ ਕਹਿੰਦਾ ਤੈਨੂੰ ਕਿਹਾ ਨਹੀਂ ਅਜੇ ਨਹੀਂ ਮੈਂ ਪੈਸੇ ਬੜੇ ਹੋਏ ਆ ਨਾ ਤੇ ਫੇਰ ਉਹ ਗੱਲ ਉਹ ਕਹਿੰਦਾ ਚੱਲ ਵੀ ਹੁਣ ਵਜਾ ਤੇ ਵਜਿਆ ਤੇ ਨਹੀਂ ਵਜਿਆ ਤੇ ਬਾਜੇ ਖਰਾਬ ਹੋ ਗਿਆ ਕਹਿੰਦਾ ਨਹੀਂ ਹੁਣ ਵਜਾ ਤੇ ਕਹਿੰਦਾ ਨਹੀਂ ਤੁਸੀਂ ਅੱਛਾ ਤੇ ਫਿਰ ਕਹਿੰਦੇ ਵਜਾਵਾਂ ਕਹਿੰਦਾ ਵਜਾ ਤੇ ਨਹੀਂ ਵਜਾ ਕਹਿੰਦਾ ਨਹੀਂ ਤੁਸੀਂ ਗੱਲਾਂ ਕਰੋ ਉਹ 24 ਤੇ ਕਹਿੰਦੇ ਬੜੀ ਪੀ ਕਰ ਲਵਾਂ ਜੀ ਉਹ ਕਹਿੰਦੇ ਹਜੇ ਨਹੀਂ ਵਜਾਣਾ ਥੋੜੀ ਜਿਹੀ ਪੀ ਕਰ ਲਓ ਸੇਲ ਹੈ ਬਸ ਸਾਫ ਹਾਂ ਸੇਲ ਸੇਲ ਸਾਹਿਬ ਕਰੈਕਟਰ ਐਕਟਰ ਹਾਂ ਯਾਨੀ ਕਾਮੇਡੀ ਵੀ ਹੋਣੀ ਹੈ ਤੇ ਰੋਲ 'ਚ ਵੀ ਹੋਣੀ ਹਾਂ ਤੁਸੀਂ ਇੱਕ ਦੇਖਣਾ ਕਾਲੀ ਚਾਦਰ ਹਾਂ ਇੱਕ ਥਾਣੇਦਾਰ ਬਣ ਕੇ ਤਫਤੀਸ਼ ਕੀਤੀ ਹੈ ਨਾ ਓਹੋ ਯਾਰ ਓਰੀਜਨਲ ਥਾਣੇਦਾਰ ਲੱਗੇ ਲੱਗੇ ਨੇ ਵਾਕਈ ਉਹਨੇ ਕਿਹਾ ਹਾਂ ਹੁੰਦੇ ਆ ਚਨਿਓਟੋ ਮਿਲਦੇ ਆ ਉਹ ਜੇ ਮੇਰੇ ਅੱਬੇ ਦਾ ਕੰਨ ਵੱਡੇ ਗਿਆ ਸੀ ਫਿਰ ਚਨਿਓਟੋ ਉੱਥੇ ਬਣਦੇ ਆ ਪਲਾਸਟਿਕ ਦੇ ਯਾਨੀ ਉਹ ਕੀ ਜਿਵੇਂ ਸਹੀ ਤਫਤੀਸ਼ੀ ਨਹੀਂ ਗੱਲ ਕਰਦੇ ਉਹ ਸਟਾਈਲ ਦਾ ਉਹਨਾਂ ਨੇ ਰੋਲ ਵਾਲੇ ਫਨਕਾਰ ਨਹੀਂ ਸੇਲ ਅਹਿਮਦ ਸਾਹਿਬ ਤੇ ਭਾਈ ਇੰਜਨ ਹੋਏ ਨੇ ਇੰਜਨ ਕੇ ਅੱਗੇ ਲੱਗੇ ਨੇ ਤੇ ਪਿੱਛੇ ਸਾਰੀਆਂ ਜਿਹੜਾ ਦਾਦਾ ਕੀਤਾ ਉਹਨਾਂ ਨੇ ਵੀ 3 ਘੰਟੇ ਦਾ ਰੋਲ ਤੇ ਐ ਨਹੀਂ ਰੁਕੀ ਉਹਦੀ ਬਾਜੀ ਨਹੀਂ ਤੇ ਨਹੀਂ ਰੁਕਿਆ ਸਰਤੀਆਂ ਬੈਠੇ ਸ਼ਰਤੀਆਂ ਮਿੱਠੇ ਇੱਕ ਤੇਰਾ ਤੁਹਾਨੂੰ ਮੈਂ ਤੁਹਾਨੂੰ ਨਹੀਂ ਕਿਹਾ ਕਿ ਮੇਰੀ ਸਾਲਗਿਰਾ ਦੇ ਮਨਾ ਮਰਾਦੇ ਮਰਦ ਬਣ ਗਈ ਕੋਈ ਥਾਵਤ ਨੂੰ ਗਿਆ ਉਹਨਾਂ ਨੂੰ ਨਾਲ ਅੰਦਰ ਚ ਤੁਸੀਂ ਉਹਨਾਂ ਨਾਲ ਬੜੀ ਆਈਟਮ ਕਰਦੇ ਸੀ ਜਦੋਂ ਜਾ ਕੇ ਤੇ ਕੁਲਕੁਲ ਹੋ ਜਾਂਦੇ ਅੱਛਾ ਜੀ ਹੋਰ ਕੋ ਰਹਿ ਗਏ ਜੀ ਸਹੀ ਮਾਨ ਸਾਹਿਬ ਤੇ ਕੋਈ ਗੱਲ ਸੁਣਾਈ ਨਹੀਂ ਉਹਨਾਂ ਨੇ ਅਮਾਨੁੱਲਾ ਸਾਹਿਬ ਮਾਨ ਸਾਹਿਬ ਦੀਆਂ ਇੱਕ ਗੱਲਾਂ ਨੇ ਬਥੇਰੀਆਂ ਹੋਈਆਂ ਇੱਕ ਗੱਲ ਸੁਣਾ ਯਾਰ ਤਾਰਿਕ ਜੀ ਸਾਹਿਬ ਤੇ ਆਪ ਉਹ ਸੁਣਾਈ ਸੀ ਨਾ ਠੀਕ ਆਬਦ ਖਾਨ ਸਾਹਿਬ ਨੂੰ ਤਾਰਿਕ ਜੀ ਸਾਹਿਬ ਤੇ ਆਬਦ ਖਾਨ ਸਾਹਿਬ ਫੱਟੇ ਤੇ ਬੈਠੇ ਨੇ ਤੇ ਤਾਰਿਕ ਜੀ ਸਾਹਿਬ ਆਵਾਜ਼ਾਂ ਛੇੜ ਰਹੇ ਨੇ ਤੇ ਆਬਦ ਖਾਨ ਸਾਹਿਬ ਇੱਧਰ ਬੈਠੇ ਨੇ ਤੇ ਬਾਹਰੋਂ ਮਸਤਾਨਾ ਸਾਹਿਬ ਦੀ ਐਂਟਰੀ ਹੋਈ ਤੇ ਮਸਤਾਨਾ ਸਾਹਿਬ ਅੰਦਰ ਆਏ ਨੇ ਤੇ ਸਾਇਲੈਂਟ ਜਿਹਾ ਮਾਹੌਲ ਆ ਆਰਾਮ ਨਾਲ ਬੈਠੇ ਨੇ ਤੇ ਸਾਨੂੰ ਕਹਿੰਦਾ ਮਸਤਾਨਾ ਸਾਹਿਬ ਅੰਦਰ ਕਹਿੰਦੇ ਲਓ ਅੱਜ ਫੇਰ ਕੁੱਤੇ ਬਿੱਲੇ ਦੇ ਮੂੰਹ ਲੱਗਣਾ ਪੈ ਗਿਆ ਹਲਕਾ ਜਿਹਾ ਤਾਰਿਕ ਜੀ ਸਾਹਿਬ ਨੇ ਕਹਿੰਦੇ ਜਵਾਨਾ ਉਹਨੂੰ ਕਹਿੰਦੇ ਆਬਦ ਖਾਨ ਸਾਹਿਬ ਨੂੰ ਕਹਿੰਦੇ ਜਵਾਨਾ ਵੇਲਾ ਉਹਨੇ ਅੱਜ ਫੇਰ ਮੈਨੂੰ ਹੀ ਬਿੱਲਾ ਕਹਿ ਦਿੱਤਾ ਅਭੀ ਆਪ ਨਿਕਲ ਕੇ ਗੱਲ ਚੋ ਫਿਰ ਮਸਤਾਨਾ ਸਾਹਿਬ ਸ਼ਾਗਿਰਦ ਬਣੇ ਬੱਬੂ ਸਾਹਿਬ ਸੁਭਾਨ ਅੱਲਾਹ ਵੇ ਮੇਰੇ ਉਸਤਾਦ ਕੁਛ ਵੀ ਨਹੀਂ ਹਾਏ ਹਾਏ ਵਾਹ ਵਾਹ ਯਾਰ ਉਹ ਤਾਰਿਕ ਜੀ ਸਾਹਿਬ ਜਿਹੜੇ ਮੁਲਤਾਨੀ ਬਣ ਕੇ ਆਉਂਦੇ ਨੇ ਮੁਲਤਾਨ ਦਾ ਕੈਰੈਕਟਰ ਕਹਿੰਦੇ ਮੈਂ ਮੁਲਤਾਨ ਜਾਣਾ ਤੇ ਗਾਣਾ ਸਿਖਾ ਮੈਨੂੰ ਛੇਤੀ ਪਿੱਛੇ ਦੀਆਂ ਤਾਂਗਾ ਪੁੱਛੋਂਦੀਆਂ ਤਾਂ ਪਿੱਛੋਂ ਦੀਆਂ ਤਾਂਗਾ ਯਾਰ ਇੱਕ ਫਿਲਮ ਨਹੀਂ ਇੱਕ ਡਰਾਮੇ 'ਚ ਸਿੰਧੀ ਬਣੇ ਨੇ ਮੇਰੀ ਗੱਲ ਤਾਂ ਸੁਣ ਤੇ ਹੁਣ ਟੈਂਪੋ 'ਚ ਤਾਰਕ ਸਾਹਿਬ ਵੀ ਰੋਲ ਐਸਾ ਕਰਦੇ ਸੀ ਮਤਲਬ ਸਾਡੇ ਕਈ ਫਨਕਾਰ ਨੇ ਅਸੀਂ ਟੈਂਪੋ ਰੱਖੀ ਨਾ ਫਰਜ਼ ਕਰੋ ਕਿ ਮੈਂ ਜਾਂਗਲੀ ਬਣਿਆ ਤੇ ਮੈਂ ਟ੍ਰੈਜੇਡੀ ਬੋਲਣ ਲੱਗਾ ਨਾ ਤੇ ਮੇਰਾ ਆਪਣਾ ਆਪ ਵਿੱਚ ਆ ਜਾਣਾ ਇਹ ਜ਼ਬਾਨ ਮੇਰੀ ਆ ਜਾਣੀ ਹਾਂ ਟ੍ਰੈਜੇਡੀ 'ਚ ਉਹ ਟੈਂਪੋ ਰੱਖਣੀ ਮੁਸ਼ਕਲ ਹੋ ਜਾਂਦੀ ਮੁਸ਼ਕਲ ਆ ਤੇ ਤਾਰਕ ਜਵੇਦ ਸਾਹਿਬ ਅਗਰ ਟ੍ਰੈਜੇਡੀ ਬੋਲੀ ਜਿਹੜੀ ਟੈਂਪੋ ਰੱਖ ਲਈ ਜੋ ਮੂੰਹ ਰੱਖ ਲਿਆ ਸਾਰੇ ਡਰਾਮੇ 'ਚ ਉਹਨਾਂ ਦਾ ਉਹੀ ਰਹਿਣਾ ਓਏ ਹਾਏ ਵਾਹ ਵਾਹ ਸੱਚੀ ਮੁੱਚੀ ਦੇ ਫਨਕਾਰ ਸਨ ਵਾਹ ਵਾਹ ਤੇ ਮਤਲਬ ਸਿੰਧੀ ਬਣੇ ਤੇ ਮੈਂ ਕਿਹਾ ਸੀ ਸਿੰਧੀ ਭਾਜੀ ਬਣਾ ਲਿੱਤਾ ਇੰਜ ਕਰਨਾ ਮੈਂ ਬਸ ਆਈ ਨਹੀਂ ਹੁਣ ਤੂੰ ਆਪੇ ਮੂੰਹ ਕਰਕੇ ਜੀ ਬੋਲੇਗਾ ਤੇ ਉਹੀ ਐਕਸੈਂਟ ਨਿਕਲਣਾ ਤੇ ਆਹੋ ਠੀਕ ਹੈ ਤੇ ਜੇ ਉਹ ਬਣੇ ਨੇ ਪਿੰਡੀਵਾਲ ਤੇ ਉਹ ਉਹੋ ਜਿਹਾ ਮੂੰਹ ਉਹੋ ਜਿਹਾ ਲੱਗਣ ਲੱਗ ਪਿਆ ਆਹੋ ਯਾਰ ਇਹ ਪਤਾ ਨਹੀਂ ਉਹਨਾਂ ਚ ਕੀ ਸੀ ਹਾਏ ਹਾਏ ਵਾਹ ਵਾਹ ਤੇ ਥੀਏਟਰ ਦੇ ਫਨਕਾਰਾਂ ਚ ਚਿਹਰੇ ਦਾ ਐਕਸਪ੍ਰੈਸ਼ਨ ਵੀ ਟੋਨ ਟੈਂਪੋ ਦਾ ਅਨਵਰ ਅਲੀ ਸਾਹਿਬ ਅਨਵਰ ਅਲੀ ਸਾਹਿਬ ਓਏ ਆਪਣੇ ਸਟਾਈਲ ਦੇ ਹਾਏ ਹਾਏ ਉਹਨਾਂ ਦਾ ਵੀ ਟੌਨ ਟੈਂਪੋ ਆਪਣਾ ਹੀ ਟਾਂਟਾ ਤੇ ਮੁਤੱਕਾ ਆਹੋ ਗੱਲ ਜ਼ਰੂਰ ਮੇਰੇ ਵਾਂਗੂ ਕਰਨੀ ਹੈ ਅਬਲ ਭਾਈ ਦਾ ਦੱਸ ਅੱਛਾ ਅੱਲਾ ਸ਼ੁਕਰ ਅਲਹਮਦੁਲਿਲਾ ਮੈਂ ਸਾਰੇ ਨਾਲ ਹੀ ਕੰਮ ਹਾਂ ਔਰ ਸਾਜਿਲ ਬਾਸ ਸਾਹਿਬ ਔਰ ਮੈਂ ਰੋਲ ਕੀਤੇ ਨੇ ਉਹ ਯਾਰ ਮਤਲਬ ਕਿ ਬਰਾਬਰ ਦੇ ਖਸਮੇ ਹਾਂ ਇਹ ਸਿਰਫ ਇਹ ਸੀ ਮੇਰੇ ਅਦਬ ਨਾਲ ਮੇਰੇ ਮੁਹੱਬਤ ਦਾ ਮੈਂ ਤਾਂ ਸਾਜਨ ਵਾਸ ਭਾਈ ਦਾ ਸਾਜਨ ਇਹ ਅਗਲੀ ਪੀੜ੍ਹੀ ਆ ਇਹ ਸਾਰੀ ਅਗਲੀ ਪੀੜ੍ਹੀ ਐ ਭਾਈ ਉਹ ਆ ਜਿਹਨੇ ਛੋਟੇ ਹੁੰਦੇ ਉਹਨਾਂ ਦੇ ਨਾਲ ਕੰਮ ਕੀਤਾ ਉਸਤਾਦ ਜੀ ਨਹੀਂ ਉਹ ਟੋਨ ਸਾਬਲ ਦੀ ਗੱਲ ਕਰ ਰਹੇ ਉਸਤਾਦ ਜੀ ਹਾਂ ਟੌਨ ਟੈਂਪੋ ਸਾਜਨ ਨੇ ਵੀ ਆਪਣੀ ਟੈਂਪੋ ਨਾਲ ਆਪਣੇ ਤੇ ਧਿਆਨ ਪਵਾਇਆ ਹਾਂ ਸਾਬਲ ਸਾਹਿਬ ਨੇ ਮਾਸ਼ਾਅੱਲਾ ਰਾਹੇ ਡਰਾਮੇ 'ਚ ਕੰਮ ਕੀਤਾ ਵਾ ਹਾਂ ਅਸੀਂ ਮੇਰੇ ਖਿਆਲ ਤਕਰੀਬਨ 7-8 ਸਾਲ ਦੇ ਜਦੋਂ ਰਾਹੇ ਦੇਖਦੇ ਸੀ ਨਹੀਂ ਉਹ ਏਡਾ ਵੀ ਨਾ ਉਹਨੂੰ ਵੱਡਾ ਕਰ ਸਾਈ ਪੁੱਛੋ ਨਹੀਂ ਉਸਤਾਦ ਜੀ ਮਾਸ਼ਾਅੱਲਾ ਭਾਜੀ ਕਿੰਨੀ ਦੇਰ ਪਹਿਲੇ ਕਿਤੇ ਰਾਹੇ ਡਰਾਮੇ ਦਾ 7-8 ਸਾਲ ਦਾ ਨਹੀਂ ਹੋਣਾ ਨਹੀਂ ਜੀ, ਮੈਂ 7-8 ਸਾਲ ਸੀ ਭਾਜੀ ਮੈਂ ਉਹਨੇ ਕਿਹਾ ਨਹੀਂ ਹੋਣਾ 7-8 ਸਾਲ ਦੇ ਬੱਚੇ ਨੂੰ ਤਾਂ ਰਾਹੇ ਦਾ ਪਤਾ ਹੀ ਆਹ ਉਹ ਤਾਂ ਰਾਹੇ ਦਾ ਨਹੀਂ ਮੈਂ ਦੇਖਿਆ ਲਾ ਹੈ ਨਹੀਂ ਭਾਜੀ ਤੋਂ ਤੁਹਾਡੀ ਉਮਰ ਕਿੰਨੀ ਸੀ ਕਿੰਨੀ ਦੇਰ ਪਹਿਲੇ ਕਿਤੇ ਰਾਹੇ ਨਹੀਂ ਡਰਾਮਾ ਮੈਨੂੰ ਪਤਾ ਕਦੋਂ ਦਾ ਹੈਗਾ 30 ਸਾਲ ਹੋ ਉਸਤਾਦ ਗਏ ਜੀ ਤੁਹਾਨੂੰ ਇਹ ਪਤਾ ਸੀ ਕੰਮ ਕੀਤਾ ਵਿੱਚ 97-98 ਦਾ
ਨਹੀਂ ਮੇਰਾ ਖਿਆਲ 55 ਦੇ 55 ਪਲੱਸ ਹੈਗੇ ਹੋ ਤੁਸੀਂ ਮਾਸ਼ਾਅੱਲਾ। 98 ਤੋਂ ਪਹਿਲੇ ਦਾ ਪਾਇਆ ਨਾ। ਪਹਿਲੇ ਦਾ ਵਾ ਨਹੀਂ, ਕਿਉਂਕਿ ਮੈਂ ਲਾਹੌਰ, ਮੈਨੂੰ ਯਾਦ ਹੈ 97 98 ਚ ਲਾਹੌਰ ਗਿਆ। ਇਹ ਹੋ ਸਕਦਾ ਹਾਂ ਨਹੀਂ ਭਾਜੀ 2000 ਤੋਂ ਬਾਅਦ ਦਾ 2000 ਤੋਂ ਬਾਅਦ ਦਾ। ਉਹਦਾ ਪਹਿਲੇ ਦਾ ਸਾਥ ਜੀ। ਪਹਿਲੇ ਦਾ ਉਹ ਯਾਰ ਹੁਣ ਤੂੰ ਵੱਡੇ ਹੋਣ ਦੇ ਚੱਕਰ 'ਚ ਲੱਗਾ ਹੈ, 99 ਦਾ। ਮਿਹਨਤ ਕਰਨ ਦੇ ਵੱਡੇ ਹੀ ਹੋ। 97 ਦਾ ਵਾ ਭਾਜੀ ਦਾ। ਉਸਤਾਦ ਜੀ 97 98 ਦਾ ਹੋਏਗਾ। 97 ਕਰ ਲਿਆ ਵੀ ਉਹਨੇ ਤੋਂ ਤੈਨੂੰ 14-15 ਸਾਲ ਦਾ ਕਰਤਾ ਉਹਨੇ ਤੈਨੂੰ। ਇਹ ਤਾਂ ਕੱਢ ਲਓ, ਚੈੱਕ ਕਰ। ਤਾਂ ਜੀ ਇੱਕ ਮਿਸਾਲ ਆ 98 ਦਾ ਡਰਾਮਾ ਹੋਇਆ ਰਾਹੇ, ਹਾਂ 2 ਸਾਲ ਉਹ ਪਾਓ, 26 ਜਾਂ 28 ਹੋ ਗਿਆ ਤੇ ਮੈਂ ਉਹ 7-8 ਸਾਲ ਦੇ ਹੋਣਾ, 35 ਸਾਲ ਉਮਰ। ਚਲੋ ਬਈ ਠੀਕ ਹੈ, ਅਸੀਂ ਮੰਨ ਲਿਆ ਭਾਈ, ਸਾਨੂੰ ਕੀ ਤਰ੍ਹਾਂ ਯਾਰ 98 ਦਾ ਲਾਓ, ਉਦੋਂ ਭੈਣ ਦੀ ਉਮਰ 30 ਸਾਲ ਸੀ। ਨਹੀਂ ਨਹੀਂ 30 ਨਹੀਂ ਛੋਟਾ ਸੀ, ਅਬਾਸ ਨੂੰ ਮਾੜੇ ਸੀਗੇ। 26 ਛੋਟਾ ਸੀ ਉਦੋਂ। ਉਹ ਨਹੀਂ ਭਾਈ ਨੇ ਕੀ ਹੋ ਗਿਆ ਜੀ? ਯਾਰ ਉਦੋਂ 30 ਸੀ ਤੇ ਹੁਣ ਫਿਰ ਉਹ 62 ਦਾ ਵਾ ਨਹੀਂ ਤੇ ਫਿਰ ਹੁਣ 26 ਪਾਓ ਨਾ, 26 ਤੇ 30 56 56 ਸਾਲ। 26 ਦਿਖਾ ਕੇ ਸਭ ਕੋਈ ਲੈਣ ਦੇਣ ਵਾਲੀ ਗੱਲ ਕਰ। 26 ਦਿਖਾ ਕੇ 30 ਮਾਰੋ ਨਾ। ਅੱਛਾ ਉਸਤਾਦ ਜੀ ਭਾਈ ਗੋਗਲ ਯਾਰ ਸਾਹਿਬ ਦੀ 26 ਦਾ ਕਿੱਥੇ ਨਾ ਯਾਰ, ਸਕਾਵਤ ਨਹੀਂ 56 ਦਾ ਤੋਂ 44-45 ਦਾ ਜਿੱਥੋਂ ਮਰਜ਼ੀ ਲੈ ਲਾ। ਮੇਰੇ ਜੈਸਾ ਹਾਂ ਲੇਕਿਨ ਉਹ ਅੱਛਾ ਸਕਾਵਤ ਲੱਭ ਜ਼ਿਆਦਾ 47-48 ਸਾਲ ਦਾ ਲੱਗ ਜਾਣਾ। ਹਾਂ ਉਸਤਾਦ ਜੀ ਫਿਰ ਉਹ ਹੈਂ? ਖੁੱਲਾ ਹੁੰਦਾ, ਖੁੱਲਾ। ਨਹੀਂ ਚੈੱਕ ਕਰ ਲਓ ਨਾ ਤੁਸੀਂ, ਬੰਦਾ ਆਪਣਾ ਬਣਾ ਦਿੰਦੇ ਨੇ। ਇੱਕ ਦੋ ਬੰਦੇ ਹੈਗੇ ਸਕਾਵਤ ਆਪਣਾ ਬਣਾ ਦਿੰਦੇ। ਤੁਸੀਂ ਨਾ ਭਾਜੀ ਯਕੀਨ ਕਰ। 45 46 ਦਾ ਲਵੋ ਤੇ ਜਦੋਂ ਤੁਸੀਂ ਪਾਉਣਾ ਉਹਨੇ ਖੁੱਲਾ ਹੀ ਹੋਣਾ। ਹਾਂ ਹਾਂਜੀ ਥੋੜਾ ਚੱਲਿਆ ਲੈ ਲੈਣੇ 35 ਦਾ। ਆਹੋ ਇਹ ਠੀਕ। 1000 ਲਾ ਕੇ ਸਹੀ ਲੱਗਦਾ। ਸੈਕਿੰਡ ਹੈਂਡ। ਹਾਂ ਉਹ ਯਾਰ ਇੱਥੇ ਇੱਕ ਬੰਦਾ ਹੁੰਦਾ ਸੀ ਵਿਚਾਰਾ ਸਕਾਵਤ ਬਣਾਉਂਦਾ ਹੁੰਦਾ ਸੀ, ਬੜਾ ਅੱਛਾ ਹਾਏ ਹਾਏ। ਘਰ ਹੀ ਬਣਾਉਂਦਾ ਸੀ। ਘਰ ਬਣਾਉਂਦੇ ਲਾਲਗੰਜ ਸਖਾਵਤ ਨਗਰ ਦਾ ਕੰਟੇਨਰ ਆਇਆ। ਮਸ਼ੀਨ ਲਾਈ ਹੁੰਦੀ। ਉਹ ਚੈਨਾ ਦੇ ਆਏ ਆਹੋ ਚੈਨਲ ਦੇ ਆਏ ਸੀ ਸਕਾਵਤ ਚੈਨਾ ਦੇ ਨਿੱਕੀ ਮੋਟਰ ਵਾਲੇ। ਸਿਰਫ ਉੱਥੇ ਉਹ ਜਦੋਂ ਥੀਏਟਰ ਵਿੱਚ ਲਾਈਟਾਂ ਬੰਦ ਹੁੰਦੀਆਂ ਉਦੋਂ ਬੋਲਣ ਲੱਗ ਪੈਂਦਾ, ਪਤਾ ਵੀ ਹੁੰਦਾ ਕਿਸ ਤਰ੍ਹਾਂ। ਚੱਲ ਅਸੀਂ ਜਦੋਂ ਸਾਰੇ ਇਕੱਠੇ ਤਾਂ ਉਦੋਂ ਚੁੱਪ ਹੋ ਜਾਂਦਾ ਸੀ। ਹਾਂਜੀ ਉਹ ਤੇ ਹੁਣ ਸੈਲਾਂ ਨੇ ਤਾਨਿਸ਼ ਆਏ, ਹਾਂ ਉੱਥੇ ਚਲਾ ਕੇ ਚ ਲਾਈਟ ਵੀ ਲੱਗੀ। ਠੀਕ ਹੈ। ਫਿਰ ਸੋਲਰ ਵਾਲਾ ਨਾਮ ਨਹੀਂ ਲਿਆ ਤੁਸੀਂ? ਨਹੀਂ ਉਹ ਨਹੀਂ। ਅੱਛਾ ਇੱਕ ਦਿਨ ਮਾਰਕੀਟ 'ਚ ਬੰਦਾ ਝੋਲੇ 'ਚ ਉਹਨੇ 8-9 ਸਕਾਵਤ ਪਾਏ ਚੋਰੀ ਦੇ। ਕਹਿੰਦਾ ਲੋਕ ਗੱਲ ਕਰੋ, ਕਹਿੰਦਾ ਪਤਾ ਨਾ ਲੱਗੇ ਤਾਂ ਲੈ ਲਓ। ਹਾਂ ਬਾਬੂ ਹੋ ਜਾਂਦੇ ਨੇ ਨਾ। ਤੇ ਘਰ ਵਾਲੇ ਤਾਂ ਖਰਾਬ ਹੋ ਗਏ। ਹਾਂ ਨਹੀਂ ਲੱਭ ਜਾਂਦੇ ਨੇ, ਥੋੜਾ ਜਿਹਾ ਫਿਰੋ ਨਾ ਮਾਰਕੀਟ 'ਚ। ਓਏ ਮਾਰਕੀਟ 'ਚ ਜਾਓ ਨਾ, ਚੋਰੀ ਤੇ ਜਾਨੀ ਮਿਲਦੇ। ਤਾਂ ਜੀ ਮੈਂ ਤੁਹਾਨੂੰ ਚੋਰੀ ਜਮਾਨ ਤੇ ਜਾਨੀ ਸੱਚੀ ਸਸਤਾ। ਉਸਤਾਦ ਜੀ ਭਾਈ ਤੁਸੀਂ ਜਾਨੀ ਲੈਣ ਜਾਓਗੇ ਤਾਂ ਦੱਸ ਦੇ, ਉਹ ਜਾਨੀ ਖੋਲ ਕੇ ਲਿਆ। ਦਾਗੀ ਸਾਹਿਬ ਨਾਲ ਮਿਲਦੇ ਭਾਜੀ। ਹੈ ਦਾਗੀ ਨਹੀਂ ਉਹ ਭਾਰ ਥੱਲੇ ਆਏ ਉਹ ਥੱਲੇ ਪੀਸ ਹੁੰਦੇ। ਦੱਬ ਜਾਂਦੇ। ਤੂੰ ਉਹਨੂੰ ਕਹਿ ਭਾਈ ਉਤਲੇ ਉਤਲੇ ਸਕਾਵਤ ਨਾਲ ਦੇ। ਉੱਤੇ ਲਾ ਕੇ ਆਉਣਾ। ਜਾਪਾਨ ਤੋਂ ਮੈਂ ਤੁਹਾਨੂੰ ਉਸਤਾਦ ਜੀ ਮੰਗਾ ਕੇ ਜਾਪਾਨ ਤੋਂ ਸਕਾਵਤ ਨਾਜ਼ ਆਉਂਦੇ ਨਹੀਂ, ਇਹ ਝੂਠ ਆ। ਇਹ ਕੋਲੋਂ ਬਣਾਇਆ। ਤਾਈਵਾਨੋਂ ਇੰਪੋਰਟ ਕਰਦੇ ਆ ਸਕਾਵਤਾਂ, ਇੱਥੇ ਸਿੱਧੇ ਇੱਥੇ ਪੋਰਟ ਤੇ ਉਤਰਦੇ ਆ। ਕੱਟੇ ਹੋ ਜਾਂਦੇ ਉਹਨੂੰ ਤੂੰ ਕਹਿ ਕੇ ਜਾਏਂਗੇ ਨਾ ਮੋੜ ਤੇ ਕਾਲੂਆਂ ਦੀ ਰੇੜੀ ਭਰੀ ਉਹ ਜਾਪਾਨ ਵਾਲੇ ਦੀ ਕੋਈ ਗਾਰੰਟੀ ਨਹੀਂ ਹੈ। ਲਾ ਕੇ ਵੇਚ ਹਾਂ, ਤੋਲ ਕੇ ਵੇਚ ਲੈ ਕਾਲੂ। ਮੈਂ ਕਿਹਾ ਜਾਪਾਨੀਆਂ ਦੀ ਗਾਰੰਟੀ ਵੀ ਨਹੀਂ ਹੈ। ਹਾਂਜੀ ਨਹੀਂ ਉਹ ਚਾਈਨਾ ਦੀ ਜਾਪਾਨੀ ਵਾਲੇ ਪੱਕੇ ਹੁੰਦੇ ਸਨ। ਤਾਂ ਹੀ ਗੋਗਾ ਮੋਟਾ ਸਾਹਿਬ ਹਾਂ ਉਹਨਾਂ ਕੰਮ ਕੀਤਾ ਤੁਸੀਂ? ਭਰਾ ਉਹਨਾਂ ਨੇ ਤੇ ਕੀਤਾ ਬਹੁਤਾ। ਉਹਦੇ ਨਾਲ ਬਣੀਆਂ ਜਿਹੜੀਆਂ ਆਮ ਲਾਈਫ ਦੀਆਂ ਆਈਟਮਾਂ ਮੇਰੀਆਂ ਉਹੀ ਹਿੱਟ ਹੋਈਆਂ। ਅਜ਼ਰ ਦੇ ਡਿਸਕੋ ਮੈਂ ਉਹਨੂੰ ਛੇੜਨ ਲਿਆ ਸੀ ਬਾਹਰ ਖਲੋਤਾ, ਮਹਿਫਲ ਸਨਮੇ ਚ ਡਰਾਮਾ ਤੇ ਫਿਲਮ ਨਵੀਂ ਆਈ ਤੇ ਗਾਣਾ ਮੈਨੂੰ ਅੱਛਾ, ਮੇਰੇ ਕੋ ਉਸ ਗਾਣੇ ਜਿਹੜਾ ਬਹੁਤ ਹਿੱਟ ਹੋਵੇ ਨਾ ਤੇ ਮੈਂ ਜਿਹੜਾ ਮੈਨੂੰ ਚੰਗਾ ਲੱਗਦਾ ਮੇਰੇ ਕੋ ਉਹਦੇ ਤੇ ਆਈਟਮ ਬਣਦੀ। ਤੇ ਪਕਾਨੇ ਚੈੱਕ ਕਰ ਕੱਚ ਹਾਂਜੀ ਇਹ ਪਕਾਨੇ ਨਹੀਂ ਇਹ ਯੂਨਰ ਲੱਗੇ ਆ ਪਕਾਨੇ। ਯੂਰਨ ਬੈਗ ਲੈ। ਉਹ ਵੀ ਤਾਂ ਕਹਿੰਦੇ ਤੂੰ ਚੈੱਕ ਤੇ ਕਰੋ। ਹਾਂ ਅੱਛਾ ਆਹ ਤੇ ਯੂਰਨ ਵਾਲਾ ਤੇ ਪਰਲਾ। ਇਹ ਪੂਰਨ ਵਾਲਾ ਉਹ ਤੋਂ ਨਾ ਤੇਰੇ ਭਾਰ ਨਾ ਪੜ ਜਾਣਾ। ਨਹੀਂ ਅੱਛਾ, ਮੇਰੇ ਚ ਸ਼ਕਤੀ ਹੈਗੀ ਹੈ। ਹੁਣ ਮੈਂ ਉਹ ਗੋਗੇ ਨੂੰ ਛੇੜ ਰਿਆਂਗੇ, ये वलीमा पकी वो कड़ी कर गई कैसे जादू कर रही प्लेट मेरी तूने छीन ली है अभी चापे तो वैसे ही पड़ी मैं भूखा हूँ परदेसी हूँ बोलो समझाऊं मैं अब ये किसको दिल में है सरते डिस्को मैं ਉਹਨੂੰ ਸੁਣਾ ਰਿਹਾ ਤੇ ਉਹ ਕੁਰਸੀ ਤੇ ਬੈਠਾ ਤੇ ਉਧਰੋਂ ਫਾਕਾ ਚੌਧਰੀ ਮਹਿਫਲ ਜੋ ਸਾਬਤ ਭਾਈ ਐਂਟਰੀ ਆ ਗਈ। ਮੈਂ ਅੰਦਰ ਵੜਿਆ ਤਾਂ ਮੈਂ ਜਾਣਦੇ ਨਾ ਇਹੀ ਗਾਉਂਦਾ ਵੜ ਗਿਆ, ये वलीमा पकी वो कड़ी। तो फिल्म ਹਿੱਟ ਸੀ, ਉਹ ਲੋਕਾਂ ਦਾ ਧਿਆਨ ਪਿਆ। ਮੈਂ ਕਿਹਾ ਕਰ ਗਈ ਕੈਸੇ ਜਾਦੂ ਕਰੀ ਪਲੇਟ ਮੇਰੀ ਤੂਨੇ ਛੀਨ ਲੀ। ਜਦੋਂ ਵਜ਼ਨ ਚ ਗੱਲ ਕਰਕੇ ਮੈਂ ਚਾਂਪੇ ਤੋਂ ਵੈਸੇ ਹੀ ਪੜੀ मैं भूखा हूँ परदेसी हूँ बोलो समझाऊं मैं अब ये किसको दिल में मेरे हसन ते क्लैप शुरू हो गई ना ਉੱਥੇ ਸੈੱਟ ਤੇ ਮੈਂ ਅੰਤਰਾ ਫਿਰ ਮੂੰਹ ਨਿਕਲਿਆ ਅੰਤਰਾ ਨਿਕਲਿਆ ਤੇ ਉਹ ਉਸ ਤੋਂ ਵੀ ਵੱਡੀ ਕਲੈਪ। ਯਾਨੀ ਇਹ ਜਿਹੜੇ ਪਹਿਲੇ ਮੈਂ ਡਰਾਮੇ ਚ ਕੀਤੇ ਨੇ ਉਹ ਚ ਸਿਰਫ ਇੱਕ ਦਿਨ ਕੀਤੀ, ਅਗਲਾ ਡਰਾਮਾ ਸੀ ਮੇਰਾ ਅਲਫਲਾਜ, ਉਹਦੇ ਚ ਬਾਦਸ਼ਾਹ ਬਣੇ ਨੇ ਸਾਰੇ। ਅੱਛਾ ਵੈਸੇ ਮੈਂ ਇੱਕ ਗੱਲ ਕਹਿਣ ਲੱਗਾ ਵਾਂ, ਸਹੀ ਇਮਾਨਦਾਰੀ ਨਾਲ ਗੱਲ ਕਰਨੀ ਹੈ, ਝੂਠ ਨਹੀਂ ਬੋਲਣਾ ਨਾ ਗੱਲ ਰੱਖਣੀ। ਜਿਹੜੀ ਜੋ ਮੈਂ ਕਹਿ ਜੇ ਤੈਨੂੰ ਲੱਗੇ ਨਾ ਮੈਂ ਸਹੀ ਕਹਿ ਰਿਹਾ ਤਾਂ ਕਹਿਣਾ ਕਿ ਜਾਨੀ ਤੂੰ ਸਹੀ ਕਹਿ ਰਿਹਾ। ਸਹੀ ਉਹਨਾਂ ਲੋਕਾਂ ਨਾਲ ਕੰਮ ਕਰਕੇ ਜਿਹੜਾ ਸਖਾਵਤ ਨਾਜ਼ ਦੀ ਪ੍ਰੋ ਵੈਲਿਊ ਆਮਦ
ਮਤਲਬ ਜਿੱਦਾਂ ਹਰ ਚੀਜ਼ ਉਹਨਾਂ ਲੋਕ ਉਸ ਬੈਚ ਨਾਲ ਕੰਮ ਕਰਕੇ ਉਹ ਅੱਜ ਨਹੀਂ ਹੈਗੀ ਤੇਰੇ 'ਚ ਨਜ਼ਰ ਆਉਂਦੀ, ਇਹ ਗੱਲ ਸਹੀ ਹੈ ਗਲਤ ਆ? ਨਹੀਂ ਗੱਲ 'ਚ ਨਹੀਂ, ਗੱਲ 'ਚ ਫਰਕ ਨਹੀਂ। ਨਹੀਂ, ਮੈਂ ਨਜ਼ਰ- ਤੈਨੂੰ ਪੁਆਇੰਟ ਦੱਸਣਾ ਮੈਂ- ਕੀ ਕਿਉਂ ਨਹੀਂ ਲੱਗ ਰਹੀ ਉਹ। ਹਾਂ ਉਹ ਵਜ੍ਹਾ ਮੈਨੂੰ ਪਤਾ ਵਾ, ਮੈਂ ਕਹਿ ਰਿਹਾ ਉਹ ਨਹੀਂ ਨਾ ਹੈਗੀ, ਯਾਨੀ ਤੂੰ ਉਹਨੂੰ ਮਿਸ ਕਰਦਾ ਨਾ ਹਾਂ miss ਉਸ ਕਰਨਾ। ਬੈਚ ਨੂੰ। ਉਹ ਇਸ ਲਈ ਮਿਸ ਕਰਨਾ ਕਿ ਇੱਕ ਜੁਗਤ ਮੈਂ ਕਰ ਰਿਹਾ ਮਾਨੁੱਲਾ ਸਾਹਿਬ, ਉਹ ਤਾਂ ਰਿਸਪੌਂਸ ਪਬਲਿਕ ਨੇ ਕੀ ਦੇਣਾ, ਅਮਾਨੁੱਲਾ ਦੇ ਹਿਸਾਬ ਦਾ ਰਿਸਪੌਂਸ ਮਿਲਣਾ ਨਾ। ਹਾਂ ਬੱਬੂ ਬਰਾੜ ਸਾਹਿਬ ਨੂੰ ਮੈਂ ਜੁਗਤ ਕਰ ਰਿਹਾ ਤੇ ਬੱਬੂ ਬਰਾੜ ਨੂੰ ਲੋਕ ਵੇਖ ਰਹੇ ਨੇ ਤੇ ਉਹਦੇ ਹਿਸਾਬ ਦਾ ਰਿਸਪੌਂਸ ਮੈਨੂੰ ਮਿਲਣਾ। ਉਹ ਫਿਰ ਫੋਰਸ ਉਹ ਬਣ ਜਾਂਦੀ ਸੀ। ਮੈਂ ਉਹੀ ਕਹਿ ਰਿਹਾ। ਹੁਣ ਅਸੀਂ ਆਪਸ ਚ ਹੈਗੇ ਹਾਂ ਸਾਰੇ, ਠੀਕ ਹੈ, ਅਸੀਂ ਇੱਕ ਦੂਜੇ ਨੂੰ ਕਰ ਰਹੇ ਤੇ ਸਾਨੂੰ ਮਤਲਬ ਮੈਂ ਆਪਣੇ ਤੋਂ ਵੱਡੇ ਦੇ ਸਾਹਮਣੇ ਖਲੋ ਕੇ ਗੱਲ ਕਰਾਂਗਾ ਨਾ ਤੇ ਉਹਦੀ ਜ਼ਿਆਦਾ ਕੈਸ਼, ਮੇਰੀ ਜ਼ਿਆਦਾ ਕੈਸ਼ ਹੋਏਗੀ ਉਹਨਾਂ ਅੱਗੇ। ਐ ਸੀ ਪ੍ਰੋਬਲਮ। ਉਹੀ ਉਹ ਮਿਸਿੰਗ ਆ ਨਾ ਅੱਜ, ਮਤਲਬ ਉਹਨਾਂ ਨੂੰ ਮਿਸਿੰਗ ਕਰਦੇ ਹੋ ਨਾ। ਮੈਂ ਕਹਿੰਦਾ ਮੇਰਾ ਪੂਰਾ ਬੈਚ ਜਿਹੜਾ ਮੈਂ ਮਿਸ ਕਰ, ਹਾਂ, ਔਰ ਉਸ ਬੈਚ ਦੀ ਵਜ੍ਹਾ ਤੋਂ ਤੁਸੀਂ ਵੀ ਉਹਦਾ ਖੁੱਲ ਨਹੀਂ ਪਾ ਰਹੇ। ਹਾਂ ਹੁਣ ਉਹ ਚੀਜ਼ ਨਹੀਂ ਨਾ ਹਾਂ, ਇਹ ਮੈਂ ਕਹਿ ਰਿਹਾ ਕਿ ਫਰਕ ਹੈ ਨਾ ਕਿ ਤੁਸੀਂ ਜਦੋਂ ਗੱਲ ਸੁੱਟਦੇ ਹੋ ਤੇ ਤੁਹਾਨੂੰ ਅੱਗੋਂ ਰਿਸਪੌਂਸ ਨਹੀਂ ਹੁੰਦਾ ਨਹੀਂ ਮਾਸ਼ਾਅੱਲਾ। ਜਾਂ ਅਗਲੇ ਜਾਂ ਵੱਡੇ। ਅੱਛਾ ਇੱਕ ਹੋਰ ਗੱਲ ਆ, ਵੱਡੀ ਗੱਲ ਦਾ ਨਾ ਰਿਪਲਾਈ ਆਮਦ ਵੱਡੀ ਹੁੰਦੀ ਕੁਦਰਤੀ। ਹਾਂ ਜਦੋਂ ਮਾਨ ਸਾਹਿਬ ਨੇ ਕੋਈ ਗੱਲ ਕਰਨੀ ਹੈ ਨਾ ਤੇ ਆਟੋਮੈਟਿਕਲੀ ਉਸ ਲੈਵਲ ਦੀ ਤੈਨੂੰ ਆਮਦ ਹੋਣੀ। ਤੁਸੀਂ ਯਾਰ ਮਾਸ਼ਾਅੱਲਾ ਆਪ ਸਾਰੇ ਇੰਨਾ ਕੰਮ ਕਰਨ ਵਾਲੇ ਭਰਾ ਬੈਠੇ ਆ ਵੀ। ਮੈਂ ਫੈਸਲ ਦਾ ਮਜ਼ਾ ਲੈਣਾ, ਤੁਹਾਡਾ ਲੈਣਾ, ਬਾਸ ਦਾ ਮਜ਼ਾ, ਜਿਹਨੇ ਅੱਛੀ ਗੱਲ ਕੀਤੀ ਉਹਦਾ ਮਜ਼ਾ ਆਉਂਦਾ ਹੈ। ਤੇ ਮੈਨੂੰ ਇੰਨਾ ਅਰਸਾ ਕੰਮ ਕਰਦੇ ਹੋ ਗਿਆ ਤੇ ਤੁਹਾਨੂੰ ਮਜ਼ਾ ਨਹੀਂ ਆਉਂਦਾ ਹੁਣ ਵੀ? ਹਾਂ ਨਹੀਂ, ਲੇਕਿਨ ਇੱਕ ਕੰਮ ਵਾਲੇ ਗੱਲ ਹੈ ਨਾ। ਹਾਂ ਜਦ ਉਹ ਮੈਂ ਜਿਹੜੀ ਹੈ ਨਾ, ਇਹਨੂੰ ਕਈ ਵਾਰੀ ਕਿਹਾ ਵਾ ਮੇਰੀ ਸੁਣ ਲੈ ਹੁਣ ਮੈਂ। ਸਖਾਵਤ ਫਸਿਆ ਪਿਆ, ਸਖਾਵਤ ਦਾ ਬਸ ਨਹੀਂ ਚੱਲਦਾ, ਸਖਾਵਤ ਇੱਧਰ ਵੀ ਗੱਲ ਸਿੱਟਦਾ, ਇੱਧਰ ਵੀ ਸਿੱਟਦਾ, ਇੱਧਰ ਸਖਾਵਤ ਨੂੰ ਉਹ ਆ ਨਹੀਂ ਰਹੀ, ਰਚ ਨਹੀਂ ਰਿਹਾ ਕੋਈ ਸਖਾਵਤ ਦੇ ਨਾਲ। ਤੇ ਫਿਰ ਹੁਣ ਮੇਰੀ ਚਲਾਕੀ ਵੇਖੀ, ਚਲਾਕੀ ਨਹੀਂ ਮੈਂ ਆਪਣੀ ਮਤਲਬ ਕਵਾਂਗਾ ਇਹ ਮਾਲਕ ਦਾ ਕਰਮ ਵੇਖਿਆ ਮੈਂ। ਜਦੋਂ ਮੈਨੂੰ ਇਹ ਮੈਚ ਨਹੀਂ ਮਿਲਦਾ ਮੈਂ ਐਟਮ ਮਾਲਕ ਮੈਨੂੰ ਕੋਈ ਬਣਵਾ ਦਿੰਦਾ। ਉਹ ਮੈਂ ਸਿਰਫ ਕਿਉਂ ਲੈਣਾ ਅਗਲੇ ਕੋਲ, ਉਹ ਕਿਉਂ ਹੋ ਰਹੇ ਤੇ ਇਹ ਸ਼ਹਿਰਾਂ ਦੇ ਜਿਹੜੇ ਰਿਸ਼ਤੇ ਕਰਾਏ ਨੇ। ਹਾਂ ਇਹ ਹੁਣ ਹੈ ਕਿਸੇ ਦੀ ਜ਼ਰੂਰਤ ਕਿ ਮੈਂ ਉਹਨੂੰ ਕਹਾਂ ਤੂੰ ਮੈਨੂੰ ਜੁਗਤ ਕਰ ਤੇ ਮੈਂ ਨਹੀਂ ਆਪੇ ਹੀ। ਇਹ ਗੱਲ ਸ਼ੁਰੂ ਹੋਈ ਹੈ ਤੇ ਅੱਗੋਂ ਹੁਣ ਸਿਰਫ ਉਹ ਦੇਖ ਹੀ ਰਿਹਾ ਬੰਦਾ। ਆਹੋ ਉਹ ਹੋ ਗਈ, ਉਸ ਤੋਂ ਬਾਅਦ ਇਹ ਪੁੱਠੀਆਂ ਗੱਲਾਂ ਆਣੀਆਂ। ਢੋਲਾ ਭੋਲਾ। ਆਹੋ ਇਹ ਵੀ ਕਿਸੇ ਦੇ ਕਿਉਂ ਦੇ ਮਤਾਜ। ਔਰ ਮੇਰੀਆਂ ਵਾਹਦ ਆਈਟਮਾਂ ਨੇ ਜਿਹੜੀਆਂ ਮਤਲਬ ਬਹੁਤ ਘੱਟ ਲੋਕਾਂ ਨੇ ਕੀਤੀਆਂ, ਵਰਨਾ ਮੇਰੇ ਰੋਲ ਵੀ ਕੀਤੇ, ਇੰਟਰੀਆਂ ਵੀ ਕਰ ਗਏ ਨੇ ਤੇ ਮੈਂ ਅਸੀਂ ਵੱਡਿਆਂ ਨੂੰ ਵੇਖ ਕੇ ਕਰ ਲੈਂਦੇ ਸਾਂ। ਇੰਜ ਹੋ ਰਿਹਾ ਇਸ ਤਰ੍ਹਾਂ ਤੇ ਇਹ ਵਾਹਦ ਆਈਟਮਾਂ ਨੇ ਜਿਹੜੀਆਂ ਹੁਣ ਪੁੱਠੀਆਂ ਗੱਲਾਂ ਨਹੀਂ। ਕੋਈ ਵੀ ਆ ਜਾਵੇ ਪਹਿਲੇ ਚੰਗੀ ਮਿਹਨਤ ਕਰੇਗਾ ਤਾਂ ਫੇਰ ਸ਼ਾਇਦ ਕਰ ਲਵੇ। ਭਾਈ ਤੁਸੀਂ ਉਹ ਵੀ ਕੀਤੀ ਸੀ ਅੰਬ ਵਾਲੀ, ਅੰਬ ਪੁੱਟ ਤੂੰ। ਇਹਦੇ ਹੁਣ ਵੇਖ, ਜਦੋਂ ਮੈਂ ਕਹਿਣਾ ਮੈਂ ਆਈਟਮ ਬਣਾਣੀ ਤੇ ਨਹੀਂ ਬਣਦੀ, ਤੇ ਆਪੇ ਆ ਜਾਂਦੀ ਤੇ ਜਦੋਂ ਸੀ, ਮਾਲਕ ਅਤਾ ਕਰਦਾ ਨਾ ਤੇ ਫਿਰ ਆਪੇ ਬਣਦੀ। ਆਪੇ ਹੀ ਬਣ ਜਾਂਦੀ। ਸਹੀ ਗੱਲ। ਹੁਣ ਮੈਂ ਨਾ ਅਲਹਮਰਾ 2 ਡਰਾਮੇ ਮੈਂ ਕਰ ਰਿਹਾ ਜੀ, ਤਮਾਸ਼ੇ ਤੇ ਅਲਹਮਰਾ ਮੈਂ ਗਿਆ ਐਂਟਰੀ ਕਰਨ ਵਾਸਤੇ। ਹੁਣ ਟਾਈਮ ਇੰਨਾ ਹੈ ਕਿ ਮੈਨੂੰ ਐਂਟਰੀ ਬਾੜ ਅੰਦਰ ਮੈਂ ਗੱਲ ਕਰਕੇ ਤੇ ਮੈਂ ਨਿਕਲਾਂ 2-4 ਤੱਕ ਤਾਂ ਕਿ ਫੋਟੋ ਮੇਰੀ ਲੱਗੀ, ਮੇਰੀ ਹਾਜ਼ਰੀ ਹੋ ਜਾਏ। ਹੁਣ ਮੈਂ ਜਦੋਂ ਅਲਹਮਰਾ ਦਾ ਗੇਟ ਵੜਿਆ ਤੇ ਨਵਾਜ਼ ਅੰਜਮ ਅੰਦਰ ਐਂਟਰ ਹੋ ਗਿਆ ਸਟੇਜ ਡਰਾਮੇ ਤੇ। ਉਹਨੇ ਜਾਂਦਿਆਂ ਉਹ ਆਈਟਮ ਸ਼ੁਰੂ ਕਰ ਲਈ, ਅੰਬ ਚੂਪਣ ਲੱਗੀ, ਬਾਗ 'ਚ ਫੜੇਗੀ, ਫਲਾਣੀ ਗੁਲੂਕਾਰ ਕਿਵੇਂ ਗਾ ਰਿਹਾ, ਫਲਾਣਾ ਕਿਵੇਂ ਗਾ ਰਿਹਾ, ਫਲਾਣਾ ਕਿਵੇਂ ਗਾ ਰਿਹਾ। ਉਹ ਹੁਣ 5-7 ਫਨਕਾਰ ਨੇ। ਉਹ ਜਦੋਂ ਮੈਂ ਐਂਟਰ ਹੋਇਆ ਤੇ ਉਹ ਪਹਿਲਾਂ ਹੀ ਫਨਕਾਰ ਸੀ ਅਜੇ। ਹੁਣ ਮੈਂ ਅਗਰ ਉਹਨੂੰ ਰੋਕਣਾ ਤੇ ਉਹ ਸਾਰੀ ਉਹਦੀ ਲਿੰਕ ਟੁੱਟਦਾ, ਖਰਾਬ ਹੁੰਦੀ ਹੈ, ਉਹਦੀ ਐਂਟਰੀ ਬਰਬਾਦ ਹੋ ਜਾਂਦੀ। ਹੁਣ ਬਣਦਾ ਮੇਰਾ ਇਹੀ ਹੈ ਕਿ ਮੈਂ ਉਹਦੇ ਨਾਲ ਰਲਾਂ ਜਾ ਕੇ, ਠੀਕ ਹੈ, ਤੇ ਜਾਂ ਫਿਰ ਉਹਦਾ ਮੈਂ ਵੇਟ ਕਰਾਂਗੇ ਆਊਟ ਹੋਵੇ ਤੇ ਫਿਰ ਮੈਂ ਜਾਂ। ਹੁਣ ਉਹਨਾਂ ਟਾਈਮ ਨਹੀਂ। ਉਹ ਮੈਂ ਅੰਦਰ ਐਂਟਰ ਹੋਇਆ, ਦੂਸਰਾ ਫਨਕਾਰ ਮੈਂ ਸ਼ੁਰੂ ਕੀਤਾ, ਤੀਸਰਾ ਕੀਤਾ, ਚੌਥਾ ਕੀਤਾ ਤੇ ਮੈਨੂੰ ਕਹਿੰਦਾ ਭਾਜੀ ਉਹ ਸਿਸਟਮ। ਮੈਂ ਕਿਹਾ ਯਾਰ ਮੈਂ ਤੇ ਉਧਰੋਂ ਫੋਨ ਆਉਣ ਲੱਗ ਪਿਆ, ਮੈਂ ਕੀ ਕਰਾਂ? ਤੇ ਮੈਨੂੰ ਕਹਿੰਦੇ ਭਾਜੀ ਹੁਣ ਫਿਰ ਕੀ ਕਰੀਏ? ਮੈਂ ਕਿਹਾ ਇਹਦੇ 'ਚ ਮੈਨੂੰ ਜਾਣ ਦੇ। ਮੈਂ ਕਿਹਾ ਇਹਦੀ ਵੀ ਨਹੀਂ ਖਰਾਬ ਹੁੰਦੀ ਅੱਲਾ ਵਾਰਸ। ਮੈਂ ਅੰਦਰ ਵੜਿਆ ਤੇ ਅੰਦਰ ਕਿਉਂ ਇੱਕ ਬੰਦਾ ਦੇ ਰਿਹਾ ਸੀ ਕਿ ਇਹ ਗੁਲੂਕਾਰ ਹੈਗਾ ਵੇਖ, ਉਹ ਐਵੇਂ ਇਹ ਜੁਗਨੀ ਹਿੱਟ ਹੋਈ ਸੀ, ਠੀਕ ਹੈ, ਉਦੋਂ ਤੇ ਉਹ ਬਿਜਲੀ ਵਾਲੀ ਆਈਟਮ ਵੀ ਚੱਲੀ ਸੀ, ਠੀਕ ਹੈ। ਤੇ ਮੈਂ ਕਿਹਾ ਤੂੰ ਮੈਨੂੰ ਕਹੇ ਤੂੰ ਆਰਫ ਲੁਹਾਰ ਦੇ ਬਾਅਦ 'ਚ ਅੰਬ ਚੂਪਣ ਲਈ ਸੁਣਾ ਦੇ। ਉਹ ਹੁਣ ਉਹ ਅੰਬ ਵੀ ਚੱਲ ਰਹੇ ਨੇ। ਉਹਨੇ ਕਿਹਾ ਜੀ ਉਹ ਮੈਨੂੰ ਕਹਿੰਦਾ ਤੂੰ ਵੀ ਆ ਗਿਆ, ਚੱਲ ਤੂੰ ਆਰਫ ਲੁਹਾਰ ਦੇ ਬਾਅਦ 'ਚ ਸੁਣਾ। ਤੇ ਇਹ ਅੰਬ ਚੂਪਣ ਲੱਗੇ ਸਟੇਜ ਤੇ ਆਮਦ ਹੋਈ ਸਾਰੀ। ਭਾਈ ਸੁਣਾਇਆ ਉਸ ਸੁਣ ਲਈਏ। ਹਾਂ ਸੁਣਾ ਵੀ ਚੱਲੀ। ਲਓ ਜੀ ਨਾਜ਼ਰੀਨ, ਟਾਈਮ ਹੋ ਗਿਆ ਪੂਰਾ, ਲੇਕਿਨ ਅਸੀਂ ਭਾਈ ਸਖਾਵਤ ਕੋਈ ਆਈਟਮ ਸੁਣ ਲੈਂਦੇ ਆ। ਤੇ ਆਪਣਾ ਬਹੁਤ ਖਿਆਲ ਰੱਖੋ ਜਨਾਬ ਜੀ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੇਲੇ ਬਣਾਣਾ ਨਹੀਂ। ਸਾਡੇ ਜਿੰਨੇ ਵੀ ਆਰਟਿਸਟ ਨੇ ਜਿਹੜੇ ਰਹਿ ਗਏ ਨੇ
ਉਹ ਵੀ ਨਾਲ ਬਹੁਤ ਸਾਰੇ ਆਰਟਿਸਟ ਜਿਨ੍ਹਾਂ ਦੇ ਨਾਮ ਸਾਨੂੰ ਯਾਦ ਨਹੀਂ ਆਏ ਜਾਂ ਜਿਹੜੇ ਬਹੁਤ ਸੀ ਹਾਲੇ ਤੇ ਬਹੁਤ ਪਏ ਸੀ। ਇਹਨਾਂ ਦਿਨਾਂ 'ਚ ਆਪਣੇ ਵੱਡਿਆਂ ਨੂੰ ਯਾਦ ਕਰਨਾ ਚਾਹੀਦਾ ਔਰ ਉਹਨਾਂ ਦੇ ਹੋ ਸਕੇ ਉਹਨਾਂ ਲਈ ਦੁਆ ਵੀ ਕਰੋ। ਹਾਂ, ਔਰ ਜਿਹੜੇ ਹੈ ਨੇ ਉਹਨਾਂ ਨੂੰ ਅੱਲਾਹ ਪਾਕ ਸਿਹਤ ਸਲਾਮਤ ਰੱਖੇ, ਉਹਨਾਂ ਦੀ ਸਿਹਤ ਦੀ ਦੁਆ ਕਰੋ। ਜਿਹੜੇ ਨਹੀਂ ਰਹੇ ਉਹਨਾਂ ਦੇ ਅੱਗੇ ਅੱਲਾਹ ਤਾਲਾ ਉਹਨਾਂ ਤੇ ਆਪਣੀ ਰਹਿਮਤਾਂ ਦੇ ਸਾਏ ਕਰੇ। ਦੁਆ ਕਰੋ। ਹਾਂ, ਬਿਲਕੁਲ ਬਿਲਕੁਲ। ਤੇ ਆਪਣਾ ਬਹੁਤ ਖਿਆਲ ਰੱਖੋ। ਫਿਰ ਤੁਹਾਡਾ ਮੁਲਾਕਾਤ ਹੋਏਗੀ। ਈਦ ਮੁਬਾਰਕ। ਬਹੁਤ ਬਹੁਤ ਤੁਹਾਨੂੰ ਭਾਜੀ। ਸੁਣਾ ਯਾਰ 1 2 1 2 Ding 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 मेरा सोना बस्तान ding 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 किसे भी अब का काटा नहीं ding 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 ए अब तू ले जा चुप कर के किसे आई ये पाटा नहीं मैं अब झूठ मिले गई ओ मैं ते भाग विच है बड़ी गई ओ मैं ते अंब चूक मिले गई अंब कोट तू अंब कोट तू अंब कोट तू अंब कोट तू करे साई एवी मालिक कोलों केड़ी गलों डरे साईं मैं ते अब चूक मिले गई ओ मैं ते बाग विच है फड़ी गई अंब ले बड़ी विच रोई ले बड़ी विच रोई ओते चुप चुप कमली होई ओते चुप चुप कमली होई ओ लंगड़ा अंब नहीं कहंदा कोई ओ मैं ते अंब चूक लई ओ मैं ते बाग विच हरी पड़ी गई अंबा छुपा लो कुड़ी ਅੰਬਾ ਅੱਬਾ ਚੁੱਪ ਅੰਬਾ ਚਪਾ एक बात क्या बात। थैंक यू ਲਓ ਜੀ, ਚਲੋ ਓਕੇ।